ਇਹ ਗਦਰੀ ਕੌਣ ਸਨ, ਕਿਹੜੇ-ਕਿਹੜੇ ਉਹਨਾਂ ਦੇ ਵਿੱਚ ਪ੍ਰੋਮੀਨੈਂਟ ਲੀਡਰ ਸੀ ਤੇ ਉਹਨਾਂ ਦੀਆਂ ਥੋੜੀਆਂ ਜੀਵਨੀਆਂ ਬਾਰੇ ਥੋੜਾ ਦੱਸੋ। ਦੇਖੋ, ਪਾਰਟੀ ਦੀ ਜਿਹੜੀ ਹੋਂਦ ਸੀਗੀ ਉਹ ਤਾਂ ਰੱਖੀ ਗਈ ਸੀਗੀ ਐਸਟੋਰੀਆ, ਜਿਹੜਾ ਸ਼ਹਿਰ ਹੈਗਾ ਕੋਲੰਬੀਆ ਰਿਵਰ ਦੇ ਉੱਤੇ ਓਰੇਗਨ ਸਟੇਟ ਦੇ ਵਿੱਚ। ਜੀ। ਜਿਹੜੇ ਉਹਦੇ ਫਾਊਂਡਿੰਗ ਪ੍ਰਧਾਨ ਸੀਗੇ ਸੋਹਣ ਸਿੰਘ ਭਕਨਾ ਜੀ, ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਜਵਾਲਾ ਸਿੰਘ ਦੇ, ਜਿਹੜੇ ਖਜ਼ਾਨਚੀ ਸੀ ਉਹ ਸੀਗੇ ਪੰਡਿਤ ਕਾਂਸੀ ਰਾਮ ਜੀ। ਕਾਂਸੀ ਰਾਮ। ਹਾਂਜੀ, ਪੰਡਿਤ ਕਾਂਸੀ ਰਾਮ ਨੂੰ ਵੀ ਲਾਹੌਰ ਕਨਸਪੀਰੇਸੀ ਦੇ ਵਿੱਚ 1915 ਵਿੱਚ ਫਾਂਸੀ ਲੱਗੀ ਸੀ। ਤੇ ਜਿਹੜੇ ਸੀਗੇ ਸੈਕਟਰੀ ਬਣਾਏ ਗਏ ਸੀ, ਉਹ ਬਣਾਏ ਗਏ ਸੀ ਲਾਲਾ ਹਰਦਿਆਲ। ਜਿਹੜੇ ਲਾਲਾ ਹਰਦਿਆਲ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਉਹਨਾਂ ਦਾ ਜਿਹੜਾ ਉਹ ਬੜੇ ਅੱਛੇ ਬੁਲਾਰੇ ਤੇ ਪੜ੍ਹੇ ਲਿਖੇ ਸੀਗੇ, ਪਰ ਉਹਨਾਂ ਦੀ ਜਿਹੜੀ ਗਦਰ ਪਾਰਟੀ ਦੇ ਨਾਲ ਐਸੋਸੀਏਸ਼ਨ ਜਾਂ ਤੁਸੀਂ ਵਫਾਦਾਰੀ ਕਹੋ, ਉਹ ਬੜੀ ਸ਼ਾਰਟ ਲਿਵਡ ਸੀਗੀ। ਬੈਲਿੰਗਮ ਦੇ ਵਿੱਚ ਆਪਣੇ ਬੰਦਿਆਂ ਨੂੰ 1907 ਵਿੱਚ ਕੱਢ ਦਿੱਤਾ ਗਿਆ, ਜਿਹਨੂੰ ਕਿ ਐਂਟੀ ਹਿੰਦੂ ਰਾਈਟਸ ਆਫ। ਤੇ ਫਿਰ ਇਦਾਂ ਦਾ ਸੇਮ ਇਨਸੀਡੈਂਟ ਆਪਣਾ ਸੇਂਟ ਜੋਨਸ ਦੇ ਵਿੱਚ ਹੋਇਆ। ਸੋ ਇਹ ਸਾਰੇ ਜਿਹੜੇ ਇਨਸੀਡੈਂਟ ਹੋਏ ਜਦੋਂ ਆਪਣੇ ਲੋਕਾਂ ਦੇ ਖਿਲਾਫ ਦੰਗੇ ਹੁੰਦੇ ਸੀ, ਤੇ ਕਈ ਜਗ੍ਹਾ ਹੋਟਲਾਂ ਤੇ ਰੈਸਟੋਰੈਂਟ ਅੱਗੇ ਲਿਖਿਆ ਹੁੰਦਾ ਸੀਗਾ ਵੀ ਇੰਡੀਅਨਸ ਤੇ ਡੌਗਸ ਆਰ ਨਾਟ ਅਲਾਉਡ। ਇਹ ਚੀਜ਼ਾਂ ਸਾਰੀਆਂ ਸਾਡੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਸੀ। ਜਦੋਂ ਇਹ ਇਨਸੀਡੈਂਟ ਹੋਏ ਤਾਂ ਆਪਣੇ ਲੋਕ ਆਰਗੇਨਾਈਜ਼ ਹੋਣੇ ਸ਼ੁਰੂ ਹੋ ਗਏ, ਜਥੇਬੰਦਕ ਰੂਪ ਦੇ ਵਿੱਚ ਹੋਣੇ ਸ਼ੁਰੂ ਹੋ ਗਏ, ਜਿਹਦਾ ਐਂਡ ਰਿਜ਼ਲਟ ਇਹ ਨਿਕਲਿਆ ਵੀ ਗਦਰ ਪਾਰਟੀ ਮਈ 1913 ਦੇ ਵਿੱਚ ਬਣ ਗਈ। ਜਿਹੜਾ ਸਾਰਾ ਇਹ ਹਾਲਾਤ ਬਦਲੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਜਦੋਂ ਆਇਆ, ਉਹ ਆਹੀ ਮਈ ਦੇ ਮਹੀਨੇ 'ਚ ਹੀ ਆਏ ਸੀ, ਗੁਰੂ ਨਾਨਕ ਜਹਾਜ਼। ਤੇ ਉਹ ਜਦੋਂ ਸ਼ਿਪ 2 ਮਹੀਨੇ ਇੱਥੇ ਰਿਹਾ ਵੈਂਕੂਵਰ ਦੇ ਹਾਰਬਰ ਦੇ ਵਿੱਚ, ਤੇ ਉਹਨਾਂ ਨੂੰ ਉਤਰ ਨਹੀਂ ਦਿੱਤਾ ਗਿਆ। ਸੋ ਉਦੋਂ ਇਹ ਗੱਲ ਜੱਗ ਜ਼ਾਹਿਰ ਹੋ ਗਈ। ਉਦੋਂ ਇਹ ਮੀਡੀਆ ਨੇ ਖਬਰ ਬਹੁਤ ਕਵਰ ਕੀਤੀ, ਤੇ ਇੰਟਰਨੈਸ਼ਨਲ ਮੀਡੀਆ, ਜੇ ਤੁਸੀਂ ਈਵਨ ਕਿ ਫ੍ਰੈਜ਼ਨੋ ਦੇ ਨਿਊਜ਼ਪੇਪਰਾਂ 'ਚ ਵੀ ਉਹ ਖਬਰਾਂ ਹੈਗੀਆਂ ਉਸ ਜ਼ਮਾਨੇ, ਜੇ ਤੁਸੀਂ ਗੂਗਲ ਕਰਕੇ ਦੇਖੋ। ਸੋ ਉਹ ਖਬਰਾਂ ਇੰਡੀਆ ਜਾਣੀਆਂ ਸ਼ੁਰੂ ਹੋ ਗਈਆਂ, ਤੇ ਇਸ ਚੀਜ਼ ਦੀ ਕਾਫੀ ਤਕਲੀਫ ਸੀਗੀ ਬਰਤਾਨੀਆ ਸਰਕਾਰ ਨੂੰ ਵੀ ਇਹਦੇ ਨਾਲ ਜਿਹੜੇ ਉੱਥੇ ਦੇ ਲੋਕ ਭੜਕ ਨਾ ਜਾਣ। ਸੋ ਇਸ ਕਰਕੇ ਉਹ ਖਬਰਾਂ ਨੂੰ, ਇਸੇ ਕਰਕੇ ਉਹ ਬੰਦੇ ਜਦੋਂ ਆਪਣੇ ਕਾਮਾਗਾਟਾ ਮਾਰੂ ਵਾਲੇ ਵਾਪਸ ਵੀ ਗਏ, ਉਹਨਾਂ ਨੂੰ ਕਲਕੱਤੇ ਤੋਂ ਪਹਿਲਾਂ ਬੁਝਬੁਝੀ ਰੋਕ ਲਿਆ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਬੰਦਿਆਂ ਨੂੰ ਤਾਂ ਗੱਡੀ 'ਚ ਬਿਠਾ ਕੇ ਉਹ ਸਿੱਧਾ ਪੰਜਾਬ ਲੈ ਗਏ, ਤੇ ਕੁਝ ਜਿਨ੍ਹਾਂ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹ ਚਾਹੁੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਨਮਾਨ ਦੇ ਨਾਲ ਕਲਕੱਤੇ ਦੇ ਗੁਰਦੁਆਰੇ 'ਚ ਪਹੁੰਚਾ ਦਿੱਤਾ ਜਾਵੇ। ਉਹ ਉੱਥੇ ਫਿਰ ਗੋਲੀ ਚੱਲੀ, ਕਈ ਬੰਦਿਆਂ ਦੀਆਂ ਸ਼ਹੀਦੀਆਂ ਹੋਈਆਂ, ਤੇ ਉਹ ਚੀਜ਼ ਨੂੰ, ਇਹ ਸਾਰੀਆਂ ਖਬਰਾਂ ਨੂੰ ਲੁਕਾਉਣ ਦੇ ਲਈ ਬਰਤਾਨੀਆ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ। ਪਰ ਉਹ ਗੱਲ ਬੇਸ਼ੱਕ ਉਹਨਾਂ ਨੇ ਪੰਜਾਬ ਥਾਈਂ ਤਾਂ ਸ਼ਾਇਦ ਇੰਨੀ ਨਹੀਂ ਪਹੁੰਚਣ ਦਿੱਤੀ, ਪਰ ਜਿਹੜੇ ਬਾਹਰ ਸਾਡੇ ਪੰਜਾਬੀ ਜਾਂ ਸਿੱਖ ਭਰਾ ਬੈਠੇ ਸੀ, ਉਹਨੇ ਇਹ ਦੇਖਿਆ ਵੀ ਬਰਤਾਨੀਆ ਦੀ ਇੱਕ ਪਾਸੇ ਤੋਂ ਕਹਿੰਦੇ ਆ ਜੀ ਅਸੀਂ ਡੈਮੋਕ੍ਰੈਟਿਕ ਆ, ਅਸੀਂ ਇਨਸਾਫ ਪਸੰਦ ਆ, ਤੇ ਦੂਜੇ ਪਾਸੇ ਉਹ ਸਾਡੇ ਬੰਦਿਆਂ ਨੂੰ ਏਦਾਂ ਵਿਤਕਰਾ ਕੀਤਾ ਜਾਂਦਾ। ਸੋ ਇਹ ਚੀਜ਼ਾਂ ਨੇ ਸਾਰੀਆਂ ਨੇ ਸਾਡੇ ਲੋਕਾਂ ਨੂੰ ਬਹੁਤ ਗੁੱਸਾ ਤੇ ਇਹ ਮਹਿਸੂਸ ਕਰਾਇਆ ਵੀ ਅਸੀਂ ਇੱਕ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਸਾਡੇ ਕੋਈ ਹੱਕ ਨਹੀਂ ਹੈਗੇ। ਇਸੇ ਕਰਕੇ ਸਾਡੇ ਨਾਲ ਅਮਰੀਕਾ ਕੈਨੇਡਾ 'ਚ ਵੀ ਮਾੜਾ ਸਲੂਕ ਕੀਤਾ ਜਾਂਦਾ, ਕਿਉਂਕਿ ਅਸੀਂ ਗੁਲਾਮ ਕੌਮ ਹੈਗੀ ਆ। ਸੋ ਇਹ ਵੀ ਨਾ ਜਿਹੜੇ, ਕਿਉਂਕਿ ਸਰਦਾਰ ਜਿਹੜੇ ਸੀਗੇ ਵਿਸਾਖਾ ਸਿੰਘ, ਹਾਂਜੀ, ਕੋਮਲ ਸੁਭਾਅ ਦੇ ਤੇ ਬੜੇ ਕੀ ਕਹਿੰਦੇ ਆ, ਇਹ ਗ੍ਰੰਥੀ ਦੀ ਭੂਮਿਕਾ 'ਚ ਵੀ ਰਹੇ ਉੱਥੇ ਗੁਰਦੁਆਰੇ ਨਾ। ਸੋ ਇਹ ਕੀ ਹੋਇਆ, ਇਹਨਾਂ ਨੂੰ ਆ ਕੇ ਜਦੋਂ ਜਵਾਲਾ ਸਿੰਘ ਨੇ ਕਿਹਾ ਨਾ ਵੀ ਭਾਈ ਧੱਕਾ ਬਹੁਤ ਹੁੰਦਾ ਆਪਣੇ ਲੋਕਾਂ ਨੂੰ, ਆਪਾਂ ਨੂੰ ਕੁਝ ਕਰਨ ਦੀ ਲੋੜ ਆ, ਇਹਨਾਂ ਦੀ ਕਾਫੀ ਆਰਗੂਮੈਂਟ, ਆਪਸ ਡਿਸਕਸ਼ਨ ਹੁੰਦੀ ਰਹੀ। ਫਿਰ ਫੈਸਲਾ ਇਹ ਹੋਇਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਈਏ। ਉਹਨਾਂ ਨੇ ਵਾਕ ਲਿਆ ਜੀ, ਇਹ 1412 ਅੰਗ ਤੇ ਆ ਗੁਰੂ ਗ੍ਰੰਥ ਸਾਹਿਬ ਦੇ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸੋ ਇਹ ਕਹਿੰਦੇ ਵਾਕ ਨਿਕਲਿਆ। ਇਹਨਾਂ ਨੇ ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ, ਜਵਾਲਾ ਸਿੰਘ ਤੇ ਵਿਸਾਖਾ ਸਿੰਘ ਨੇ ਵੀ, ਇਹ ਤਾਂ ਗੁਰੂ ਦਾ ਹੁਕਮ ਹੈ, ਤੇ ਹੁਣ ਆਪਾਂ ਆਪਣੇ ਲੋਕਾਂ ਦੀ ਜਿਹੜੀ ਗੁਲਾਮੀ ਦੀ ਜਿਹੜੀ, ਉਹ ਆਪਾਂ ਇਹ ਕਹਿ ਸਕਦੇ ਹਾਂ ਡਾਕਟਰ ਸਾਹਿਬ ਵੀ ਜਿਹੜਾ ਗਦਰ ਪਾਰਟੀ ਦਾ ਮੁੱਢ ਵਾਕ ਤੋਂ ਹੋਇਆ ਗੁਰੂ ਗ੍ਰੰਥ ਸਾਹਿਬ ਦੇ। ਨਹੀਂ, ਮੈਂ ਇਹ ਤਾਂ ਨਹੀਂ ਕਹੂੰਗਾ। 1914 'ਚ ਉਹ ਤਾਂ ਚਲੇ ਗਏ, 1929 'ਚ ਬਣੀ ਨਵੀਂ ਬਿਲਡਿੰਗ ਟੌਪਟਨ ਗੁਰੂ ਘਰ ਦੀ, ਜਿਹੜੀ ਕਿ ਹੁਣ ਵਾਲੀ ਬਿਲਡਿੰਗ ਆ। ਜਿਹੜੀ ਪੁਰਾਣੀ ਬਿਲਡਿੰਗ ਆ ਉੱਥੇ ਮਿਊਜ਼ੀਅਮ ਬਣਿਆ ਹੋਇਆ, ਤੇ SGPC ਨੇ 1929 ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦਿੱਤੀ ਵੀ ਤੁਸੀਂ ਕੁਰਸੀਆਂ ਤੇ ਨੰਗੇ ਸਿਰ ਗੁਰੂ ਘਰ 'ਚ ਜਾ ਸਕਦੇ ਹੋ। ਅੱਛਾ, ਹਾਂਜੀ, ਇਹ ਸਟਾਕ
ਕਿਉਂਕਿ ਜਿਹੜੇ ਬਹੁਤੇ ਲੋਕ ਤਾਂ ਚਲੇ ਗਏ, ਹੁਣ ਪਿੱਛੇ ਜਿਹੜੇ ਰਹਿ ਗਏ ਉਹ ਇੰਨੇ ਜ਼ਿਆਦਾ ਧਰਮੀ ਨਹੀਂ ਸੀ ਨਹੀਂ ਸੀਗੇ। ਹਾਂ ਹਾਂ ਤੇ ਹਾਂ ਨਾਲੇ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀ ਇੱਥੇ ਬਹੁਤ ਜ਼ਿਆਦਾ। ਸੋ ਉਹ ਚਾਹੁੰਦੇ ਸੀ ਵੀ ਸ਼ਾਇਦ ਅਸੀਂ ਥੋੜਾ ਅਮਰੀਕਨ ਜਿਵੇਂ ਚਰਚ ਵਿੱਚ ਉਦਾਂ ਕਰ ਲਈਏ। ਤੇ ਉਦੋਂ ਉਹ ਗੁਰਦੁਆਰੇ ਦੇ ਵਿੱਚ ਕੁਰਸੀਆਂ ਜੁੱਤੀ ਪਾ ਕੇ ਤੇ ਅਨਕਵਰਡ ਹੈਡ ਨਾਲ ਜਾਂਦੇ ਸੀ, ਤੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਉੱਚੀ ਜਗ੍ਹਾ ਰੱਖਿਆ ਹੋਇਆ ਇਹ ਸੀ। 1929 ਦੇ ਵਿੱਚ ਐਸਜੀਪੀਸੀ ਨੇ ਅਲਾਉ ਦੇ ਕਰਤਾ। ਵਿੱਚ ਇਹਨਾਂ ਨੇ ਪਰਮਿਸ਼ਨ ਲਈ ਜੀ ਨਵੀਂ ਬਿਲਡਿੰਗ ਦੇ ਲਈ। ਐਸਜੀਪੀਸੀ ਨੇ ਅਲਾਉ ਕਰਤਾ, ਉਦੋਂ ਉਹਨਾਂ ਨੇ ਨਹੀਂ ਕਿਹਾ ਤਾਂ ਇਹੀ ਜਾਂਦਾ ਜੀ। ਹੁਣ ਮੇਰੇ ਕੋਲੇ ਕੋਈ ਇਸ ਚੀਜ਼ ਦਾ ਕੋਈ ਡਾਕੂਮੈਂਟ ਨਹੀਂ ਆ, ਪਰ ਇਹ ਪ੍ਰਥਾ ਕਈ ਸਾਲ ਚੱਲਦੀ ਰਹੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਪ੍ਰੋਗਰਾਮ ਪੰਜਾਬੀ ਪਾਇਓਨੀਅਰਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਪੰਜਾਬੀ ਪਾਇਓਨੀਅਰ ਪ੍ਰੋਗਰਾਮ ਦੇ ਵਿੱਚ ਪੰਜਾਬੀਆਂ ਦੀ ਜਿਹੜੀ ਹਿਸਟਰੀ ਆ, ਇਤਿਹਾਸ ਜੋ ਅਮਰੀਕਾ ਦੇ ਵਿੱਚ ਰਿਹਾ ਹੈ, ਅਮਰੀਕਾ ਦੇ ਵਿੱਚ ਰਿਹਾ, ਚਾਹੇ ਉਹ ਕੈਨੇਡਾ ਦੇ ਵਿੱਚ ਵੀ ਨਾਲ ਆਏ ਆ, ਕਦੋਂ ਆਏ, ਆ ਕੇ ਕਿਹੜੀਆਂ ਸਟਰਗਲਸ ਉਹਨਾਂ ਨੇ ਕੀਤੀਆਂ, ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਇੱਥੋਂ ਹੀ ਗਦਰ ਪਾਰਟੀ ਦਾ ਇਤਿਹਾਸ ਸ਼ੁਰੂ ਹੁੰਦਾ ਆ। ਉਸ ਇਤਿਹਾਸ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰ ਰਹੇ ਹਾਂ। ਇਸ ਇਤਿਹਾਸ ਨੂੰ ਘੋਖ ਕਰਕੇ, ਰਿਸਰਚ ਕਰਕੇ ਆਪਣੇ ਨਾਲ ਜਾਣਕਾਰੀ ਦੇਣ ਦੇ ਲਈ ਜੁੜ ਚੁੱਕੇ ਨੇ ਡਾਕਟਰ ਜਸਬੀਰ ਸਿੰਘ ਕੰਗ ਜੀ। ਜਸਬੀਰ ਸਿੰਘ ਕੰਗ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਪਿਛਲੇ ਐਪੀਸੋਡਸ ਦੇ ਵਿੱਚ ਦੱਸ ਚੁੱਕੇ ਹਾਂ ਵੀ ਕਦੋਂ, ਕਿਹੜੇ ਸੰਨ ਦੇ ਵਿੱਚ ਪੰਜਾਬੀ ਸਿੱਖ ਇੱਥੇ ਆਉਣੇ ਸ਼ੁਰੂ ਹੋਏ, ਕਿੱਦਾਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿੱਦਾਂ ਉਹਨਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣਾ ਪਿਆ, ਕਿਵੇਂ ਜਿਹੜਾ ਆ ਉਹਨਾਂ ਦੇ ਜੈਂਟਲਮੈਨ ਐਗਰੀਮੈਂਟ ਜ਼ਮੀਨ ਨੂੰ ਲੈ ਕੇ ਹੁੰਦੇ ਰਹੇ, ਕਿਵੇਂ ਦਾ ਉਹ ਇਤਿਹਾਸ ਰਿਹਾ, ਕਿਵੇਂ ਕਿਸੇ ਨੇ ਧੋਖਾ ਵੀ ਉਹਨਾਂ ਨੂੰ ਦਿੱਤਾ ਤੇ ਫਿਰ ਉਹਨਾਂ ਦੇ ਲਈ ਲੜੇ ਵੀ। ਫਿਰ ਲਾਸਟ ਟਾਈਮ ਆਪਾਂ ਕੀਤਾ ਵੀ ਜਿਹੜੇ ਸਿਵਲ ਰਾਈਟ ਐਕਟ ਬਣਿਆ, ਫਿਰ ਸਿਟੀਜ਼ਨਸ਼ਿਪ ਮਿਲਣੀ ਸ਼ੁਰੂ ਹੋਈ। ਉਹ ਸਟਰਗਲ ਦੇ ਬਾਰੇ ਵੀ ਆਪਾਂ ਸਾਰੀਆਂ ਜਿਹੜੀਆਂ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ। ਡਾਕਟਰ ਕੰਗ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਸਟਾਕਟਨ ਆ, ਜਿਹੜੀ ਗਦਰ ਪਾਰਟੀ ਇੱਥੋਂ ਚੱਲੀ ਆ, ਜਿਹੜੇ ਗਦਰੀ ਬਾਬੇ ਸੀਗੇ, ਉਹ ਇਤਿਹਾਸ ਬਹੁਤ ਜ਼ਿਆਦਾ ਮਾਣਮੱਤਾ ਤੇ ਬੜਾ ਹੀ ਜ਼ਿਆਦਾ ਮਹੱਤਤਾ ਜਿਹੜਾ ਉਹ ਰੱਖਦਾ। ਉਹਦੇ ਵਿੱਚ ਬਹੁਤ ਹੀ ਖਾਸ ਜਿਹੜੇ ਲੋਕ ਨੇ ਜਿਨ੍ਹਾਂ ਨੇ ਉਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਇੱਥੋਂ ਸਾਰਾ ਕੁਛ ਵੇਚ ਵੱਟ ਕੇ ਜਿਹੜਾ ਉਹ ਚਲੇ ਗਏ, ਇੱਥੇ ਛੱਡ ਕੇ ਜਿਹੜਾ ਉਹ ਚਲੇ ਗਏ। ਇੱਥੇ ਵੀ ਇੰਸਟੀਟਿਊਸ਼ਨਾਂ ਜਿਹੜੀਆਂ ਉਹ ਉਹਨਾਂ ਨੇ ਖੜੀਆਂ ਕਰਕੇ ਜਿਹੜੇ ਉਹ ਗਏ। ਸੋ ਅੱਜ ਸਾਨੂੰ ਥੋੜ੍ਹਾ ਜਿਹਾ ਉਸ ਇਤਿਹਾਸ ਦੇ ਵਿੱਚ ਲੈ ਚੱਲੋ, ਉਸ ਹਿਸਟਰੀ ਦੇ ਵਿੱਚ ਲੈ ਚੱਲੋ। ਇਹ ਗਦਰੀ ਕੌਣ ਸਨ, ਕਿਹੜੇ ਉਹਨਾਂ ਦੇ ਵਿੱਚ ਪ੍ਰੋਮੀਨੈਂਟ ਲੀਡਰ ਸੀ, ਤੇ ਉਹਨਾਂ ਦੀਆਂ ਥੋੜ੍ਹੀਆਂ ਜੀਵਨੀਆਂ ਬਾਰੇ ਥੋੜ੍ਹਾ ਦੱਸੋ। ਰਾਜਵੀਰ ਜੀ, ਆਪਾਂ ਇਹ ਟੌਪਿਕ ਤੇ ਕਾਫੀ ਤਫਸੀਲ ਵਿੱਚ ਪਹਿਲਾਂ ਗੱਲ ਕਰ ਹਟੇ ਹਾਂ, ਤੇ ਪਰ ਆਪਾਂ ਕੁਝ ਗੱਲਾਂ ਜਿਹੜੀਆਂ ਆਪਾਂ ਅੱਜ ਥੋੜੀ ਗਹਿਰਾਈ ਨਾਲ ਗੱਲ ਕਰਨੀ ਆ। ਦੇਖੋ, ਪਾਰਟੀ ਦੀ ਜਿਹੜੀ ਹੋਂਦ ਸੀਗੀ ਉਹ ਤਾਂ ਰੱਖੀ ਗਈ ਸੀਗੀ ਐਸਟੋਰੀਆ, ਜਿਹੜਾ ਸ਼ਹਿਰ ਹੈਗਾ ਕੋਲੰਬੀਆ ਰਿਵਰ ਦੇ ਉੱਤੇ, ਓਰੇਗਨ ਸਟੇਟ ਦੇ ਵਿੱਚ ਜੀ। ਜਿਹੜੇ ਉਹਦੇ ਫਾਊਂਡਿੰਗ ਪ੍ਰਧਾਨ ਸੀਗੇ, ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ, ਸੋਹਣ ਸਿੰਘ ਭਕਨਾ ਜੀ, ਤੇ ਸੋਹਣ ਸਿੰਘ ਭਕਨਾ ਜੀ ਬਾਰੇ ਤਾਂ ਕਾਫੀ ਕੁਝ ਲਿਖਿਆ ਵੀ ਗਿਆ, ਤੇ ਲੋਕਾਂ ਨੂੰ ਉਹਨਾਂ ਦੀ ਜਿਹੜੀਆਂ ਕੰਟਰੀਬਿਊਸ਼ਨਸ ਬਾਰੇ ਕਾਫੀ ਜਾਣਕਾਰੀ ਆ। ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਜਵਾਲਾ ਸਿੰਘ, ਤੇ ਜਿਹੜੇ ਖਜ਼ਾਨਚੀ ਸੀ ਉਹ ਸੀਗੇ ਪੰਡਿਤ ਕਾਂਸੀ ਰਾਮ ਜੀ। ਹਾਂਜੀ, ਪੰਡਿਤ ਕਾਂਸੀ ਰਾਮ ਨੂੰ ਵੀ ਲਾਹੌਰ ਕਨਸਪੀਰੈਂਸੀ ਦੇ ਵਿੱਚ 1915 ਵਿੱਚ ਫਾਂਸੀ ਲੱਗੀ ਸੀ। ਤੇ ਜਿਹੜੇ ਸੀਗੇ ਸੈਕਟਰੀ ਬਣਾਏ ਗਏ ਸੀ, ਉਹ ਬਣਾਏ ਗਏ ਸੀ ਲਾਲਾ ਹਰਦਿਆਲ। ਜਿਹੜੇ ਲਾਲਾ ਹਰਦਿਆਲ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਉਹਨਾਂ ਦਾ ਜਿਹੜਾ ਉਹ ਬੜੇ ਅੱਛੇ ਬੁਲਾਰੇ ਤੇ ਪੜ੍ਹੇ ਲਿਖੇ ਸੀਗੇ, ਪਰ ਉਹਨਾਂ ਦੀ ਜਿਹੜੀ ਗਦਰ ਪਾਰਟੀ ਦੇ ਨਾਲ ਐਸੋਸੀਏਸ਼ਨ ਜਾਂ ਤੁਸੀਂ ਵਫਾਦਾਰੀ ਕਹੋ, ਉਹ ਬੜੀ ਸ਼ਾਰਟ ਲਿਵਡ ਸੀਗੀ। ਉਹ ਕੁਝ ਮਹੀਨਿਆਂ ਬਾਅਦ ਜਦੋਂ ਇੱਥੇ ਸਖਤੀ ਕੀਤੀ ਗਈ, ਜਦੋਂ ਗਦਰ ਪਾਰਟੀ ਤੇ ਸਖਤੀ, ਕਿਉਂਕਿ ਜਿਹੜੀ ਬਰਤਾਨੀਆ ਦੀ ਸਰਕਾਰ ਸੀਗੀ ਉਹ ਇਸ ਚੀਜ਼ ਤੇ ਬਹੁਤ ਗਹਿਰੀ ਨਿਗਾਹ ਰੱਖਦੀ ਸੀ। ਇਹ ਗੱਲ ਆਪਾਂ ਪਹਿਲਾਂ ਵੀ ਕੀਤੀ, ਕਿਉਂਕਿ 1914 ਦੇ ਵਿੱਚ ਵਰਲਡ ਵਾਰ 1 ਸ਼ੁਰੂ ਹੋਈ, ਜਿਹਦੇ ਵਿੱਚ ਕੀ ਜਿਹੜੇ ਮੁੱਖ ਜਿਹੜੇ ਸੀਗੇ ਹਿੱਸਾ ਲੈਣ ਵਾਲੀਆਂ ਤਾਕਤਾਂ ਉਹ ਸੀਗੀਆਂ ਬਰਤਾਨੀਆ ਤੇ ਜਰਮਨੀ। ਠੀਕ ਆ, ਉਹਨਾਂ ਦੇ ਸਾਥੀ ਸੀ। ਉਦੋਂ ਅਮਰੀਕਾ ਇਸ ਲੜਾਈ ਦੇ ਵਿੱਚ ਨਹੀਂ ਸੀ ਕੁੱਦਿਆ। ਠੀਕ ਹੈ। ਬਰਤਾਨੀਆ ਦੀ ਫੌਜ ਦੇ ਵਿੱਚ ਪੰਜਾਬੀਆਂ ਦੀ, ਖਾਸ ਕਰਕੇ ਸਿੱਖ ਰੈਜੀਮੈਂਟਾਂ ਦਾ ਬਹੁਤ ਵੱਡਾ ਰੋਲ ਸੀ। ਜੇ ਕੋਈ ਅਮਰੀਕਾ, ਕੈਨੇਡਾ ਦੇ ਵਿੱਚ ਸਾਡੀ ਕਮਿਊਨਿਟੀ ਨਾਲ ਵਿਤਕਰਾ ਹੁੰਦਾ ਸੀ
ਸੋ ਜਿਹੜੀ ਇੰਗਲੈਂਡ ਦੀ ਜਾਂ ਭਾਰਤ ਦੀ ਬਰਤਾਨਵੀ ਸਰਕਾਰ ਸੀ, ਉਹ ਇਹ ਚੀਜ਼ਾਂ ਨੂੰ ਲੁਕੋ ਕੇ ਰੱਖਣਾ ਚਾਹੁੰਦੀ ਸੀ। ਉਹ ਠੀਕ ਇਹ ਹੈ। ਨਹੀਂ ਦੱਸਣਾ ਚਾਹੁੰਦੀ ਵੀ ਇਹ ਸਾਡੇ ਲੋਕ ਤਾਂ ਇਹ ਸਮਝ ਕੇ ਕੈਨੇਡਾ 'ਚ ਆਏ ਸੀ ਵੀ ਇਹ ਬਰਤਾਨੀਆ ਦਾ ਜਿਹੜਾ ਕਾਮਨਵੈਲਥ ਦਾ ਹਿੱਸਾ। 1908 ਦੇ ਵਿੱਚ ਉਹਨਾਂ ਨੇ ਉੱਥੇ ਕਾਨੂੰਨ ਬਣਾਤਾ ਕਿ ਇਹ ਜਿਹੜੀ ਤੁਸੀਂ ਆਉਣਾ ਤਾਂ ਤੁਸੀਂ ਕੰਟੀਨਿਊਸ ਜਰਨੀ ਨਾਲ ਆਓ। ਤੇ ਦੂਜਾ ਉਹਨਾਂ ਨੇ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਆਪਣੇ ਲੋਕਾਂ ਨੂੰ, ਵੀ ਇਹਨਾਂ ਨੂੰ ਕੱਢ ਕੇ ਇੱਥੋਂ ਬ੍ਰਿਟਿਸ਼ ਹੁੰਡਰਸ, ਜਿਹਨੂੰ ਬਾਅਦ 'ਚ ਬਿਲੀਜ਼ ਕਹਿੰਦੇ, ਉੱਥੇ ਭੇਜਣ ਦੀ ਕੋਸ਼ਿਸ਼ ਕੀਤੀ। ਸੋ ਬੜਾ ਉੱਥੇ ਉੱਥੇ ਇਹ ਵੀ ਗਾਣੇ ਗਾਏ ਜਾਂਦੇ ਸੀ ਵਾਈਟਸ ਓਨਲੀ, ਜਿਹੜਾ ਕੈਨੇਡਾ ਹੈਗਾ। ਸੋ ਕੈਨੇਡਾ ਤਾਂ ਬੇਸਿਕਲੀ ਸੀਗਾ ਹੀ ਬ੍ਰਿਟਿਸ਼ ਸਾਮਰਾਜ ਦਾ ਹਿੱਸਾ। ਸੋ ਉੱਥੇ ਉਹਨਾਂ ਦੇ ਖਿਲਾਫ ਦੰਗੇ ਵੀ ਹੋਏ। ਸੋ ਕਾਫੀ ਕੁਛ 1908 1909 'ਚ ਹੀ ਹੋਣਾ ਸ਼ੁਰੂ ਹੋ ਗਿਆ ਸੀ। ਜਿਹੜੀ ਗੱਲ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ 'ਚ ਬੈਲਹਿੰਗਮ ਹੈ, ਕਿਉਂਕਿ ਮੈਂ ਇੱਕ ਪਿਛਲੇ ਪ੍ਰੋਗਰਾਮ 'ਚ ਬਿਲਿੰਗਮ ਕਹਿਤਾ ਸੀ, ਕਿਉਂਕਿ ਜਿਵੇਂ ਆਪਾਂ ਪੰਜਾਬ 'ਚ ਪੁਲਿਸ ਨੂੰ ਪੁਲਿਸ ਕਹਿ ਦਿੰਦੇ ਆ ਨਾ, ਤੇ ਬਹੁਤੇ ਪੰਜਾਬੀ ਬੈਲਹਿੰਗਮ ਨੂੰ ਬਿਲਿੰਗਮ ਹੀ ਕਹਿ ਦਿੰਦੇ ਨੇ। ਤੇ ਕਿਸੇ ਬੰਦੇ ਨੇ ਕਿਹਾ ਵੀ ਇਹ ਬੰਦਾ ਸ਼ਾਇਦ ਪੜ੍ਹਿਆ ਲਿਖਿਆ ਨਹੀਂ। ਸੋ ਮੈਂ ਤਾਂ ਪੰਜਾਬੀ ਲਹਿਜੇ ਵਿੱਚ ਸ਼ਹਿਰ ਦਾ ਨਾਂ ਲਿਆ ਸੀ, ਤੇ ਅੰਗਰੇਜ਼ੀ ਦੇ ਵਿੱਚ ਤਾਂ ਬੈਲਹਿੰਗਮ ਹੀ ਕਹਿੰਦੇ ਆ। ਤੇ ਉਹ ਵੀ ਆਪਾਂ ਠੀਕ ਕਰ ਦਿੰਦੇ ਆ ਵੀ ਉਹ ਕੋਈ 20-22 ਮੀਲ ਬਾਰਡਰ ਤੋਂ ਹੈ, ਪਰ ਉਹ 35-40 ਮੀਲ ਵੈਂਕੂਵਰ ਤੋਂ ਹੈ। ਉਦੋਂ ਸੜਕਾਂ ਵੀ ਸਿੱਧੀਆਂ ਨਹੀਂ ਸੀ ਹੁੰਦੀਆਂ, ਤੋ ਇਹ ਵੀ ਨਹੀਂ ਕਹਿ ਸਕਦੇ ਵੀ ਉਦੋਂ ਕਿੰਨਾ ਟਾਈਮ ਲੱਗਦਾ ਸੀ ਜਾਣ ਨੂੰ। ਪਰ ਚਲੋ ਉਹ ਗੱਲ ਤੇ ਆਪਾਂ ਨਾ ਜਾਈਏ ਜੀ। ਬੈਲਹਿੰਗਮ ਦੇ ਵਿੱਚ ਆਪਣੇ ਬੰਦਿਆਂ ਨੂੰ 1907 ਵਿੱਚ ਕੱਢ ਦਿੱਤਾ ਗਿਆ, ਜਿਹਨੂੰ ਕਿ ਐਂਟੀ ਹਿੰਦੂ ਰਾਈਟਸ ਆਫ ਬੈਲਹਿੰਗਮ ਕਿਹਾ ਜਾਂਦਾ। ਤੇ ਉਹ ਚਲੀ ਜ਼ਿਆਦਾ ਬਹੁਤੇ ਆਪਣੇ ਪੰਜਾਬੀ ਤੇ ਸਿੱਖ ਭਰਾ ਹੀ ਸੀਗੇ ਉਹਨਾਂ 'ਚ, ਪਰ ਕੁਝ ਹੋਰ ਵੀ ਸੀਗੇ ਭੈਣ ਭਰਾ ਸਾਡੇ। ਭੈਣਾਂ ਤਾਂ ਨਹੀਂ ਸੀ, ਭਰਾ ਹੀ ਸੀਗੇ। ਮੈਂ ਪਹਿਲਾਂ ਵੀ ਗਲਤੀ ਕਹਿ ਹਟਿਆ, ਕਿਉਂਕਿ ਮੋਸਟਲੀ ਬੰਦੇ ਹੀ ਆਏ ਸੀ। ਤੇ ਫਿਰ ਇਦਾਂ ਦਾ ਸੇਮ ਇੰਸੀਡੈਂਟ ਆਪਣਾ ਸੇਂਟ ਜੋਨਸ ਦੇ ਵਿੱਚ ਹੋਇਆ, ਜਿਹੜਾ ਕਿ ਪੋਰਟਲੈਂਡ ਦਾ, ਹੁਣ ਤਾਂ ਪੋਰਟਲੈਂਡ ਦੇ ਵਿੱਚ ਹੀ ਆ ਗਿਆ ਸ਼ਹਿਰ। ਸੋ ਇਹ ਸਾਰੇ ਜਿਹੜੇ ਇੰਸੀਡੈਂਟ ਹੋਏ, ਜਦੋਂ ਆਪਣੇ ਲੋਕਾਂ ਦੇ ਖਿਲਾਫ ਦੰਗੇ ਹੁੰਦੇ ਸੀ, ਤੇ ਕਈ ਜਗ੍ਹਾ ਹੋਟਲਾਂ ਤੇ ਰੈਸਟੋਰੈਂਟ ਅੱਗੇ ਲਿਖਿਆ ਹੁੰਦਾ ਸੀਗਾ ਵੀ ਇੰਡੀਅਨਸ ਤੇ ਡੌਗਸ ਆਰ ਨਾਟ ਅਲਾਉਡ। ਇਹ ਚੀਜ਼ਾਂ ਸਾਰੀਆਂ ਸਾਡੇ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਸੀ, ਤੇ ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਬਰਤਾਨੀਆ ਦੀ, ਕਿਉਂਕਿ ਅਸੀਂ ਬਰਤਾਨੀਆ ਦੇ ਸਿਟੀਜ਼ਨ ਆ, ਤੇ ਬਰਤਾਨੀਆ ਦੀ ਸਰਕਾਰ ਸਾਡੀ ਹੈਲਪ ਕਰੂਗੀ। ਪਰ ਬਰਤਾਨੀਆ ਦੀ ਸਰਕਾਰ ਸਾਡੇ ਲਈ ਬਹੁਤਾ ਕੋਈ ਸਾਰਥਕ ਨਹੀਂ ਸੀ ਉਹਨਾਂ ਦਾ ਅਪਰੋਚ, ਖਾਸ ਕਰਕੇ ਜਿਹੜੇ ਅਮਰੀਕਾ ਕੈਨੇਡਾ 'ਚ ਆਪਣੇ ਲੋਕ ਆਏ ਸੀ। ਉਹਨਾਂ ਨੂੰ ਉਹ ਨਹੀਂ ਸੀ ਚਾਹੁੰਦੇ ਵੀ ਜਿਹੜੇ ਲੋਕ ਬਾਹਰ ਗਏ ਨੇ, ਇਹਨਾਂ ਨੂੰ ਆਜ਼ਾਦੀ ਦੀ ਭਿਣਕ ਲੱਗੇ, ਇਹਨਾਂ ਨੂੰ ਪਤਾ ਲੱਗੇ ਵੀ ਡੈਮੋਕ੍ਰੇਸੀ ਕੀ ਹੁੰਦੀ ਆ, ਲੋਕਾਂ ਦੇ ਹੱਕ ਕੀ ਹੁੰਦੇ ਆ। ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਇੱਥੇ ਦੇ ਸ਼ਹਿਰੀ ਸੀਗੇ ਜਾਂ ਇੱਥੇ ਦੇ ਸਿਟੀਜ਼ਨ ਸੀ, ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਹੱਕ ਸੀਗੇ। ਸੋ ਇਸ ਕਰਕੇ ਬਰਤਾਨੀਆ ਦੀ ਸਰਕਾਰ ਚਾਹੁੰਦੀ ਸੀਗੀ ਵੀ ਇਸ ਚੀਜ਼ ਤੇ ਬਹੁਤ ਸਖਤ ਕੰਟਰੋਲ ਰੱਖਿਆ ਜਾਵੇ। ਵੀ ਇੱਥੋਂ ਕੱਢ ਦਿੱਤੇ ਜਾਣ। ਜਦੋਂ ਇਹ ਇੰਸੀਡੈਂਟ ਹੋਏ ਤਾਂ ਆਪਣੇ ਲੋਕ ਆਰਗੇਨਾਈਜ਼ ਹੋਣੇ ਸ਼ੁਰੂ ਹੋ ਗਏ, ਜਥੇਬੰਦਕ ਰੂਪ ਦੇ ਵਿੱਚ ਹੋਣੇ ਸ਼ੁਰੂ ਹੋ ਗਏ, ਜਿਹਦਾ ਐਂਡ ਰਿਜ਼ਲਟ ਇਹ ਨਿਕਲਿਆ ਵੀ ਗਦਰ ਪਾਰਟੀ ਮਈ 1913 ਦੇ ਵਿੱਚ ਬਣ ਗਈ ਜੀ। ਬਣੀ ਆਸਟ੍ਰੇਲੀਆ ਦੇ ਵਿੱਚ। ਉਹਦੀ ਵਜ੍ਹਾ ਇਹ ਸੀਗੀ ਵੀ ਜਿਹੜਾ ਆਸਟ੍ਰੇਲੀਆ ਸੀਗਾ ਉਹ ਬ੍ਰਿਟਿਸ਼ ਇੰਟੈਲੀਜੈਂਸ ਦੀਆਂ ਨਿਗਾਹ ਤੋਂ ਦੂਰ ਪਰਾਂ ਸੀ, ਕਿਉਂਕਿ ਉਹ ਵੱਡਾ ਸ਼ਹਿਰ ਨਹੀਂ ਸੀ, ਕਿਉਂਕਿ ਉਹ ਜ਼ਿਆਦਾ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਦੀ ਮੌਜੂਦਗੀ ਸੀ ਉਹ ਵੈਂਕੂਵਰ, ਸਿਆਟਲ, ਪੋਰਟਲੈਂਡ ਜਾਂ ਸੈਨ ਫ੍ਰਾਂਸਿਸਕੋ 'ਚ ਤਾਂ ਬਹੁਤ ਵੱਡਾ ਗੜ੍ਹ ਸੀ, ਐਮਬੈਸੀ ਵੀ ਸੀ ਬਰਤਾਨੀਆ ਸਰਕਾਰ ਦੀ। ਜਿਵੇਂ ਆਪਾਂ ਜੌਨ ਹੌਪਕਿੰਸ ਦੀ ਗੱਲ ਕੀਤੀ ਸੀ, ਜਿਹੜਾ ਕਿ ਉਹਨਾਂ ਦਾ ਬ੍ਰਿਟਿਸ਼ ਇੰਟੈਲੀਜੈਂਸ ਦਾ ਬਹੁਤ ਵੱਡਾ ਏਜੰਟ ਸੀ, ਜਿਹੜਾ ਕਿ ਇੱਕ ਇਮੀਗ੍ਰੇਸ਼ਨ ਅਫੀਸਰ ਦੇ ਲੁਕਵੇਂ ਰੂਪ ਦੇ ਵਿੱਚ ਇੱਥੇ ਆਇਆ ਹੋਇਆ ਸੀ, ਕੈਨੇਡਾ ਦੀ ਸਰਕਾਰ ਲਈ ਕੰਮ ਕਰਦਾ ਸੀ। ਪਰ ਬੇਸਿਕਲੀ ਉਹ ਉਹਨਾਂ ਦਾ ਇੱਥੇ ਦਾ ਬਿਊਰੋ 'ਚ ਜਿਹੜੀ ਇੰਟੈਲੀਜੈਂਸ ਦਾ ਹੈਡ ਸੀ। ਉਹ ਸਾਰੀ ਇੰਟੈਲੀਜੈਂਸ ਉੱਥੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਇੱਕ ਬਹੁਤ ਵੱਡਾ ਉਦੋਂ ਇੱਕ ਸਟੇਟ ਸੀਗੀ ਬਰਤਾਨੀਆ ਸਮਾਜ ਦੀ, ਤੇ ਮੇਨ ਉਹਨਾਂ ਨੂੰ ਇਹ ਡਰ ਸੀਗਾ ਵੀ ਇਹਦੇ ਨਾਲ ਜਿਹੜੀਆਂ ਫੌਜਾਂ ਨੇ, ਖਾਸ ਕਰਕੇ ਸਿੱਖ ਫੌਜੀ ਨੇ, ਉਹਨਾਂ ਥਾਈਂ ਇਹ ਗੱਲਾਂ ਨਹੀਂ ਪਹੁੰਚਣੀਆਂ ਚਾਹੀਦੀਆਂ। ਤੇ ਇਹ ਜਿਹੜੀ ਗੱਲ ਬਦਲੀ ਨਾ, ਜਿਹੜਾ ਸਾਰਾ ਇਹ ਹਾਲਾਤ ਬਦਲੇ, ਇਹ ਬਦਲੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਜਦੋਂ ਆਇਆ, ਉਹ ਆਹੀ ਮਈ ਦੇ ਮਹੀਨੇ 'ਚ ਹੀ ਆਏ ਸੀ, ਗੁਰੂ ਨਾਨਕ ਜਹਾਜ਼। ਹਾਂਜੀ। ਤੇ ਉਹ ਜਦੋਂ ਸ਼ਿਪ 2 ਮਹੀਨੇ ਇੱਥੇ ਰਿਹਾ ਵੈਂਕੂਵਰ ਦੇ ਹਾਰਬਰ ਦੇ ਵਿੱਚ, ਤੇ ਉਹਨਾਂ ਨੂੰ ਉਤਰ ਨਹੀਂ ਦਿੱਤਾ ਗਿਆ। ਸੋ ਉਦੋਂ ਇਹ ਗੱਲ ਜੱਗ ਜ਼ਾਹਿਰ ਹੋ ਗਈ। ਉਦੋਂ ਇਹ ਮੀਡੀਆ ਨੇ ਖਬਰ ਬਹੁਤ ਕਵਰ ਕੀਤੀ, ਅਮਰੀਕਾ ਤੇ ਇੰਟਰਨੈਸ਼ਨਲ ਮੀਡੀਆ। ਜੇ ਤੁਸੀਂ ਈਵਨ ਕਿ ਫ੍ਰੈਜ਼ਨੋ ਦੇ ਨਿਊਜ਼ਪੇਪਰਾਂ 'ਚ ਵੀ ਉਹ ਖਬਰਾਂ ਹੈਗੀਆਂ ਉਸ ਜ਼ਮਾਨੇ, ਜੇ ਤੁਸੀਂ ਗੂਗਲ ਕਰਕੇ ਦੇਖੋ। ਸੋ ਉਹ ਖਬਰਾਂ ਇੰਡੀਆ ਜਾਣੀਆਂ ਸ਼ੁਰੂ ਹੋ ਗਈਆਂ, ਤੇ ਇਸ ਚੀਜ਼ ਦੀ ਕਾਫੀ ਤਕਲੀਫ ਸੀਗੀ ਬਰਤਾਨੀਆ ਸਰਕਾਰ ਨੂੰ ਵੀ ਇਹਦੇ ਨਾਲ ਜਿਹੜੇ ਉੱਥੇ ਦੇ ਲੋਕ ਭੜਕ ਨਾ ਜਾਣ। ਸੋ ਇਸ ਕਰਕੇ ਉਹ ਖਬਰਾਂ ਨੂੰ, ਇਸੇ ਕਰਕੇ ਉਹ ਬੰਦੇ ਜਦੋਂ ਆਪਣੇ
ਕਾਮਾਗਾਟਾ ਮਾਰੂ ਵਾਲੇ ਵਾਪਸ ਵੀ ਗਏ, ਉਹਨਾਂ ਨੂੰ ਕਲਕੱਤੇ ਤੋਂ ਪਹਿਲਾਂ ਬੁਝ-ਬੁਝ ਹੀ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਬੰਦਿਆਂ ਨੂੰ ਤਾਂ ਗੱਡੀ 'ਚ ਬਿਠਾ ਕੇ ਉਹ ਸਿੱਧਾ ਪੰਜਾਬ ਲੈ ਗਏ ਤੇ ਕੁਝ ਜਿਨ੍ਹਾਂ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ, ਉਹ ਚਾਹੁੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਨਮਾਨ ਦੇ ਨਾਲ ਕਲਕੱਤੇ ਦੇ ਗੁਰਦੁਆਰੇ 'ਚ ਪਹੁੰਚਾ ਦਿੱਤਾ ਜਾਵੇ। ਉਹ ਉੱਥੇ ਫਿਰ ਗੋਲੀ ਚੱਲੀ, ਕਈ ਬੰਦਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਉਹ ਚੀਜ਼ ਨੂੰ, ਇਹ ਸਾਰੀਆਂ ਖਬਰਾਂ ਨੂੰ ਲੁਕਾਉਣ ਦੇ ਲਈ ਬ੍ਰਿਟਾਨੀਆ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ। ਪਰ ਉਹ ਗੱਲ ਬੇਸ਼ੱਕ ਉਹਨਾਂ ਨੇ ਪੰਜਾਬ ਥਾਈਂ ਤਾਂ ਸ਼ਾਇਦ ਇੰਨੀ ਨਹੀਂ ਪਹੁੰਚਣ ਦਿੱਤੀ, ਪਰ ਜਿਹੜੇ ਬਾਹਰ ਸਾਡੇ ਪੰਜਾਬੀ ਜਾਂ ਸਿੱਖ ਭਰਾ ਬੈਠੇ ਸੀ, ਉਹਨੇ ਇਹ ਦੇਖਿਆ ਵੀ ਬ੍ਰਿਟਾਨੀਆ ਦੀ ਇੱਕ ਪਾਸੇ ਤੋਂ ਕਹਿੰਦੇ ਆ ਜੀ ਅਸੀਂ ਡੈਮੋਕ੍ਰੈਟਿਕ ਆ, ਅਸੀਂ ਇਨਸਾਫ ਪਸੰਦ ਆ, ਤੇ ਦੂਜੇ ਪਾਸੇ ਉਹ ਸਾਡੇ ਬੰਦਿਆਂ ਨੂੰ ਏਦਾਂ ਵਿਤਕਰਾ ਕੀਤਾ ਜਾਂਦਾ। ਸੋ ਇਹ ਚੀਜ਼ਾਂ ਨੇ ਸਾਰੀਆਂ ਨੇ ਸਾਡੇ ਲੋਕਾਂ ਨੂੰ ਬਹੁਤ ਗੁੱਸਾ ਤੇ ਇਹ ਮਹਿਸੂਸ ਕਰਾਇਆ ਵੀ ਅਸੀਂ ਇੱਕ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਸਾਡੇ ਕੋਈ ਹੱਕ ਨਹੀਂ ਹੈਗੇ। ਇਸੇ ਕਰਕੇ ਸਾਡੇ ਨਾਲ ਅਮਰੀਕਾ ਕੈਨੇਡਾ 'ਚ ਵੀ ਮਾੜਾ ਸਲੂਕ ਕੀਤਾ ਜਾਂਦਾ ਕਿਉਂਕਿ ਅਸੀਂ ਗੁਲਾਮ ਕੌਮ ਹੈਗੀਆਂ। ਸੋ ਇਹ ਗੱਲਾਂ ਆਪਾਂ ਪਹਿਲਾਂ ਵੀ ਕੀਤੀਆਂ ਨੇ ਤੇ ਪਰ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਵੀ ਜਦੋਂ ਆਸਟਰੀਆ 'ਚ ਪਾਰਟੀ ਬਣ ਗਈ, ਉਸ ਤੋਂ ਬਾਅਦ ਇਹ ਗਤੀਵਿਧੀਆਂ ਸਾਰੀਆਂ ਕੈਲੀਫੋਰਨੀਆ 'ਚ ਆ ਗਈਆਂ ਤੇ ਇਹ ਹੌਲੀ-ਹੌਲੀ ਜਿਹੜੇ ਆਪਣੇ ਕਿਰਤੀ ਕਿਸਾਨ ਲੋਕ ਸੀਗੇ, ਉਹ ਵੀ ਇਹ ਗੱਲ ਉਹਨਾਂ ਤਾਈਂ ਪਹੁੰਚਣੀ ਸ਼ੁਰੂ ਹੋ ਗਈ ਤੇ ਇਹਦੇ ਵਿੱਚ ਜਿਹੜਾ ਸਟਾਕਟਨ ਗੁਰੂ ਘਰ ਦਾ ਰੋਲ ਆ ਉਹ ਕਾਫੀ ਵੱਡਾ ਹੈਗਾ। ਉਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ। ਬੇਸ਼ੱਕ ਹੀ ਉਹ ਮੀਟਿੰਗਾਂ ਸੈਨ ਫਰਾਂਸਿਸਕੋ 'ਚ ਵੀ ਹੁੰਦੀਆਂ ਸੀਗੀਆਂ, ਬਰਕਲੇ 'ਚ ਵੀ ਹੁੰਦੀਆਂ ਸੀ। ਜਿਹੜੀ ਉਸ ਸਟਰਗਲ ਦੀ ਜਿਹੜੀ ਬੈਕਬੋਨ ਸੀ ਉਹ ਆਮ ਕੰਮ ਕਰਨ ਵਾਲੇ ਲੋਕ ਸੀ। ਆਪਣੇ ਕਈ ਹਜ਼ਾਰ ਬੰਦੇ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹੋਏ ਸੀ, ਖਾਸ ਕਰਕੇ ਉਹ ਨਾਰਦਰਨ ਕੈਲੀਫੋਰਨੀਆ, ਸਟਾਕਟਨ, ਯੂਬਾ ਸਿਟੀ, ਇਹ ਇਲਾਕੇ ਫਰੈਜ਼ਨੋ ਏਰੀਆ, ਇਸ ਏਰੀਏ ਦੇ ਵਿੱਚ ਕਾਫੀ ਵੱਡੀ ਤਾਦਾਦ ਸੀਗੀ। ਸਟਾਕਟਨ ਇੱਕ ਬੜਾ ਇੰਪੋਰਟੈਂਟ ਸ਼ਹਿਰ ਸੀ ਕਿਉਂਕਿ ਇਹ ਇੱਕ ਬੰਦਰਗਾਹ ਵੀ ਸੀ। ਉਸ ਜ਼ਮਾਨੇ ਦੇ ਵਿੱਚ ਹਵਾਈ ਜਹਾਜ਼ਾਂ ਦੀ ਬਜਾਏ ਜ਼ਿਆਦਾ ਸਫ਼ਰ ਸਮੁੰਦਰੀ ਜਹਾਜ਼ਾਂ ਜਾਂ ਰੇਲ ਗੱਡੀਆਂ ਤੇ ਹੀ ਕੀਤਾ ਜਾਂਦਾ ਸੀ ਤੇ ਆਮ ਲੋਕਾਂ ਕੋਲੇ ਕਾਰਾਂ ਵੀ ਨਹੀਂ ਸੀ ਹੁੰਦੀਆਂ। ਕਾਰਾਂ ਜੇ ਸ਼ੁਰੂ ਹੋਈਆਂ ਸੀ। ਸੋ ਇੱਕ ਸਟਾਕਟਨ ਦੀ ਇੱਕ ਖਾਸ ਮਹੱਤਤਾ ਸੀ। ਉੱਥੇ ਆਪਣੇ ਜਿਹੜੇ ਸੀਗੇ ਦੋ ਬਜ਼ੁਰਗ ਸੀ ਗਦਰੀ ਬਾਬੇ, ਜਿਹੜੇ ਕਿ 1908 ਵਿੱਚ ਇੱਥੇ ਅਮਰੀਕਾ 'ਚ ਪਹੁੰਚੇ ਸੀ। ਬੇਸ਼ੱਕ ਉਹ ਅੱਡ-ਅੱਡ ਤਰੀਕੇ ਨਾਲ ਪਹੁੰਚੇ। ਮੈਂ ਜ਼ਿਆਦਾ ਗੱਲ ਉਹਨਾਂ ਬਾਰੇ ਕਰਨਾ ਚਾਹੁੰਦਾ। ਇੱਕ ਤਾਂ ਸੀਗੇ ਉਹਨਾਂ 'ਚ ਸਰਦਾਰ ਜਵਾਲਾ ਸਿੰਘ। ਸਰਦਾਰ ਜਵਾਲਾ ਸਿੰਘ ਸੀਗੇ, ਉਹ ਇੱਕ ਬੜੇ ਹੰਬਲ ਬਿਗਨਿੰਗ ਸੀ, ਘੁਮਾਰ ਫੈਮਿਲੀ ਨੂੰ ਬਿਲੋਂਗ ਕਰਦੇ ਸੀ। ਬੜਾ ਸਿੱਖੀ 'ਚ ਉਹਨਾਂ ਪਰਿਵਾਰ ਦਾ ਬੜਾ ਪੂਰਾ ਵਿਸ਼ਵਾਸ ਸੀਗਾ ਤੇ ਹਾਂਜੀ। ਤੇ ਉਹ 1908 ਦੇ ਵਿੱਚ ਵਾਇਆ ਪਨਾਮਾ ਉਹ ਕੈਲੀਫੋਰਨੀਆ ਪਹੁੰਚੇ। ਤੇ ਸੇਮ ਟਾਈਮ ਤੇ ਜਿਹੜੇ ਬਾਬਾ ਜਿਹਨਾਂ ਨੂੰ ਬਾਅਦ ਸੰਤ ਵੀ ਕਿਹਾ ਜਾਂਦਾ, ਉਹਦੇ ਬਾਰੇ ਆਪਾਂ ਦੱਸਾਂਗੇ ਵੀ ਕਿਉਂ ਕਿਹਾ ਜਾਂਦਾ ਸੰਤ ਉਹਨਾਂ ਨੂੰ, ਵਿਸਾਖਾ ਸਿੰਘ, ਉਹ ਆਏ ਸੀਗੇ। ਪਿੰਡ ਹੈਗਾ ਦੀਦੜ। ਇਹ ਤਰਨਤਾਰਨ 'ਚ ਹੈ, ਪਹਿਲਾਂ ਅੰਮ੍ਰਿਤਸਰ ਡਿਸਟ੍ਰਿਕਟ ਸੀਗਾ। ਬੇਸਿਕਲੀ ਇਹ ਦੋਨੋਂ ਹੀ ਅੰਮ੍ਰਿਤਸਰ ਤੋਂ ਆਏ ਸੀ, ਅੱਡ-ਅੱਡ ਪਿੰਡਾਂ ਤੋਂ। ਜਿਹੜਾ ਦੀਦੜ ਪਿੰਡ ਹੈਗਾ ਉੱਥੋਂ ਇਹ ਆਏ ਸੀ ਤੇ ਇਹ ਇੱਕ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਬ੍ਰਿਟਾਨੀਆ ਦੀ ਫੌਜ ਵਿੱਚ ਵੀ ਭਰਤੀ ਹੋਏ। ਉੱਥੇ ਇਹਨਾਂ ਨੇ ਐਜ਼ ਅ ਗ੍ਰੰਥੀ ਵੀ ਕੰਮ ਕੀਤਾ ਤੇ 1908 'ਚ ਉਹ ਵੀ ਇੱਥੇ ਪਹੁੰਚ ਗਏ। ਤੇ ਜਦੋਂ ਇਹਨਾਂ ਦੋਨਾਂ ਦਾ ਮੇਲ ਮਿਲਾਪ ਹੋਇਆ ਤੇ ਇਹਨਾਂ ਨੇ ਨਾ ਰਲ ਕੇ ਇੱਕ 500 ਏਕੜ ਦੀ ਜ਼ਮੀਨ ਲੀਜ਼ ਤੇ ਲਈ। ਹੋਲਟ ਜਗ੍ਹਾ ਹੈਗੀ ਆ, HOLT, ਹੋਲਟ, ਜਿਹੜੀ ਬਿਲਕੁਲ ਸਟਾਕਟਨ ਦੇ ਲਾਗੇ ਆ। ਹੋਲਟ ਕਰਕੇ ਸ਼ਹਿਰ। ਹਾਂਜੀ, 1910 ਦੇ ਵਿੱਚ ਮੇਰੇ ਖਿਆਲ 'ਚ ਇਹਨਾਂ ਨੇ ਇਹ ਥਾਂ ਲੀਜ਼ ਤੇ ਲਈ ਸੀ ਤੇ ਇਹਨਾਂ ਨੂੰ ਬਹੁਤ ਚੰਗਾ ਮੁਨਾਫਾ ਹੋਇਆ। ਪੋਟੈਟੋ ਕਿੰਗ ਵੀ ਇਹਨਾਂ ਨੂੰ ਕਿਹਾ ਜਾਂਦਾ, ਆਲੂਆਂ ਦੇ ਬਾਦਸ਼ਾਹ ਜੀ ਕਿਹਾ ਜਾਂਦਾ ਇਹਨਾਂ ਨੂੰ। ਤੇ ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਸੁਣਨੀਆਂ ਬਹੁਤ ਮਤਲਬ ਜ਼ਰੂਰੀ ਨੇ। ਆਪਾਂ ਪਹਿਲਾਂ ਹੁਣ ਵਿਸਾਖਾ ਸਿੰਘ ਜੀ ਦਾ ਤੁਸੀਂ ਦੱਸ ਰਹੇ ਆ। ਹਾਂਜੀ, ਮਤਲਬ ਇਹ ਇਕੱਠੇ ਹੀ ਸੀਗੇ। ਤੇ ਇਹਨਾਂ ਦੀ ਜਿਹੜਾ ਵਿਸਾਖਾ ਸਿੰਘ ਸੀ ਉਹ ਜ਼ਿਆਦਾ ਜਿਹੜੇ ਸੀਗੇ ਮਤਲਬ ਜਿਹੜਾ ਇਹ ਆਪਸ ਇਕੱਠੇ ਕੰਮ ਕਰਦੇ ਸੀਗੇ ਤੇ ਇਹਨਾਂ ਦੇ ਨਾਲ ਹੋਰ ਵੀ ਕਈ ਮੇਰੇ ਖਿਆਲ 2-3 ਸ਼ਖਸ ਸੀਗੇ, ਉਹ ਆਪਾਂ ਉਹਨਾਂ ਤੇ ਬਾਅਦ ਚ ਆਵਾਂਗੇ। ਪਰ ਮੇਨ ਸੀ ਜਿਹੜਾ ਕਹਿੰਦੇ ਵੀ ਬਾਹਰ ਦਾ ਕੰਮ ਜ਼ਿਆਦਾ ਕਰਦੇ ਸੀ ਜਵਾਲਾ ਸਿੰਘ, ਤੇ ਜਿਹੜਾ ਖੇਤ ਦੇ ਕੰਮ ਕਰਨ ਵਾਲਾ ਜਾਂ ਹੋਰ ਸੀ ਉਹ ਜ਼ਿਆਦਾ ਕਰਦੇ ਸੀ ਵਿਸਾਖਾ ਸਿੰਘ। ਤੇ ਜਿਹੜੇ ਵਿਸਾਖਾ ਸਿੰਘ ਸੀਗੇ ਉਹ ਬੜੀ ਧਾਰਮਿਕ ਵਿਰਤੀ ਵਾਲੇ ਇਨਸਾਨ ਸੀ ਤੇ ਇਹਨਾਂ ਨੇ ਉਸੇ ਆਪਣੇ ਰੈਂਚ ਦੇ ਵਿੱਚ ਹੀ
ਗੁਰੂ ਗ੍ਰੰਥ ਸਾਹਿਬ ਦੀ ਬੀੜ ਮੰਗਾਈ ਤੇ ਉੱਥੇ ਇਹਨਾਂ ਨੇ ਵੀਕਲੀ ਸਮਾਗਮ ਕਰਨੇ ਸ਼ੁਰੂ ਕਰਤੇ। ਠੀਕ ਆ। ਉਹਦੇ ਨਾਲ ਜਿਹੜੇ ਹੋਰ ਵੀ ਆਪਣੇ ਪੰਜਾਬੀਆਂ ਦੇ ਰੈਂਚ ਸੀਗੇ, ਇੱਕ ਉੱਥੇ ਸਰਦਾਰ ਮੇਰੇ ਖਿਆਲ ਆਨੰਦ ਸਿੰਘ ਵੀ ਸੀਗੇ, ਉੱਥੇ ਵੀ ਉਹਨਾਂ ਦੇ ਘਰ ਵੀ ਵੀਕਐਂਡ ਤੇ ਸਮਾਗਮ ਹੁੰਦੇ ਸੀ ਤੇ ਉੱਥੇ ਇਹ ਮਸਲੇ ਵੀ ਡਿਸਕਸ ਕੀਤੇ ਜਾਂਦੇ ਸੀ ਵੀ ਸਾਨੂੰ ਇੱਥੇ ਸਾਡੇ ਨਾਲ ਵਿਤਕਰਾ ਹੁੰਦਾ, ਸਾਨੂੰ ਹੋਟਲਾਂ 'ਚ ਨਹੀਂ ਜਾਣ ਦਿੱਤਾ ਜਾਂਦਾ, ਜਾਂ ਸਾਡੇ ਨਾਲ ਦੱਸਿਆ ਜਾਂਦਾ। ਇਹਨਾਂ ਨੇ ਇੱਕ ਵਾਰੀ ਇਹ ਕਿਤੇ ਆਲੂ ਲਿਜਾ ਰਹੇ ਸੀਗੇ ਤੇ ਇਹਨਾਂ ਨੂੰ ਕਿਸੇ ਨਸਲੀ ਬੰਦੇ, ਕਿਸੇ ਗੋਰੇ ਨੇ ਤੰਗ ਕੀਤਾ ਤੇ ਇਹਨੇ ਚੰਗਾ ਉਹਨਾਂ ਨੇ ਬੈਲਟ ਨਾਲ ਫੈਂਟਾ ਲਾਇਆ ਉਹਦਾ, ਉਹਨਾਂ ਨੇ ਗੱਡੀ ਦੇ ਵਿੱਚ ਵੀ ਬੜੇ ਦਲੇਰ ਬੰਦੇ ਸੀਗੇ ਤੇ ਏਦਾਂ ਨਹੀਂ ਸੀ ਵੀ ਉਹ ਵੀ ਜਾਤੀ ਝੱਲਣ ਵਾਲੇ ਨਹੀਂ ਸੀਗੇ, ਜਾਤੀ ਕਰਦੇ ਵੀ ਨਹੀਂ ਸੀ, ਪਰ ਬੜੇ ਹੌਸਲੇ ਵਾਲੇ ਸੀ। ਸਹੀ ਹੈ। ਇਹ ਫਿਰ ਕੀ ਹੋਇਆ ਜੀ, ਜਦੋਂ ਗਦਰ ਪਾਰਟੀ ਬਣ ਗਈ, ਉਹਦੀਆਂ ਐਕਟੀਵਿਟੀਜ਼ ਜ਼ਿਆਦਾ ਕੈਲੀਫੋਰਨੀਆ ਸ਼ਿਫਟ ਹੋ ਗਈਆਂ ਤੇ ਉਹ ਇਹਨਾਂ ਦੇ ਜਿਹੜੇ ਰੈਂਚ ਸੀਗੇ ਉੱਥੇ ਵੀ ਉਹ ਐਕਟੀਵਿਟੀਜ਼ ਸ਼ੁਰੂ ਹੋ ਗਈਆਂ। ਉੱਥੇ ਹਰਦਿਆਲ ਵੀ ਆਉਂਦਾ ਰਿਹਾ, ਹਰਦਿਆਲ ਵੀ ਇਹਨਾਂ ਕੋਲੇ ਆਇਆ, ਹੋਰ ਵੀ ਜਿਹੜੇ ਗਦਰ ਪਾਰਟੀ ਦੇ ਇਵਨ ਸੋਹਣ ਸਿੰਘ ਭਗਨਾ ਜੀ ਵੀ ਇਹਨਾਂ ਕੋਲ ਆਉਂਦੇ ਰਹੇ ਨੇ। ਤੇ 1913 ਦੇ ਵਿੱਚ ਦਸੰਬਰ ਦੇ 31 ਨੂੰ ਇੱਕ ਬਹੁਤ ਵੱਡੀ ਸੈਕਰਾਮੈਂਟੋ 'ਚ ਕਾਨਫਰੰਸ ਹੋਈ ਸੀ। ਓਕੇ, ਤੇ ਉਹ ਕਾਨਫਰੰਸ ਸੀਗੀ ਇਹ ਜੀ ਗਦਰ ਪਾਰਟੀ ਦੀ, ਜਿਹੜੀ ਬਹੁਤ ਬੰਦੇ ਆਏ ਸੀ ਉੱਥੇ। ਓਕੇ, ਤੇ ਉਹਦੀ ਜਿਹੜੀ ਮੇਨ ਆਰਗੇਨਾਈਜੇਸ਼ਨ ਦੇ ਵਿੱਚ ਕਾਫੀ ਵੱਡਾ ਰੋਲ ਸੀ ਸਰਦਾਰ ਜਵਾਲਾ ਸਿੰਘ ਦਾ, ਤੇ ਉੱਥੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਵੀ ਚੁਣਿਆ ਗਿਆ ਸੀ ਪਾਰਟੀ ਦੇ। ਸੋ ਚਲੋ ਇਹ ਤਾਂ ਉਹਨਾਂ ਦਾ, ਮੈਂ ਮਤਲਬ ਇੱਕ ਇਹ ਤੇ ਤਾਂ ਤੱਥ ਤੁਸੀਂ ਇੰਟਰਨੈਟ ਤੋਂ ਲੱਭ ਸਕਦੇ ਹੋ। ਜਿਹੜੀਆਂ ਗੱਲਾਂ ਲੱਭਣੀਆਂ ਬਹੁਤ ਔਖੀਆਂ ਨੇ, ਮੈਂ ਕਾਫੀ ਦਿਨਾਂ ਤੋਂ ਟਰਾਈ ਕਰ ਰਿਹਾ, ਕਿਉਂਕਿ ਇਹਨਾਂ ਬਾਰੇ ਜਿਹੜਾ ਹਿਸਟਰੀ ਆ ਉਹ ਬੜੀ ਕਿਸੇ ਨੇ ਪ੍ਰੋਪਰਲੀ ਇਕੱਠੀ ਕਰਕੇ ਨਹੀਂ ਲਿਖੀ ਹੋਈ, ਉਹ ਖਿੰਡਵੀ ਹਿਸਟਰੀ ਆ। ਉਹਦੇ ਲਈ ਮੈਂ ਧੰਨਵਾਦੀ ਹਾਂ ਡਾਕਟਰ ਓਂਕਾਰ ਸਿੰਘ ਬਿੰਦਰਾ। ਡਾਕਟਰ ਬਿੰਦਰਾ ਨੇ ਇਹਨਾਂ ਬਾਰੇ ਇੱਕ ਬਹੁਤ ਸੋਹਣਾ ਆਰਟੀਕਲ ਲਿਖਿਆ ਹੈਗਾ, ਜੋ ਕਿ 2012 ਦੇ ਵਿੱਚ ਜਦੋਂ ਸਟਾਕਟਨ ਗੁਰੂ ਘਰ ਦੀ 100 ਸਾਲਾ ਬਰਸੀ ਮਨਾਈ ਗਈ ਸੀ ਤੇ ਉੱਥੇ ਇੱਕ ਬੁਕਲੇਟ ਛਾਪੀ ਗਈ ਸੀ। ਉਹਦੇ ਸਰਦਾਰ ਡਾਕਟਰ ਐਕਚੁਅਲੀ ਹੀ ਵਾਜ਼ ਅ PhD ਫਰੋਮ ਬਰਕਲੀ, ਐਂਟੋਮੋਲੋਜੀ ਦੀ PhD ਸੀ ਡਾਕਟਰ ਬਿੰਦਰਾ ਦੀ, ਤੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ। ਤੇ ਦੂਜਾ ਮੈਨੂੰ ਸਰਦਾਰ ਗੁਲਿੰਦਰ ਸਿੰਘ ਗਿੱਲ ਨੇ ਇੱਕ ਭੇਜਿਆ ਵੀ ਜਿਹੜੀ ਵਿਸਾਖਾ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਇੱਕ ਕਵਿਤਾ ਦੇ ਰੂਪ 'ਚ ਲਿਖੀ ਹੋਈ ਆ, ਉਹ ਗੁਰਮੁਖੀ 'ਚ ਲਿਖੀ ਹੋਈ ਆ, ਉਹ ਪੁਰਾਣੇ ਸਟਾਈਲ ਦੀ ਗੁਰਮੁਖੀ ਜਦੋਂ ਜੋੜ ਕੇ ਲਿਖਦੇ ਸੀ। ਸੋ ਸਾਨੂੰ ਕਿਸੇ, ਮੈਂ ਵਿਦਵਾਨ ਨੂੰ ਬੇਨਤੀ ਕਰਾਂਗਾ ਵੀ ਜੇ ਕੋਈ ਪ੍ਰੋਗਰਾਮ ਸੁਣਦਾ ਹੋਵੇ, ਅਸੀਂ ਉਹ ਸਾਰੀ ਕਵਿਤਾ ਨੂੰ ਇੰਗਲਿਸ਼ ਦੇ ਵਿੱਚ ਸੌਖੀ ਕਰਕੇ ਟਰਾਂਸਲੇਟ ਕਰੀਏ, ਵੀ ਜਿਹੜੀ ਨੈਕਸਟ ਪੀੜ੍ਹੀ ਉਹ ਸਾਰੀ ਹਿਸਟਰੀ ਹੈ ਜੀ ਸਟਾਕਟਨ ਗੁਰੂ ਘਰ ਬਣਨ ਦੀ, ਤੇ ਗਦਰ ਪਾਰਟੀ ਬਾਰੇ ਵੀ ਜੋ ਉਹਨਾਂ ਨੇ ਐਕਟੀਵਿਟੀਜ਼ ਕੀਤੀਆਂ, ਜੋ ਉਹਨਾਂ ਨਾਲ ਹੋਇਆ, ਉਹ ਉਹਨਾਂ ਨੇ ਉਸ ਕਵਿਤਾ ਦੇ ਵਿੱਚ ਲਿਖਿਆ ਹੋਇਆ। ਪਰ ਉਹਨੂੰ ਥੋੜਾ ਜਿਹਾ ਸਾਨੂੰ ਸਿੰਪਲੀਫਾਈ ਕਰਕੇ ਆਮ ਸੰਗਤ ਤਾਈਂ ਪਹੁੰਚਾਉਣ ਦੀ ਲੋੜ ਆ। ਸੋ ਹੁਣ ਹੋਇਆ ਕੀ ਵੀ ਇੰਨੇ ਨੂੰ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਗੱਲ ਕੀਤੀ ਸੀਗੀ ਵੀ ਖਾਲਸਾ ਪੈਸੀਫਿਕ ਖਾਲਸਾ ਦੀਵਾਨ ਸੁਸਾਇਟੀ ਬਣੀ। ਸ਼ੁਰੂਆਤ ਉਹਦੀ ਕੈਨੇਡਾ 'ਚ ਹੋਈ, ਤੇ ਜਿਹੜਾ ਆਪਣਾ ਗੁਰੂ ਘਰ ਸੀਗਾ ਰੋਸ ਸਟਰੀਟ ਵਾਲਾ, ਉਹ ਵੀ ਉਹਦੇ ਨਾਲ ਐਫੀਲੀਏਟ ਹੋਇਆ। ਤੇ ਉਸ ਤੋਂ ਬਾਅਦ ਉਹ 1911 ਦੇ ਵਿੱਚ ਇੱਥੇ ਜਿਹੜੀ ਉਹ ਤੇਜਾ ਸਿੰਘ ਉਹਨਾਂ ਨੇ ਉਹਨੂੰ ਇਨਕੋਰਪੋਰੇਟ ਕੀਤਾ। ਪਰ ਉਹ ਜੋ ਪਹਿਲੀ ਵਾਰੀ ਇਹਨਾਂ ਦੀ ਇੱਕ ਗੈਦਰਿੰਗ ਹੋਈ ਤੇ ਉੱਥੇ ਇਹ ਫੈਸਲਾ ਕੀਤਾ ਗਿਆ, ਇਹ ਆਨੰਦ ਸਿੰਘ ਦੇ ਕੈਂਪ ਤੇ ਹੋਈ ਸੀ, ਵੀ ਸਾਨੂੰ ਇੱਥੇ ਗੁਰੂ ਘਰ ਬਣਾਉਣ ਦੀ ਲੋੜ ਹੈ। तो फिर की होया जी, उन्होंने उस तो जिहड़ी सब तो वड्डी फंडिंग सी ना, सब तो पहली फंडिंग डोनेशन जिहड़ी दित्ती सी वो सरदार जवाला सिंह ते सरदार विसाखा सिंह ने गुरु घर लई डोनेशन दित्ती, ते फिर होर संगत सारी ने बाद चढ़ के हिस्सा लिया सी। कहा जांदा भी तकरीबन $1,00,000 इकट्ठा हो गया सी पहली वारी वो। ते फिर जिहड़ा ग्रांट स्ट्रीट ते घर सी उत्थे इन्हां ने घर लिया, घर खरीद लिया। ਜਦੋਂ ਘਰ ਖਰੀਦਿਆ ਉੱਥੇ ਨਿਸ਼ਾਨ ਸਾਹਿਬ ਲਾਇਆ ਤੇ ਉੱਥੇ ਗੋਰੇ ਆ ਕੇ ਪ੍ਰੋਟੈਸਟ ਕਰਨ ਲੱਗ ਗਏ। ਤੇ ਫਿਰ ਸੰਤ ਤੇਜਾ ਸਿੰਘ ਨੇ ਉਹਨਾਂ ਨੂੰ ਇੰਗਲਿਸ਼ ਵਿੱਚ ਸਮਝਾਇਆ ਵੀ ਇਹ ਤਾਂ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ, ਸਾਂਝੀਵਾਲਤਾ ਦੀ ਗੱਲ ਕਰਨਾ ਵੀ ਇਹ ਧਾਰਮਿਕ ਪਲੇਸ ਆ, ਇਸ ਕਰਕੇ ਸਾਡਾ ਧਾਰਮਿਕ ਨਿਸ਼ਾਨ ਹੈ। ਸੋ ਫਿਰ ਉਹ ਗੋਰਿਆਂ ਨੂੰ ਪੈਸੀਫਾਈ ਕੀਤਾ ਉਹਨਾਂ ਨੇ, ਤੇ ਫਿਰ ਇਹ ਉੱਥੇ ਗੁਰੂ ਘਰ ਦੀ ਕੰਸਟਰਕਸ਼ਨ ਸ਼ੁਰੂ ਹੋਈ ਤੇ ਉਹ 1915 ਦੇ ਵਿੱਚ ਜਾ ਕੇ ਕੰਪਲੀਟ ਹੋਈ। ਪਰ ਜਿਹੜੇ ਇਸ ਗੁਰੂ ਘਰ ਦੇ ਪਹਿਲੇ ਮਤਲਬ ਮੇਨ ਪ੍ਰਬੰਧਕ ਸੀਗੇ, ਉਹ ਉਹਨਾਂ ਦੇ ਨਾਂ, ਉਹਨਾਂ ਦੀ ਜੀਵਨੀ ਦੇ ਵਿੱਚ ਜੋ ਉਹਨਾਂ ਨੇ ਕਵਿਤਾ ਲਿਖੀ ਆ ਸਰਦਾਰ ਵਿਸਾਖਾ ਸਿੰਘ ਨੇ, ਉਹਦੇ ਮੁਤਾਬਕ ਜਵਾਲਾ ਸਿੰਘ ਜੀ ਪ੍ਰਧਾਨ ਸੀਗੇ, ਵਿਸਾਖਾ ਸਿੰਘ ਜੀ ਵਾਈਸ ਪ੍ਰਧਾਨ ਸੀਗੇ,
ਸੰਤੋਖ ਸਿੰਘ ਸੀਗੇ ਜਿਹੜੇ ਕਿ ਬੜੇ ਪੜ੍ਹੇ ਲਿਖੇ ਇੰਗਲਿਸ਼ ਚੰਗੀ ਤਰ੍ਹਾਂ ਬੋਲ ਲੈਂਦੇ ਸੀ, ਉਹਨਾਂ ਨੂੰ ਇਹਨਾਂ ਨੇ ਸੈਕਟਰੀ ਬਣਾਇਆ ਸੀ। ਤੇ ਨੰਦ ਸਿੰਘ ਨੂੰ ਖਜ਼ਾਨਚੀ ਬਣਾਇਆ ਸੀ, ਤੇ ਇੱਕ ਸਰਦਾਰ ਹਰਜਾਰਾ ਸਿੰਘ ਸੀ ਜਿਨ੍ਹਾਂ ਦੀ ਕੀ ਜ਼ਿੰਮੇਵਾਰੀ ਲਾਈ ਸੀ ਹੋਰ ਗੁਰੂ ਘਰ ਦਾ ਪ੍ਰਬੰਧ ਕਰਨ ਦੇ ਲਈ। ਇਹ ਤਕਰੀਬਨ ਉਹੀ ਬੰਦੇ ਆ ਜਿਹੜੇ ਗਦਰ ਪਾਰਟੀ ਦੇ ਵਿੱਚ ਵੀ ਨਾਲ ਹੀ ਸੀਗੇ ਸੀ ਜੀ ਇਹ। ਸੋ ਇਸੇ ਕਰਕੇ ਨਾ ਮੈਂ ਜਦੋਂ ਬੀਬੀ ਕਰਤਾਰ ਕੌਰ ਨਾਲ ਗੱਲ ਕੀਤੀ ਸੀ, ਉਹ ਕਹਿੰਦੀ ਸੀ ਵੀ ਅਸੀਂ ਜਦੋਂ ਬਾਅਦ ਦੇ ਵਿੱਚ ਵੀ ਦੱਸਿਆ, ਕਹਿੰਦੀ ਵੀ ਉਹ ਸੇਮ ਹੀ ਬੰਦੇ ਸੀ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਸੀ, ਤੇ ਉਹੀ ਸੀ ਜਿਹੜੇ ਗਦਰ ਪਾਰਟੀ 'ਚ ਕਈ ਵਾਰੀ ਅਸੀਂ ਗੁਰਦੁਆਰੇ 'ਚ ਹੀ ਮੀਟਿੰਗ ਕਰ ਲੈਂਦੇ ਸੀ, ਕਈ ਵਾਰੀ ਅਸੀਂ ਕਿਸੇ ਹਾਲ 'ਚ ਮੀਟਿੰਗ ਕਰ ਲੈਂਦੇ ਸੀ। ਉਹ ਸੇਮ ਹੀ ਬੰਦੇ ਸੀ ਜਿਹੜੇ ਰਲ ਮਿਲ ਕੇ ਇਹ ਕਰਦੇ ਸੀ। ਤੇ ਜਦੋਂ ਇਹ ਵੀ ਨਾ ਜਿਹੜੇ ਕਿਉਂਕਿ ਸਰਦਾਰ ਜਿਹੜੇ ਸੀਗੇ ਵਿਸਾਖਾ ਸਿੰਘ, ਹਾਂਜੀ, ਕੋਮਲ ਸੁਭਾਅ ਦੇ ਤੇ ਬੜੇ ਕੀ ਕਹਿੰਦੇ ਆ ਇਹ ਗ੍ਰੰਥੀ ਦੀ ਭੂਮਿਕਾ 'ਚ ਵੀ ਰਹੇ ਉੱਥੇ ਗੁਰਦੁਆਰਾ ਆ ਰਹੇ ਆ ਨਾ। ਸੋ ਇਹ ਕੀ ਹੋਇਆ, ਇਹਨਾਂ ਨੂੰ ਆ ਕੇ ਜਦੋਂ ਜਵਾਲਾ ਸਿੰਘ ਨੇ ਕਿਹਾ ਨਾ ਵੀ ਭਾਈ ਧੱਕਾ ਬਹੁਤ ਹੁੰਦਾ ਆਪਣੇ ਲੋਕਾਂ ਨੂੰ, ਆਪਾਂ ਨੂੰ ਕੁਝ ਕਰਨ ਦੀ ਲੋੜ ਆ, ਇਹਨਾਂ ਦੀ ਕਾਫੀ ਆਰਗੂਮੈਂਟ ਆਪਸ ਡਿਸਕਸ਼ਨ ਹੁੰਦੀ ਰਹੀ, ਤੇ ਫਿਰ ਫੈਸਲਾ ਇਹ ਹੋਇਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਈਏ। ਅੱਛਾ, ਉਹਨਾਂ ਨੇ ਵਾਕ ਲਿਆ ਜੀ। ਇਹ 1412 ਅੰਗ ਤੇ ਆ ਗੁਰੂ ਗ੍ਰੰਥ ਸਾਹਿਬ ਦੇ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸੋ ਇਹ ਕਹਿੰਦੇ ਵਾਕ ਨਿਕਲਿਆ। ਫਿਰ ਇਹਨਾਂ ਨੇ ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ, ਜਵਾਲਾ ਸਿੰਘ ਤੇ ਵਿਸਾਖਾ ਸਿੰਘ ਨੇ ਵੀ। ਇਹ ਤਾਂ ਗੁਰੂ ਦਾ ਹੁਕਮ ਹੈ, ਤੇ ਹੁਣ ਆਪਾਂ ਆਪਣੇ ਲੋਕਾਂ ਦੀ ਜਿਹੜੀ ਗੁਲਾਮੀ ਦੀ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਹਾਂ ਡਾਕਟਰ ਸਾਹਿਬ ਵੀ ਜਿਹੜਾ ਗਦਰ ਪਾਰਟੀ ਦਾ ਮੁੱਢ ਵਾਕ ਤੋਂ ਹੋਇਆ ਗੁਰੂ ਗ੍ਰੰਥ ਸਾਹਿਬ ਦੇ। ਨਹੀਂ, ਮੈਂ ਇਹ ਤਾਂ ਨਹੀਂ ਕਹੂੰਗਾ, ਕਿਉਂਕਿ ਮੈਂ ਕਹੂੰਗਾ ਵੀ ਚਲੋ ਮਤਲਬ ਭਾਵਨਾ ਦੇਖੋ ਕਿੱਥੋਂ ਤੁਰੀ ਆ। ਮੈਂ ਇਹ ਜ਼ਰੂਰ ਕਹਾਂਗਾ ਵੀ ਜਿਹੜੇ ਇਹ ਕਿਹਾ ਜਾਂਦਾ ਨਾ, ਦੇਖੋ ਗਦਰ ਪਾਰਟੀ ਬਾਅਦ ਦੇ ਵਿੱਚ ਜਿਹੜੀ ਜਦੋਂ ਮਤਲਬ 20s 30s ਜਾ ਕੇ ਉਹਦੀ ਵਿਚਾਰਧਾਰਾ ਬਦਲੀ, ਪਰ ਜਿਹੜੀ ਉਹਦੀ ਸ਼ੁਰੂਆਤੀ ਸੀਗੀ ਉਹ ਮੈਜੋਰਟੀ ਜਿਹੜੇ 90% ਤੋਂ ਉੱਤੇ ਜਿਹੜੇ ਬੰਦੇ ਗਏ ਵੀ, ਉਹ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਸਿੱਖ ਸੀਗੇ, ਤੇ ਉਹਨਾਂ ਵਿੱਚ ਸਰਬਤ ਦੇ ਭਲੇ ਦੀ ਭਾਵਨਾ ਸੀ। ਇਹ ਨਹੀਂ ਵੀ ਉਹ ਕੋਈ ਕਿਸੇ ਧਰਮ ਲਈ ਜਾਂ ਕਿਸੇ ਥਿਓਕ੍ਰੈਟਿਕ ਰੀਜ਼ਨਸ ਲਈ, ਉਹਨਾਂ ਦੀ ਜਿਹੜੀ ਮੋਟੀਵੇਸ਼ਨ ਸੀਗੀ ਬੇਇਨਸਾਫੀ ਦੇ ਨਾਲ ਲੜਨ ਦੀ, ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹਨਾਂ ਦੇ ਵਿੱਚ ਸ਼ਰਧਾ ਬਹੁਤ ਸੀ। ਉਹ ਨਾਸਤਿਕ ਨਹੀਂ ਸੀਗੇ, ਅਕਸਰ ਇਹ ਗਲਤ ਪ੍ਰਭਾਵ ਦਿੱਤਾ ਜਾਂਦਾ। ਉਹ ਰੱਬ ਨੂੰ ਮੰਨਣ ਵਾਲੇ ਸੀ, ਤੇ ਪਰ ਸਭ ਦਾ ਭਲਾ ਮੰਗਣ ਵਾਲੇ ਸੀ। ਉਹ ਤੁਸੀਂ ਦੇਖੋ ਤਾਂ ਹੀ ਤਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਉਹਨਾਂ ਨੇ ਸਕਾਲਰਸ਼ਿਪ ਆ ਰਹੇ ਨਹੀਂ, ਉਸ ਤੇ ਵੀ ਆ ਰਿਹਾ ਮੈਂ। 1912 ਦੇ ਵਿੱਚ ਜਵਾਲਾ ਸਿੰਘ ਨੇ ਵਿਸਾਖਾ ਸਿੰਘ ਨਾਲ ਗੱਲ ਕੀਤੀ, ਤੇ ਬਾਕੀ ਜਿਹੜੇ ਇਹਨਾਂ ਦੇ ਦੂਜੇ ਸਾਥੀ ਸੀਗੇ, ਮੇਰੇ ਖਿਆਲ ਸੰਤੋਖ ਸਿੰਘ, ਉਹਨਾਂ ਨਾਲ ਵੀ ਆਪਾਂ ਨੂੰ ਯੂਨੀਵਰਸਿਟੀ ਆਫ ਬਰਕਲੇ ਦੇ ਵਿੱਚ ਇੱਕ ਸਕਾਲਰਸ਼ਿਪ ਸ਼ੁਰੂ ਕਰਨਾ ਚਾਹੀਦਾ। ਉਹਨਾਂ ਨੇ ਇੱਕ ਗੁਰੂ ਨਾਨਕ ਦੇਵ ਸੁਸਾਇਟੀ, ਐਜੂਕੇਸ਼ਨਲ ਸੁਸਾਇਟੀ ਬਣਾਈ। ਠੀਕ ਹੈ। ਉਹਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇੱਕ ਸਕਾਲਰਸ਼ਿਪ ਸ਼ੁਰੂ ਕੀਤਾ, ਤੇ ਉਹਨਾਂ ਨੇ ਉੱਥੇ ਇੱਕ, ਮੈਂ ਲੱਭ ਰਿਹਾ ਹੈਗਾ ਮੈਂ ਨੋਟਸ ਦੇ ਵਿੱਚ, ਵੀ ਉੱਥੇ ਇੱਕ ਘਰ ਵੀ ਖਰੀਦਿਆ ਬਰਕਲੇ ਦੇ ਵਿੱਚ, ਐਲਸਟਨ ਵੇ ਤੇ। ਹਾਂਜੀ, ਉਹਨੂੰ ਘਰ ਨੂੰ ਲੈ ਕੇ ਉਹਨਾਂ ਨੇ ਉਸ ਦਾ ਮਤਲਬ ਬੇਸਿਕਲੀ ਉਹਨੂੰ ਗੁਰੂ ਨਾਨਕ ਦੇਵ ਵਿਦਿਆਰਥੀ ਆਸ਼ਰਮ, ਹਾਂਜੀ, ਉਹਦਾ ਨਾਂ ਰੱਖਿਆ। ਤੇ 6 ਸਕਾਲਰਸ਼ਿਪ ਅਨਾਉਂਸ ਕੀਤੇ ਵੀ ਜਿਹੜਾ ਬੱਚੇ ਆਉਣਗੇ ਉਹਨਾਂ ਦਾ ਆਉਣ ਤੇ ਜਾਣ ਦਾ ਕਿਰਾਇਆ, ਤੇ ਸਮਰ ਦੇ ਵਿੱਚ ਅਸੀਂ ਉਹਨਾਂ ਨੂੰ ਕੰਮ ਦਵਾਂਗੇ, ਖੇਤਾਂ ਦੇ ਕੰਮ। ਜਿਹੜੇ 6 ਸਕਾਲਰ ਸੀਗੇ, 6 ਸਕਾਲਰਸ਼ਿਪ ਦਿੱਤੇ, ਉਹਨਾਂ ਵਿੱਚੋਂ 3 ਸਕਾਲਰਸ਼ਿਪ ਹਿੰਦੂਆਂ ਨੂੰ, ਇੱਕ ਮੁਸਲਿਮ ਨੂੰ, ਇੱਕ ਕ੍ਰਿਸਚਨ ਨੂੰ, ਤੇ ਇੱਕ ਸਿੱਖ ਨੂੰ। ਦੇਖ ਲਓ ਉਹਨਾਂ ਦੇ ਵਿੱਚ ਕਿੰਨੀ ਸਾਰੇ ਧਰਮਾਂ ਦਾ ਸਤਿਕਾਰ ਸੀ। ਉਹਨਾਂ ਨੇ ਸਟੂਡੈਂਟਸ ਨੂੰ ਮੈਰਿਟ ਦੇ ਬੇਸ ਤੇ ਸਕਾਲਰਸ਼ਿਪ ਦਿੱਤੇ, ਤੇ ਵਿੱਚੋਂ ਕੁਝ ਗੁਰੂ ਘਰ ਦੇ ਬੰਦੇ ਕਹਿਣ ਲੱਗੇ ਜੀ ਉਹ ਤੁਸੀਂ ਕਿਉਂਕਿ ਸਿੱਖਾਂ ਨੇ ਸਕਾਲਰ ਦਿੱਤੇ ਆ, ਉਹ ਪਾਠ ਕਰਨ ਜਾਂ ਇਦਾਂ ਕਰਨ। ਉਹ ਕਹਿੰਦੇ ਵੀ ਬੱਚਿਆਂ ਨੂੰ ਤੁਸੀਂ ਪੜ੍ਹਨ ਦਿਓ, ਉਹ ਆਪਣੀ ਸ਼ਰਧਾ ਨਾਲ ਜੋ ਕਰਦੇ ਆ ਕਰਨ। ਪਰ ਇਹਨਾਂ ਸੀ ਵੀ ਜਿਹੜੇ ਉਹ ਘਰ ਦੇ ਵਿੱਚ ਰਹਿੰਦੇ ਸੀ, ਉੱਥੇ ਸਮੋਕਿੰਗ ਤੇ ਅਲਕੋਹਲ ਦੀ ਇਜਾਜ਼ਤ ਨਹੀਂ ਸੀ, ਪਰ ਅਦਰਵਾਈਜ਼ ਉਹਨਾਂ ਦੇ ਕੋਈ ਵੀ ਧਾਰਮਿਕ ਪਾਬੰਦੀਆਂ ਜਾਂ ਕੋਈ ਹੋਰ ਨਹੀਂ ਸੀਗੀਆਂ। ਠੀਕ ਹੈ, ਸਕਾਲਰਸ਼ਿਪ ਜ਼ਿਆਦਾ ਦੇਰ ਨਹੀਂ ਚੱਲ ਸਕਿਆ, ਕਿਉਂਕਿ ਉਹਦੀ ਵਜ੍ਹਾ ਇਹ ਸੀਗੀ ਵੀ ਇਹ ਜ਼ਿਆਦਾ ਫਿਰ ਫੰਡਿੰਗ ਗਦਰ ਪਾਰਟੀ ਵੱਲ ਕਰਨ ਲੱਗ ਗਏ। ਤੇ ਹੁਣ 1914 ਦੇ ਵਿੱਚ ਦੋਨਾਂ ਨੇ ਜੋ ਵੀ ਇਹਨਾਂ ਦੀ ਪ੍ਰਾਪਰਟੀਜ਼, ਜੋ ਪੈਸੇ ਸੀ, ਇਹ ਸਾਰੇ ਇਹਨਾਂ ਨੇ ਗਦਰ ਪਾਰਟੀ ਨੂੰ ਦੇ ਦਿੱਤੇ। ਅੱਛਾ, ਹਾਂਜੀ। ਜਦੋਂ 1914 ਦੇ ਵਿੱਚ ਜਵਾਲਾ ਸਿੰਘ ਤੇ
ਸੋਹਣ ਸਿੰਘ ਭਕਨਾ ਹਰ ਜਗ੍ਹਾ ਗਏ ਜਿੱਥੇ ਜਿੱਥੇ ਆਪਣੇ ਲੋਕ ਰਹਿੰਦੇ ਸੀ। ਠੀਕ ਹੈ। ਉਹ ਭਾਈ ਵਾਪਸ ਜਾਣ ਦਾ ਟਾਈਮ ਆ ਗਿਆ, ਆਪਾਂ ਆਪਣਾ ਦੇਸ਼ ਆਜ਼ਾਦ ਕਰਾਉਣਾ ਹੈਗਾ ਅੰਗਰੇਜ਼ਾਂ ਤੋਂ। ਸਾਡੇ ਨਾਲ ਇੰਨਾ ਜ਼ੁਲਮ ਤੇ ਇੰਨਾ ਧੱਕਾ ਹੁੰਦਾ, ਤੇ ਇਹਨਾਂ ਨੇ ਕਈ ਸੌ ਬੰਦਿਆਂ ਨੂੰ ਪ੍ਰਭਾਵਿਤ ਕੀਤਾ। ਦੇਖੋ ਜਿਹੜੇ ਗਏ ਸੀ ਵਾਪਸ ਬੰਦੇ, ਉਹ ਇਕੱਲੇ ਅਮਰੀਕਾ ਕੈਨੇਡਾ ਤੋਂ ਨਹੀਂ ਸੀ ਗਏ, ਹੋਰ ਮੁਲਕਾਂ ਤੋਂ ਵੀ ਗਏ ਸੀ। ਤੁਸੀਂ ਦੱਸ ਰਹੇ ਸੀ ਤਕਰੀਬਨ 8000 ਅੰਕੜਾ ਸੀਗਾ ਦੱਸਿਆ ਜਾਂਦਾ ਹਾਂਜੀ, ਵੀ 8000 ਟੋਟਲ ਸੀ, ਉਹ ਸਾਰੇ ਅਮਰੀਕਾ ਕੈਨੇਡਾ ਤੋਂ ਨਹੀਂ ਸੀ। ਠੀਕ ਹੈ। ਇਹ ਮੈਂ ਗੱਲ ਕਲੀਅਰ ਕਰਦਾ, ਕਿਉਂਕਿ ਪਹਿਲਾਂ ਮੈਨੂੰ ਵੀ ਇਹ ਸੀਗਾ ਵੀ ਸ਼ਾਇਦ ਸਾਰੇ ਇੱਥੋਂ ਗਏ ਆ। ਇੰਨੇ ਬੰਦੇ ਟੋਟਲ ਬਾਹਰਲੇ ਮੁਲਕਾਂ ਤੋਂ ਵਾਪਸ ਗਏ ਸੀ। ਕੁਛ ਆਪਣੇ ਕੋਲ ਇਹ ਅੰਕੜਾ ਹੈਗਾ ਕੁਛ ਪਤਾ ਵੀ ਇੱਥੋਂ ਕਿੰਨੇ ਕੁ ਗਏ ਸੀਗੇ ਇੱਥੋਂ ਵੀ ਵਾਪਸ? ਨਾ ਅੰਕੜਾ ਜਿਹੜਾ ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਸਟਾਕਟਨ ਗੁਰੂ ਘਰ ਦੇ ਰੈਕਟ ਦੇ ਵਿੱਚ ਤਾਂ ਉਹਨਾਂ ਨੇ ਲਿਖਿਆ ਹੋਇਆ ਵੀ ਕੋਈ 700-800 ਬੰਦਾ ਇਸ ਜਗ੍ਹਾ ਤੋਂ ਗਿਆ। ਹੁਣ ਬਾਕੀ ਜਗ੍ਹਾ ਤੋਂ ਵੀ ਗਏ, ਕੈਨੇਡਾ ਤੋਂ, ਦੂਜੀਆਂ ਸਟੇਟਾਂ ਤੋਂ, ਇਹ ਰਿਸਰਚ ਦਾ ਵਿਸ਼ਾ ਹੈਗਾ। ਪਰ ਟੋਟਲ 6 ਤੋਂ 8000 ਬੰਦਾ ਕਿਹਾ ਜਾਂਦਾ ਵੀ ਜਿਹੜਾ ਗਿਆ। ਪਨਾਮਾ ਤੋਂ ਬਹੁਤ ਗਏ ਜੀ, ਜਿਹੜੀ ਹਿਸਟਰੀ ਕੀ ਮਿਸਿੰਗ ਆ। ਦੇਖੋ ਇਹ ਵੀ ਬੜੀ ਇੰਟਰਸਟਿੰਗ ਹਿਸਟਰੀ ਆ। ਮੈਂ ਇੱਕ ਫੰਕਸ਼ਨ ਤੇ ਗਿਆ ਸੀ ਕੁਝ ਦਿਨ ਪਹਿਲਾਂ, ਉੱਥੇ ਕੈਲੀਫੋਰਨੀਆ ਦੀ ਅਸੈਂਬਲੀ ਮੈਂਬਰ ਜਿਹੜੇ ਆਪਣੇ ਭੈਣ ਜੀ ਡਾਕਟਰ ਬੈਂਸ ਉੱਥੇ ਆਏ ਹੋਏ ਸਨ, ਤੇ ਉਹਨਾਂ ਨੇ ਕਿਤੇ ਗੱਲ ਕਹੀ ਵੀ ਇੱਕ ਵਾਰੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਕੰਟਰੀ ਦੇ, ਤੇ ਉਹਨਾਂ ਨੇ ਕਿਹਾ ਸੀ ਵੀ ਪਨਾਮਾ ਕਨਾਲ ਅਮਰੀਕਾ ਨੇ ਬਣਾਈ ਆ, ਤੇ ਵੀ ਇਹ ਸਾਨੂੰ ਵਾਪਸ ਲੈ ਲੈਣੀ ਚਾਹੀਦੀ ਆ, ਕਿਉਂਕਿ ਅਮਰੀਕਾ ਨੇ ਸਾਰਾ ਖਰਚਾ ਕੀਤਾ ਸੀ। ਪਹਿਲਾਂ ਫਰਾਂਸ ਨੇ ਸ਼ੁਰੂ ਕੀਤੀ ਸੀ ਇਹ। ਉੱਥੇ ਨਾ ਜਿਹੜੀ ਉਹ ਲੇਬਰ ਲਿਆਉਂਦੇ ਸੀ, ਉਹ ਬਿਮਾਰ ਹੋ ਜਾਂਦੀ ਸੀ। ਉੱਥੇ ਯੈਲੋ ਫੀਵਰ ਤੇ ਮਲੇਰੀਆ ਬਹੁਤ ਹੁੰਦਾ ਸੀ, ਤੇ ਇੱਕ ਮੌਸਮ ਬੜਾ ਹਿਊਮਿਡ ਤੇ ਸਖਤ ਸੀਗਾ। ਉਹਨਾਂ ਨੇ ਫਿਰ ਵੱਡੀ ਗਿਣਤੀ 'ਚ ਕਈ ਹਜ਼ਾਰ ਪੰਜਾਬੀ, ਜਿਹੜੇ ਖਾਸ ਕਰਕੇ ਸਿੱਖ ਲੇਬਰ ਨੇ, ਉੱਥੇ ਕੰਮ ਕੀਤਾ ਪਨਾਮਾ ਲੇਨ ਦੇ ਵਿੱਚ, ਪਨਾਮਾ ਕਨਾਲ ਦੇ ਵਿੱਚ, ਕਨਾਲ ਦੇ ਵਿੱਚ। ਤੇ ਪਨਾਮਾ 'ਚ ਹੁਣ ਵੀ ਆਪਣਾ ਗੁਰਦੁਆਰਾ ਵੀ ਹੈਗਾ, ਤੇ ਸਿੱਖ ਕਮੇਟੀ ਹੈਗੀ ਬੜੀ ਛੋਟੀ ਤਾਦਾਦ 'ਚ, ਜਿਹੜੀ ਕਿ 4th ਜਨਰੇਸ਼ਨ ਉੱਥੇ ਰਹਿ ਰਹੀ ਆ। ਪਰ ਜਿਹੜੇ ਮੋਸਟਲੀ ਸੀਗੇ ਉਹ ਸਾਡੇ ਕਾਫੀ ਵੱਡੀ ਗਿਣਤੀ 'ਚ, ਉਹਨਾਂ ਨੇ ਵੀ ਗਦਰ ਪਾਰਟੀ ਨੂੰ ਜੁਆਇਨ ਕੀਤਾ ਸੀ। ਕੱਲੀ ਉੱਥੋਂ ਹੀ ਨਹੀਂ, ਉਹ ਵੀ ਬ੍ਰਿਟਿਸ਼ ਵਾਲਿਆਂ ਨੇ ਲਿਆ ਕੇ ਦਿੱਤੇ ਸੀਗੇ ਇੱਥੇ। ਬ੍ਰਿਟਿਸ਼ ਉਦੋਂ ਕਈ ਆਪਣੇ ਆਪ ਆਏ, ਹੋ ਸਕਦਾ ਕੁਝ ਬ੍ਰਿਟਿਸ਼ ਨੇ ਲਿਆਂਦੇ, ਕਿਉਂਕਿ ਉਹਦੀ ਆਪਾਂ ਬਾਰ-ਬਾਰ ਇਹ ਗੱਲ ਕਰਦੇ ਵੀ ਬੰਦੇ ਆਏ ਕਿਉਂ। ਉਹ ਆਉਣ ਦੀ ਵਜ੍ਹਾ ਇਹ ਸੀ ਕਿ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਅੰਗਰੇਜ਼ਾਂ ਨੇ, ਬ੍ਰਿਟਿਸ਼ ਨੇ ਫੌਜ ਵਿੱਚ ਬਹੁਤ ਲੋਕਾਂ ਨੂੰ ਭਰਤੀ ਕੀਤਾ। ਪੰਜਾਬ ਦੇ ਵਿੱਚ ਕਿਸਾਨੀ ਦਾ ਹਾਲ 1880-90 'ਚ ਬਹੁਤ ਮਾੜਾ ਹੋ ਗਿਆ ਸੀ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜਿਹੜੇ ਕਿਸਾਨ ਸੀ, ਉਹ ਆਪਣੀ ਜ਼ਮੀਨ ਨੂੰ ਖੁਦ ਓਨ ਕਰਦੇ ਸੀ। ਹਾਂਜੀ। ਬ੍ਰਿਟਿਸ਼ ਰਾਜ ਦੇ ਵਿੱਚ ਤੁਸੀਂ ਲੀਜ਼ ਕਰਦੇ ਸੀ, ਤੇ ਤੁਹਾਨੂੰ ਬਹੁਤ ਵੱਡਾ ਖਰਚਾ ਸਰਕਾਰ ਨੂੰ ਦੇਣਾ ਪੈਂਦਾ ਸੀ, ਫਸਲ ਹੋਵੇ ਭਾਵੇਂ ਨਾ ਹੋਵੇ, ਟੈਕਸ ਦੇਣਾ ਪੈਂਦਾ ਸੀ। ਹਾਂ, ਮਤਲਬ ਜੇ ਲੀਜ਼ ਮਨੀ ਜਾਂ ਟੈਕਸ ਮਨੀ, ਤੇ ਉਹਦੇ ਲਈ ਆਪਣੇ ਬੰਦਿਆਂ ਨੂੰ, ਜਿਹੜੇ ਮਨੀ ਲੈਂਡਰ ਹੁੰਦੇ ਆ, ਸ਼ਾਹੂਕਾਰਾਂ ਤੋਂ ਪੈਸੇ ਧਾਰੇ ਲੈਣੇ ਪੈਂਦੇ ਸੀ। ਉਹ ਫਿਰ ਇੰਟਰਸਟ ਰੇਟ ਬਹੁਤ ਚਾਰਜ ਕਰਦੇ ਸੀ। ਸੋ ਫਿਰ ਆਪਣੇ ਲੋਕਾਂ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਸੀਗੀਆਂ, ਉਹ ਕਾਫੀ ਖਰਾਬ ਹੋ ਗਈਆਂ ਸੀ। ਸੋ ਕਾਫੀ ਬੰਦੇ ਤਾਂ ਜਿਹੜੇ ਫੌਜ ਵਿੱਚ ਭਰਤੀ ਹੋਏ, ਉਹ ਬਾਅਦ 'ਚ ਇੱਧਰ ਆਉਣੇ ਸ਼ੁਰੂ ਹੋ ਗਏ, ਤੇ ਕੁਛ ਜਿਨ੍ਹਾਂ ਦੇ ਰਿਸ਼ਤੇਦਾਰ ਪਿੰਡਾਂ 'ਚ ਜਾ ਕੇ, ਸੋ ਉਦੋਂ ਜ਼ਿਆਦਾ ਆਪਣੇ ਲੋਕ ਬਾਹਰ ਨਿਕਲੇ। ਇਕੱਲੇ ਉਹ ਅਮਰੀਕਾ ਕੈਨੇਡਾ ਨਹੀਂ ਆਏ, ਉਹ ਜਿਵੇਂ ਦੱਸਿਆ ਪਨਾਮਾ, ਅਰਜਨਟਾਈਨਾ ਤੇ ਅਫਰੀਕਾ ਦੇ ਮੁਲਕਾਂ 'ਚ ਵੀ ਗਏ। ਉੱਥੇ ਜਾ ਕੇ ਈਵਨ ਜਿਹੜਾ ਆਪਣੇ ਸ਼ਹੀਦ ਊਧਮ ਸਿੰਘ ਐਜ਼ ਅ ਮਿਸਤਰੀ, ਉਹਨਾਂ ਨੇ ਕੰਮ ਕੀਤਾ ਅਫਰੀਕਾ ਦੇ ਵਿੱਚ ਜਾ ਕੇ। ਸਾਰੀਆਂ ਰੇਲਵੇ ਲਾਈਨਾਂ ਜਿਹੜੀਆਂ ਇਹਨਾਂ ਨੇ ਲਾਈਆਂ ਅੰਗਰੇਜ਼ਾਂ ਨੇ, ਸਾਡੇ ਬੰਦਿਆਂ ਨੇ ਜਾ ਕੇ ਉੱਥੇ ਲੇਬਰਾਂ ਕੀਤੀਆਂ ਨੇ। ਮਤਲਬ ਬਹੁਤ ਹੀ ਮਿਹਨਤ ਕੀਤੀ ਆ। ਫਿਰ ਉਹ ਪਿੱਛੇ ਪਿੰਡਾਂ 'ਚ ਪੈਸੇ ਭੇਜਦੇ ਰਹੇ ਨੇ, ਪਿੰਡਾਂ ਦੇ ਵਿੱਚ ਉਹ ਹੈਲਪ ਕਰਦੇ ਰਹੇ ਆਪਣੀ ਕਮੇਟੀ ਦੀ, ਉਹ ਤਾਂ ਕਰਦੇ ਰਹੇ ਆ। ਫਿਰ ਉਸ ਤੋਂ ਉੱਤੇ ਜਾ ਕੇ, ਇੱਥੋਂ ਜਾ ਕੇ ਜਿਹਨੂੰ ਆਜ਼ਾਦੀ ਦਾ ਬਿਗਲ ਵਜਾਇਆ, ਉੱਥੇ ਕੁਰਬਾਨੀਆਂ ਕੀਤੀਆਂ, ਤੇ ਉਹਦੇ ਜਿਹੜੇ ਨਤੀਜੇ ਨੇ ਉਹ ਵੀ ਬੜੇ ਦਿਲਚਸਪ ਨੇ, ਤੇ ਕਿਸੇ ਹੱਦ ਤਾਈਂ ਜਿਨ੍ਹਾਂ ਬਾਰੇ ਕੋਈ ਇਤਿਹਾਸਕਾਰ ਗੱਲ ਹੀ ਨਹੀਂ ਕਰਦਾ। ਅੱਛਾ, ਹਾਂਜੀ, ਆਪਾਂ ਇਸ ਚੀਜ਼ ਦੇ ਉੱਤੇ ਵੀ ਕਰਾਂਗੇ। ਡਾਕਟਰ ਸਾਹਿਬ, ਜਿਹੜੀ ਮੈਂ ਗੱਲ ਇੱਥੇ ਸ਼ੁਰੂ ਕੀਤੀ ਸੀ, ਮੈਂ ਪੁੱਛਣਾ ਚਾਹ ਰਿਹਾ ਸੀ ਵੀ ਉਦੋਂ ਆਪਣੀ ਟੋਟਲ ਪਾਪੂਲੇਸ਼ਨ ਇੱਥੇ ਕਿੰਨੀ ਕੁ ਸੀਗੀ, ਜੇ ਕੋਈ ਅੰਦਾਜ਼ਾ ਹੈ, ਤੇ ਉਹ 'ਚੋਂ ਕਿੰਨੇ ਕੁ % ਲੋਕ ਵਾਪਸ ਇਸ ਲੜਾਈ ਲੜਨ ਦੇ ਲਈ ਚਲੇ ਗਏ ਸੀ? ਕੁਛ ਆਪਣੇ ਕੋਲ ਇਹ ਆંકੜੇ ਜਾਂ ਕੋਈ ਤੱਥ ਮੌਜੂਦ ਨੇ? ਇਹ ਜੀ ਕੋਈ ਏਡੇ ਸਹੀ ਡਾਟਾ ਨਹੀਂ ਮਨਜ਼ੂਰ, ਇਹ ਵੀ ਇੱਕ ਰਿਸਰਚ ਦੀ ਫੀਲਡ ਆ। ਇੰਨਾ ਮੈਨੂੰ ਪਤਾ ਵੀ ਜਿਹੜੀ ਹਾਈਵੇ 80 ਆ, ਹਾਈਵੇ 80 ਨੂੰ ਹਾਈਵੇ 40 ਕਹਿੰਦੇ ਸੀ, ਇਹਦੇ 1905 ਤੋਂ ਲੈ ਕੇ 1908 ਤਾਈਂ ਆਪਣੇ 2 ਤੋਂ 3000 ਸਿੱਖ ਮਜ਼ਦੂਰਾਂ ਨੇ ਇਸ ਹਾਈਵੇ ਤੇ ਕੰਮ ਕੀਤਾ। ਇਹ ਜਿਹੜੀ ਹਾਈਵੇ ਤੇ ਤੁਸੀਂ ਕਾਰ ਚਲਾਉਂਦੇ ਆ ਨਾ, ਥੋੜਾ ਉਹਨਾਂ ਨੂੰ ਵੀ ਯਾਦ ਕਰ ਲਿਆ ਕਰੋ, ਬਜ਼ੁਰਗਾਂ ਨੂੰ, ਉਹਨਾਂ ਦਾ ਪਸੀਨਾ ਗਰਮੀਆਂ ਦੇ ਵਿੱਚ ਇੱਥੇ ਡੁੱਲਿਆ। ਤੇ ਇਹ ਕੋਈ ਅੰਕੜੇ ਨਹੀਂ ਹੈਗੇ, ਇਹ ਕਿਹਾ ਜਾਂਦਾ ਵੀ ਇੱਕ ਵਾਰੀ 20,000 ਤਾਈਂ ਗਿਣਤੀ ਹੋ ਗਈ ਸੀਗੀ। ਤੇ ਫਿਰ ਹੌਲੀ ਹੌਲੀ, ਕਿਉਂਕਿ ਕਾਨੂੰਨਾਂ ਦੇ ਵਿੱਚ ਸਖਤੀ ਬਹੁਤ ਹੋ ਗਈ, ਤੇ ਬੰਦਿਆਂ ਦੀ ਫੜੋ ਫੜੀ ਹੋ ਗਈ,
ਤੇ 1917 ਦੇ ਵਿੱਚ ਤਾਂ ਜਮਾਂ ਹੀ ਜਦੋਂ ਗਦਰ ਪਾਰਟੀ ਦੇ ਬੰਦੇ ਚਲੇ ਗਏ ਇੱਥੋਂ, ਉਹ ਤੋਂ ਬਾਅਦ ਜਦੋਂ ਜਹਾਜ਼ 'ਚ ਹਥਿਆਰ ਲਿਆਉਣ ਦਾ ਕੇਸ ਹੋਇਆ, ਜਿਹੜੀ ਕਨਸਪੀਰੇਸੀ ਕੇਸ ਹੋਇਆ, ਉਹ ਜੀ ਤੋਂ ਜੀ ਬਾਅਦ ਤਾਂ ਅਮਰੀਕਾ ਦੀ ਸਰਕਾਰ ਨੇ ਕਾਨੂੰਨ ਹੀ ਬਣਾਤਾ ਨਾ 1917 'ਚ ਬਾਰਡ ਜ਼ੋਨ, ਵੀ ਭਾਰਤ ਤੋਂ ਜਾਂ ਇੰਡੀਆ, ਬ੍ਰਿਟਿਸ਼ ਇੰਡੀਆ ਜਿਹੜਾ ਸੀਗਾ, ਵੀ ਉਹ ਤੋਂ ਲੋਕ ਇੱਥੇ ਆ ਹੀ ਨਹੀਂ ਸਕਦੇ, ਆ ਹੀ ਨਹੀਂ ਸਕਦੇ। ਹਾਂਜੀ ਉਹ ਤਾਂ ਫਿਰ ਬਿਲਕੁਲ ਹੀ ਬੰਦ ਹੋ ਗਿਆ ਆਪਣਾ ਇੱਥੇ ਆਉਣਾ। ਜੀ। ਸੋ ਹਾਂਜੀ, ਪਲੀਜ਼ ਕੰਟੀਨਿਊ ਕਰਿਓ ਉੱਥੋਂ ਅੱਗੇ ਵੀ, ਕਿ ਜਿੱਦਾਂ ਇਹ ਤੁਸੀਂ ਦੱਸਿਆ ਵੀ ਇਹਨਾਂ ਨੇ ਥਾਂ ਥਾਂ ਦੇ ਉੱਤੇ ਗਏ, ਲੋਕਾਂ ਨੂੰ ਉਤਸ਼ਾਹਿਤ ਕੀਤਾ ਵੀ ਵਾਪਸ ਜਿਹੜਾ ਉਹ ਚਲੀਏ, ਆਜ਼ਾਦ ਕਰਾਉਣ ਦੀ ਜਿਹੜੀ ਗੱਲ ਆ, ਉਹ ਲਹਿਰ ਦੇ ਵਿੱਚ ਇਹ ਮੋਢੀ ਜਿਹੜੇ ਹੋ ਰਹੇ। ਫਿਰ ਉਸ ਤੋਂ ਅੱਗੇ ਥੋੜਾ ਚੱਲੋ ਜੀ। ਮੈਂ ਉਸ ਤੋਂ ਅੱਗੇ ਚੱਲਦਾ ਜੀ। ਮੈਂ ਕਿੱਦਾਂ, ਮੈਨੂੰ ਨਾ ਇੱਥੇ ਵੀ ਜਦੋਂ ਕਹਿੰਦੇ ਨਾ ਤੰਦ ਕਿਵੇਂ ਜੁੜਦੇ ਨੇ, ਹਾਂਜੀ। ਮੈਂ ਇੱਥੇ ਇੱਕ ਸਰਦਾਰ ਪ੍ਰਭਜੋਤ ਸਿੰਘ ਨੇ ਬੇਰੀਏ ਦੇ ਵਿੱਚ, ਉਹ ਕਾਫੀ ਰਿਸਰਚ ਕਰ ਰਹੇ ਨੇ ਇਸ ਗਦਰ ਪਾਰਟੀ ਤੇ ਉਹਨਾਂ ਨੂੰ ਮੈਂ ਸਪੈਸ਼ਲੀ ਪੁੱਛਿਆ ਵੀ ਮੈਨੂੰ ਨਾ ਵਿਸਾਖਾ ਸਿੰਘ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਲੱਭਦੀ। ਉਹਨਾਂ ਨੇ ਮੈਨੂੰ ਨੰਬਰ ਦਿੱਤਾ ਬੀਬੀ ਗੁਰਬਖਸ਼ ਕੌਰ ਕਾਹਲੋਂ, ਜੋ ਕਿ ਪ੍ਰੋਫੈਸਰ ਰਹੇ ਨੇ ਇਕਨੋਮਿਕਸ ਦੇ ਪੰਜਾਬੀ ਯੂਨੀਵਰਸਿਟੀ, ਜੋ ਕਿਤਾਬਾਂ ਵੀ ਲਿਖੀਆਂ ਉਹਨਾਂ ਨੇ ਕਈ। ਤੇ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਮੈਨੂੰ ਨੰਬਰ ਦਿੱਤਾ ਕਿ ਕੋਈ ਭੈਣ ਜੀ ਬੱਬਲ ਨੇ, ਜਿਹੜੇ ਕਿ ਸੈਲਮਾ 'ਚ ਰਹਿੰਦੇ ਨੇ। ਤੇ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ, ਉਹ ਕਹਿੰਦੀ ਵੀ ਮੈਂ ਤਾਂ ਆਪਣੇ ਪਿੰਡ ਆਈ ਹੋਈ ਹਾਂ, ਦਿੱਦੜ ਤਰਨ ਤਾਰਨ ਦੇ ਵਿੱਚ, ਵੀ ਵਿਸਾਖਾ ਸਿੰਘ ਤਾਂ ਸਾਡੇ ਪਿੰਡ ਦੇ ਸੀ, ਤੇ ਸਾਡੇ ਪਿੰਡ 'ਚ ਤਾਂ ਉਹਨਾਂ ਦੀ ਯਾਦ 'ਚ ਗੁਰਦੁਆਰਾ ਵੀ ਬਣਿਆ ਹੋਇਆ। ਠੀਕ ਹੈ। ਪਰ ਮੈਨੂੰ ਇਹ ਗੱਲ ਉਹਨਾਂ ਨੇ ਦੱਸੀ ਵੀ 1990 ਦੇ ਵਿੱਚ ਉਹ ਕਿਸੇ ਗਦਰੀ ਮੇਲੇ ਤੇ ਗਏ ਸੀ। ਅੱਛਾ ਜੀ। ਇੱਥੇ ਕੈਲੀਫੋਰਨੀਆ 'ਚ ਕਾਫੀ ਡਿਫਰੈਂਟ ਆਰਗੇਨਾਈਜੇਸ਼ਨਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੋਗਰਾਮ ਕਰਦੀਆਂ ਨੇ। ਉਹ ਕਹਿੰਦੀ ਮੈਂ ਇੱਕ ਮੇਲੇ ਤੇ ਆਪਣੇ ਇਲਾਕੇ 'ਚ ਗਈ, ਤੇ ਮੈਂ ਉੱਥੇ ਜਾ ਕੇ ਵਿਸਾਖਾ ਸਿੰਘ ਦੀ ਫੋਟੋ ਲੱਭੀ, ਉੱਥੇ ਫੋਟੋਆਂ ਲਾਈਆਂ ਸੀ, ਕਹਿੰਦੀ ਮੈਨੂੰ ਫੋਟੋ ਨਹੀਂ ਲੱਭੀ ਉਹਨਾਂ ਦੀ। ਅੱਛਾ। ਮੈਨੂੰ ਬੜਾ ਦੁੱਖ ਹੋਇਆ ਵੀ ਸਾਡੇ ਤਾਂ ਪਿੰਡ ਦੇ ਵਿੱਚ, ਅਸੀਂ ਤਾਂ ਜਦੋਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਵੀ ਉਹਨਾਂ ਦੀ ਐਡੀ ਦੇਣ ਆ ਸਟਰਗਲ ਨੂੰ, ਤੇ ਉਹ ਸਾਰੇ ਆਪਣੇ ਪੈਸੇ ਹੀ ਦੇ ਕੇ ਚਲੇ ਗਏ ਗਦਰ ਪਾਰਟੀ ਨੂੰ, ਤੇ ਉਹਨਾਂ ਦੀ ਤਸਵੀਰ ਵੀ ਨਹੀਂ ਇੱਥੇ। ਤੇ ਕਹਿੰਦੀ ਫਿਰ ਮੈਂ ਕੀ ਕੀਤਾ, ਜਿਹੜਾ ਸੈਲਮਾ ਗੁਰਦੁਆਰੇ ਦੇ ਵਿੱਚ ਆਏ ਸਾਲ ਮੈਂ ਉਹਨਾਂ ਦੀ ਐਨੀਵਰਸਰੀ, ਅਸੀਂ ਇੱਕ ਗਰੁੱਪ ਬਣਾਇਆ ਜਿਹੜਾ ਕਿ ਮਨਾਉਂਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜਾ ਇਹ ਇਤਿਹਾਸ ਹੈ ਨਾ, ਇਹ ਬੜਾ ਖਿਲ ਰਿਹਾ ਹੋਇਆ। ਇਤਿਹਾਸ ਇਕੱਠਾ ਕੀਤਾ ਜਾ ਸਕਦਾ। ਇਹ ਸਾਡੇ ਕਿਸੇ ਵਿਦਵਾਨ ਜਿਹੜੇ ਨੌਜਵਾਨਾਂ ਨੂੰ ਮੈਂ ਚੈਲੰਜ ਕਰਾਂਗਾ ਵੀ ਉਹ ਇਹ ਜਿਹੜੇ ਸਵਾਲ ਤੁਸੀਂ ਪੁੱਛ ਰਹੇ ਹੋ, ਇਹ ਬੀੜਾ ਚੱਕਣ, ਵੀ ਕਿੱਥੇ ਕਿੱਥੇ ਸਾਡੇ ਕਿੰਨੇ ਬੰਦੇ ਸੀ, ਕਿਹੜਾ ਕਿਹੜਾ ਗਿਆ, ਤੇ ਕਿਹਦਾ ਸਹੀ ਰੋਲ ਆ। ਕਈ ਬੰਦਿਆਂ ਨੂੰ ਉਹਨਾਂ ਨੇ ਹੀਰੋ ਬਣਾਇਆ ਜਿਹੜੇ ਕਿ ਹੀਰੋ ਨਹੀਂ ਸੀ। ਤੇ ਜਿਹੜੇ ਜੈਨੂਇਨ ਹੀਰੋ ਸੀਗੇ, ਜਿਨ੍ਹਾਂ ਨੇ ਸੱਚੇ ਦਿਲ ਨਾਲ ਸੇਵਾ ਕੀਤੀ, ਆਪਣੀ ਕਮਾਈਆਂ ਵੀ ਦੇਤੀਆਂ ਤੇ ਜੇਲਾਂ ਕੱਟੀਆਂ। ਚਲੋ ਮੈਂ ਤੁਹਾਨੂੰ ਇਹਨਾਂ ਤੋਂ ਅੱਗੇ ਦੱਸਦਾ, ਜਦੋਂ ਆਪਣੇ ਜਵਾਲਾ ਸਿੰਘ ਤੇ ਵਿਸਾਖਾ ਸਿੰਘ ਇਹ ਫਿਰ ਜਦੋਂ ਵਾਪਸ ਗਏ, ਉੱਥੇ ਜਾ ਕੇ ਫੜੇ ਗਏ। ਹਾਂਜੀ। ਇਹ ਕਿਹੜੇ ਸੰਨ 'ਚ ਡਾਕਟਰ ਸਾਹਿਬ ਚਲੇ ਗਏ ਸੀਗੇ ਵਾਪਸ? 1914 'ਚ ਚਲੇ ਗਏ। 1914 'ਚ ਚਲੇ ਗਏ। ਹਾਂਜੀ। ਇਹ ਮੈਂ ਤੁਹਾਨੂੰ ਦੱਸਦਾ ਜੀ, ਇਹ 1908 ਦੇ ਵਿੱਚ ਤਾਂ ਇੱਥੇ ਪਹੁੰਚੇ। ਇਹਨਾਂ ਦਾ ਪਹਿਲਾਂ, ਚਲੋ ਮੈਂ ਇੱਥੇ ਸ਼ੁਰੂ ਕਰਦਾ ਜੀ, ਜਵਾਲਾ ਸਿੰਘ ਦੀ ਗੱਲ ਕਰਦੇ ਹਾਂ ਆਪਾਂ ਪਹਿਲਾਂ। ਠੀਕ ਹੈ ਜੀ। ਜਵਾਲਾ ਸਿੰਘ ਦਾ ਜਿਹੜਾ ਜਨਮ ਹੈ ਉਹ 1866 ਵਿੱਚ ਹੋਇਆ ਸੀ, ਪਿੰਡ ਤੱਥੀਆਂ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਇਹ ਘੁਮਾਰ ਬਰਾਦਰੀ ਨੂੰ ਬਿਲੋਂਗ ਕਰਦੇ ਸੀ, ਪਰ ਬਹੁਤ ਸਿੱਖੀ 'ਚ ਵਿਸ਼ਵਾਸ ਸੀ ਇਹਨਾਂ ਦਾ, ਤੇ ਇਹ ਛੋਟੇ ਜਿਹੇ ਫਾਰਮਿੰਗ ਵੀ ਕਰਦੇ ਸੀ, ਤੇ ਕਿਉਂਕਿ ਹਾਲਾਤ ਬੜੇ ਮਾੜੇ ਸੀ, ਤੇ ਇਹ 1905 ਵਿੱਚ ਪਨਾਮਾ ਆਏ। ਪਨਾਮਾ ਤੋਂ ਮੈਕਸੀਕੋ ਦੇ ਥਰੂ ਇਹ ਸੈਨ ਫ੍ਰਾਂਸਿਸਕੋ 1908 ਚ ਪਹੁੰਚੇ, ਤੇ ਫਿਰ ਇਹ ਮਿਲੇ ਆਪਣੇ ਵਿਸਾਖਾ ਸਿੰਘ ਨੂੰ 1908 ਚ। ਉਹ ਮੈਂ ਤੁਹਾਨੂੰ ਦੱਸਿਆ ਵੀ ਕਿੱਦਾਂ ਇਹਨਾਂ ਨੇ ਇਕੱਠੇ ਹੋ ਕੇ ਫਾਰਮ ਬਣਾਇਆ, 500 ਏਕੜ ਲਿਆ 1908 ਦੇ ਵਿੱਚ ਹੋਲਟਵਿਲ ਦੇ ਵਿੱਚ, ਤੇ 1912 ਸਕਾਲਰਸ਼ਿਪ ਸ਼ੁਰੂ ਕੀਤਾ, ਜਨਵਰੀ 1 1912 ਨੂੰ। ਤੇ ਜਿਹੜੀ ਬਿਲਡਿੰਗ ਖਰੀਦੀ ਸੀਗੀ ਇਹਨਾਂ ਨੇ ਬਰਕਲੇ ਦੇ ਵਿੱਚ, ਉਹਦਾ ਐਡਰੈਸ ਹੈਗਾ ਜੀ 1731 ਐਸਟੈਂਡ ਵੇ ਬਰਕਲੇ। ਤੇ ਉਸ ਤੋਂ ਬਾਅਦ ਜਦੋਂ ਆਪਾਂ ਦੱਸਿਆ ਵੀ ਖਾਲਸਾ ਪੈਸੀਫਿਕ ਖਾਲਸਾ ਦੀਵਾਨ ਸੁਸਾਇਟੀ ਬਣੀ, ਤੇ ਇਹਨਾਂ ਨੇ ਗੁਰੂ ਨਾਨਕ ਦੇ ਵਿਦਿਆਰਥੀ ਆਸ਼ਰਮ ਉਹਦਾ ਨਾਂ ਰੱਖਿਆ, ਉਹ ਜਿਹੜੀ ਬਿਲਡਿੰਗ ਖਰੀਦੀ ਸੀਗੀ। ਤੇ ਇਹਨਾਂ ਦੇ ਨਾਲ ਸੰਤੋਖ ਸਿੰਘ, ਸੋਹਣ ਸਿੰਘ ਤੇ ਵਿਸਾਖਾ ਸਿੰਘ ਨੇ ਸਕਾਲਰਸ਼ਿਪ ਦੇ ਵਿੱਚ ਹੈਲਪ ਕੀਤੀ ਸੀਗੀ। ਠੀਕ ਹੈ। ਹਾਂਜੀ। ਤੇ ਜਿਹੜਾ ਸਕਾਲਰਸ਼ਿਪ ਸੀ ਉਹ ਆਲਰੇਡੀ ਗੱਲ ਕਰ ਚੁੱਕੇ ਹਾਂ, ਉਹਦਾ ਨਾਂ ਸੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸਕਾਲਰਸ਼ਿਪ। ਤੇ ਉਸ ਤੋਂ ਬਾਅਦ ਇਹਨਾਂ ਨੇ ਰਲ ਕੇ ਉੱਥੇ ਇੱਕ ਮੈਂ ਦੱਸਿਆ ਜਗ੍ਹਾ ਖਰੀਦੀ, ਜਿੱਥੇ ਗੁਰੂ ਘਰ ਬਣਿਆ 1930 ਸਾਊਥ ਗ੍ਰੈਂਡ ਸਟਰੀਟ ਸਟਾਕਟਨ ਦੇ ਵਿੱਚ। ਠੀਕ ਹੈ। ਹਾਂਜੀ। ਉਹ ਮੈਂ ਪਹਿਲਾਂ ਦੱਸਿਆ, ਉੱਥੇ ਲੋਕਾਂ ਨੇ ਆ ਕੇ ਪ੍ਰੋਟੈਸਟ ਵੀ ਕੀਤਾ ਸੀਗਾ ਜੀ, ਅਕਤੂਬਰ 24। ਤੇ ਅੱਛਾ।
ਹਾਂਜੀ, ਅਕਤੂਬਰ 24 ਦਾ ਦਿਨ ਸੀ ਜਦੋਂ ਪਹਿਲੀ ਵਾਰੀ ਇਹਨਾਂ ਨੇ ਪ੍ਰੋਗਰਾਮ ਦੀਵਾਨ ਕੀਤਾ ਉੱਥੇ, ਤੇ ਉੱਥੇ ਪ੍ਰੋਟੈਸਟ ਹੋਇਆ। ਤੇ ਦੋਨਾਂ ਨੇ, ਜਿਹੜੇ ਜਵਾਲਾ ਸਿੰਘ ਤੇ ਵਿਸਾਖਾ ਸਿੰਘ, ਇਹਨਾਂ ਦੀਆਂ ਜਿਹੜੀਆਂ ਪੋਜੀਸ਼ਨਾਂ ਤਾਂ ਮੈਂ ਦੱਸ ਚੁੱਕਿਆ, ਇਹ ਐਜ਼ ਅ ਗ੍ਰੰਥੀ ਵੀ ਗੁਰੂ ਘਰ ਦੇ ਵਿੱਚ ਪਾਠ ਕਰਦੇ ਸੀ। ਤੇ ਦੋਨਾਂ ਨੂੰ ਕਾਫੀ ਗਿਆਨ ਸੀ। ਤੇ ਉਸ ਤੋਂ ਬਾਅਦ ਜਿਹੜੀ ਨਵੀਂ ਬਿਲਡਿੰਗ ਆ ਉਹ ਤਾਂ 1915 ਚ ਆਪਾਂ ਕਰ ਚੁੱਕੇ ਹਾਂ ਵੀਰੇ, ਇਹ ਆਲਰੇਡੀ 1914 ਚ ਵਾਪਸ ਚਲੇ ਗਏ। ਇੱਕ ਗੱਲ ਮੈਂ ਦੱਸ ਦਿਆਂ ਵੀ ਉਸ ਜ਼ਮਾਨੇ 'ਚ ਜਿਹੜੇ ਸਿੱਖ ਸੀ ਕਾਫੀ ਸਮਝਦਾਰ ਸੀ। ਜਦੋਂ 1915 ਚ ਸਟਾਕਟਨ ਗੁਰੂ ਘਰ ਦੀ ਉਹਨਾਂ ਨੇ ਓਪਨਿੰਗ ਕੀਤੀ ਨਾ ਨਵੀਂ ਬਿਲਡਿੰਗ ਦੀ, ਜੀ, ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰੋਫੈਸਰ ਆਰਥਰ ਪੋਪ ਨੂੰ ਬੁਲਾਇਆ ਸੀ। ਓਕੇ, ਕੀ ਨੋਟ ਸਪੀਕਰ ਸੀ ਕਿ ਜਿਹਨੇ ਅਮਰੀਕਨ ਲੋਕਾਂ ਨੂੰ ਸਮਝਾਇਆ ਸੀ ਵੀ ਸਿੱਖ ਧਰਮ ਕੀ ਹੁੰਦਾ। ਓਕੇ। ਤੋ ਮੇਰਾ ਕਹਿਣ ਦਾ ਮਤਲਬ ਹੈ ਵੀ ਪੜ੍ਹੇ ਲਿਖੇ ਵਿਦਵਾਨਾਂ ਦੇ ਨਾਲ ਸਾਂਝ ਰੱਖਣੀ ਬਹੁਤ ਜ਼ਰੂਰੀ ਆ। ਤੇ ਉਹ ਕਿੰਨੇ ਸਮਝਦਾਰ ਸੀ ਵੀ ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਸੀ ਉਹਨਾਂ ਨੇ ਵਿਦਵਾਨ ਮਿਲਾਏ। ਮੈਂ ਰੈਪ ਕਰ ਦੇਣਾ ਗੁਰਦੁਆਰੇ ਵਾਲੀ ਗੱਲ, ਫਿਰ ਮੈਂ ਵਾਪਸ ਆਉਣਾ ਉਹਨਾਂ ਤੇ। ਹਾਂਜੀ। 1914 ਚ ਉਹ ਤਾਂ ਚਲੇ ਗਏ। 1929 ਚ ਬਣੀ ਨਵੀਂ ਬਿਲਡਿੰਗ ਸਟਾਕਟਨ ਗੁਰੂ ਘਰ ਦੀ, ਜਿਹੜੀ ਕਿ ਹੁਣ ਵਾਲੀ ਬਿਲਡਿੰਗ ਆ। ਜਿਹੜੀ ਪੁਰਾਣੀ ਬਿਲਡਿੰਗ ਆ ਉੱਥੇ ਮਿਊਜ਼ੀਅਮ ਬਣਿਆ ਹੋਇਆ। ਤੇ SGPC ਨੇ 1929 ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਦਿੱਤੀ ਵੀ ਤੁਸੀਂ ਕੁਰਸੀਆਂ ਤੇ ਨੰਗੇ ਸਿਰ ਗੁਰੂ ਘਰ 'ਚ ਜਾ ਸਕਦੇ ਹੋ। ਅੱਛਾ। ਹਾਂਜੀ, ਇਹ ਸਟਾਕ, ਕਿਉਂਕਿ ਜਿਹੜੇ ਬਹੁਤੇ ਲੋਕ ਤਾਂ ਚਲੇ ਗਏ, ਹੁਣ ਪਿੱਛੇ ਜਿਹੜੇ ਰਹਿ ਗਏ ਉਹ ਇੰਨੇ ਜ਼ਿਆਦਾ ਧਰਮੀ ਨਹੀਂ ਸੀ। ਨਹੀਂ ਸੀਗੇ, ਹਾਂ। ਤੇ ਨਾਲੇ ਉਹਨਾਂ ਨੂੰ ਮੁਸ਼ਕਲ ਆਉਂਦੀਆਂ ਸੀ ਇੱਥੇ ਬਹੁਤ ਜ਼ਿਆਦਾ। ਸੋ ਉਹ ਚਾਹੁੰਦੇ ਸੀ ਵੀ ਸ਼ਾਇਦ ਅਸੀਂ ਥੋੜਾ ਅਮਰੀਕਨ ਜਿਵੇਂ ਚਰਚ ਵਿੱਚ ਉਦਾਂ ਕਰ ਲਈਏ। ਤੇ ਉਦੋਂ ਉਹ ਗੁਰਦੁਆਰੇ ਦੇ ਵਿੱਚ ਕੁਰਸੀਆਂ, ਜੁੱਤੀ ਪਾ ਕੇ ਤੇ ਅਨਕਵਰਡ ਹੈਡ ਨਾਲ ਜਾਂਦੇ ਸੀ। ਤੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਉੱਚੀ ਜਗ੍ਹਾ ਰੱਖਿਆ ਹੋਇਆ ਇਹ ਸੀ। 1929 ਦੇ ਵਿੱਚ SGPC ਨੇ ਅਲਾਓ ਕਰਤਾ। ਵਿੱਚ ਇਹਨਾਂ ਨੇ ਪਰਮਿਸ਼ਨ ਲਈ ਜੀ ਨਵੀਂ ਬਿਲਡਿੰਗ ਦੇ ਲਈ। SGPC ਨੇ ਅਲਾਓ ਕਰਤਾ, ਉਦੋਂ ਉਹਨਾਂ ਨੇ ਨਹੀਂ ਕਿਹਾ ਤਾਂ ਇਹੀ ਜਾਂਦਾ ਜੀ। ਹੁਣ ਮੇਰੇ ਕੋਲੇ ਕੋਈ ਇਸ ਚੀਜ਼ ਦਾ ਕੋਈ ਡਾਕੂਮੈਂਟ ਨਹੀਂ ਆ, ਪਰ ਇਹ ਪ੍ਰਥਾ ਕਈ ਸਾਲ ਚੱਲਦੀ ਰਹੀ। ਈਵਨ ਕਿ ਇਹ ਪ੍ਰਥਾ ਇੱਥੇ ਹੀ ਨਹੀਂ ਚੱਲੀ। ਇਹ ਜਦੋਂ 1948 ਦੇ ਵਿੱਚ ਦੂਜਾ ਗੁਰਦੁਆਰਾ ਐਲ ਸੈਂਟਰੋ ਬਣਿਆ, ਉੱਥੇ ਵੀ ਇਹੀ ਕੁਝ ਸੀਗਾ, ਇਦਾਂ ਹੀ ਸੀਗੀ। ਓਕੇ। ਜੂਬਾ ਸਿਟੀ ਦੇ ਵਿੱਚ ਜਿਹੜਾ ਪਹਿਲਾ ਗੁਰਦੁਆਰਾ, ਉਹਦੀ ਸ਼ੁਰੂਆਤ 1968 ਚ ਹੋਈ ਤੇ 1973 ਚ ਬਣਿਆ। ਹਾਂ। ਤੇ ਇੱਥੇ ਵੀ ਮੈਂ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਸ਼ੁਰੂ ਦੇ ਵਿੱਚ ਚਰਚ ਸਟਾਈਲ ਸੀਗਾ। ਤੇ ਹੌਲੀ ਹੌਲੀ ਪਰ ਜਦੋਂ ਸੰਗਤ ਇੰਡੀਆ ਤੋਂ ਜ਼ਿਆਦਾ ਆਉਣ ਲੱਗ ਗਈ ਤੇ ਉਹ ਮੁੜ ਕੇ ਫਿਰ ਉਹਨਾਂ ਨੇ ਜੋ ਇੰਡੀਆ ਵਾਲੇ ਮਰਿਆਦਾ ਸੀ ਜਾਂ ਰਿਵਾਜ ਸੀ ਉਹ ਇੱਥੇ। ਮੈਂ ਕਹਿੰਦਾ ਚੰਗਾ ਹੋ ਗਿਆ ਜੀ, ਕਰ ਲਿਆ। ਹੈ ਜੀ, ਮੈਂ ਕਿਹਾ ਚੰਗਾ ਹੋ ਗਿਆ ਜੀ, ਕਰ ਲਿਆ, ਜ਼ਰੂਰੀ ਹੈ ਉਹ ਵੀ ਚੀਜ਼ਾਂ। ਜੀ ਜਵਾਲਾ ਸਿੰਘ ਸੀਗੇ ਨਾ ਜਿਹੜੇ, ਉਹ ਉਸ ਤੋਂ ਬਾਅਦ ਜਦੋਂ ਚਲੇ ਗਏ, ਉਹਨਾਂ ਨੂੰ ਆਪਣਾ ਕੀ ਕਹਿੰਦੇ ਆ, ਉੱਥੇ ਫੜ ਲਿਆ ਗਿਆ ਜੀ, ਆਪਣਾ ਮਦਰਾਸ ਦੇ ਵਿੱਚ। ਅੱਛਾ। ਉੱਥੋਂ ਫੜ ਕੇ ਉਹਨਾਂ ਨੂੰ ਇਹ ਗਏ ਸੀਗੇ, ਜਿਹੜਾ ਜਹਾਜ਼ ਦਾ ਨਾਮ ਸੀ SS ਗੋਰੀਆ। ਅੱਛਾ, ਤੇ ਉਹ ਉਧਰ ਹੀ ਮਦਰਾਸ ਵਾਲੇ ਪਾਸੇ ਲੈਂਡ ਹੋਇਆ? ਇੱਥੋਂ ਜਿਹੜੇ ਜਹਾਜ਼ ਤੇ ਗਏ ਸੀਗੇ ਉਹਦੇ ਵਿੱਚ ਕਾਫੀ ਬੰਦੇ ਸੇਮ ਜਹਾਜ਼ ਤੇ ਗਏ ਸੀ। ਸਿੰਗਾਪੁਰ ਦੇ ਵਿੱਚ ਇਹਨਾਂ ਨੇ ਟਰਾਈ ਕੀਤੀ ਵੀ ਆਪਣੀਆਂ ਰੈਜੀਮੈਂਟਾਂ ਨੂੰ ਭੜਕਾਉਣ ਦੀ, ਵੀ ਤੁਸੀਂ ਵੀ ਆ ਜਾਓ, ਪਰ ਉਹ ਬੰਦੇ ਕਹਿੰਦੇ ਜ਼ਿਆਦਾ ਮੰਨੇ ਨਹੀਂ। ਤੇ ਫਿਰ ਇਹ ਕਲਕੱਤਾ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਲੁਧਿਆਣੇ ਲੈ ਗਏ ਜੀ। ਇਹ ਉਤਰੇ ਵੀ ਉੱਥੇ ਸੀਗੇ ਭਾਰਤ ਵਿੱਚ, ਕਲਕੱਤੇ ਵਾਲੇ ਪਾਸੇ ਹੀ ਗਏ ਸੀਗੇ। ਉਤਰੇ ਤੇ ਕਲਕੱਤਾ 'ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵੀ ਇਹਨਾਂ ਨੂੰ ਉਤਰਦਿਆਂ ਗ੍ਰਿਫਤਾਰ ਕੀਤਾ ਗਿਆ ਜਾਂ ਬਾਅਦ ਦੇ ਵਿੱਚ ਕੋਈ ਗਤੀਵਿਧੀਆਂ ਕਰਦੇ ਸੀ? ਉਤਰਦਿਆਂ ਨੂੰ ਹੀ ਗ੍ਰਿਫਤਾਰ ਕਰਕੇ ਨਾ, ਹਾਂ, ਇਹਨਾਂ ਨੂੰ ਉੱਥੋਂ ਫਿਰ ਗੱਡੀ ਦੇ ਵਿੱਚ ਉੱਥੇ ਲਿਆਂਦਾ ਗਿਆ ਪੰਜਾਬ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਜਿਹੜੇ ਦੱਸਿਓ ਵੀ ਕੀ ਫਿਰ ਬ੍ਰਿਟਿਸ਼ ਅੰਪਾਇਰ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਲੋਕ ਪੰਜਾਬੀ ਦੀ ਲੜਾਈ ਲਈ ਭਾਈ ਸਾਹਿਬ ਗਦਾਰ ਇੰਨੇ ਸੀਗੇ, ਗਦਾਰ ਇੱਥੇ ਬੈਠੇ ਜਿਨ੍ਹਾਂ ਨੂੰ ਅਸੀਂ ਹੀਰੋ ਬਣਾਈ ਜਾਂਦੇ ਆ, ਉਹ ਸਾਰੀ ਇਨਫੋਰਮੇਸ਼ਨ ਦੇਈ ਜਾਂਦੇ ਸੀ। ਤਾਂ ਹੀ ਅਗਲਿਆਂ ਨੂੰ ਉਤਰਦਿਆਂ ਫੜੇ। ਇਹ ਟੌਪਿਕ ਕਿਸੇ ਦਿਨ ਨਾ ਮੈਂ ਪ੍ਰਭਜੋਤ ਦੇ ਨਾਲ ਬੈਠ ਕੇ, ਉਹਨਾਂ ਨੇ ਸਾਰੇ ਗਦਾਰਾਂ ਦੇ ਨਾਂ ਇਕੱਠੇ ਕਰ ਲਏ ਨੇ। ਵੈਰੀ ਗੁੱਡ। ਮੈਨੂੰ ਕਿ ਬ੍ਰਿਟਿਸ਼ ਪੈਸੇ ਦਿੰਦੀ ਸੀ। ਇਹ ਤਾਂ ਬਿਲਕੁਲ ਐਕਸਪੋਜ਼ ਹੋਣੇ ਚਾਹੀਦੇ ਵੀ ਐਵੇਂ ਉਹਨਾਂ ਨੂੰ ਕਈਆਂ ਨੂੰ ਹੀਰੋ ਬਣਾਇਆ ਜੀ। ਉਸ ਤੇ ਕੰਮ ਹੋ ਰਿਹਾ ਜੀ। ਸੱਚੇ ਸੁੱਚੇ ਲੋਕਾਂ ਨੂੰ ਤਾਂ ਉਹਨਾਂ ਨੇ ਫੜਵਾਤਾ ਜੀ। ਇਹਨਾਂ ਨੂੰ ਲੁਧਿਆਣੇ ਲਿਆਂਦਾ ਗਿਆ ਤੇ ਫਿਰ ਇਹਨਾਂ ਨੂੰ 18 ਸਾਲ ਦੀ ਮੌਂਟਗੋਮਰੀ ਜੇਲ੍ਹ ਵਿੱਚ ਸਜ਼ਾ ਹੋਈ। ਤੇ ਇਸ ਟਾਈਮ ਤੇ ਵੀ ਦੋਨੋਂ ਇਕੱਠੇ ਸੀਗੇ? ਨਹੀਂ ਹੁਣ ਇਹ ਅੱਡ ਹੋ ਗਏ, ਅੱਡ ਗਏ। ਉਹ ਮੈਂ ਆ ਰਿਹਾ, ਆਪਾਂ ਵਿਸਾਖਾ ਸਿੰਘ ਤੇ ਬਾਅਦ ਚ ਆਵਾਂਗੇ। ਮੈਂ ਜਵਾਲਾ ਸਿੰਘ ਦੀ ਜਵਾਲਾ ਸਿੰਘ ਜੀ ਦਾ ਦੱਸ ਰਹੇ। ਠੀਕ ਹੈ। ਇਹਨਾਂ ਨੂੰ ਉੱਥੋਂ ਕਲਕੱਤੇ ਤੋਂ ਫੜ ਕੇ ਲੁਧਿਆਣੇ ਲਿਆਂਦਾ। ਫਿਰ ਇਹਨਾਂ ਨੂੰ ਉੱਥੇ ਵੀ ਲੈ ਕੇ ਗਏ, ਜਿਹੜੀ ਲਾਹੌਰ ਕਨਸਪੀਰੇਸੀ ਆ, ਉਹ ਵੀ ਮੈਂ ਦੱਸਾਂਗਾ ਇਹਨਾਂ ਨੂੰ ਕਿੰਨੀ ਕੁੱਟ ਪਈ ਇਹਨਾਂ ਦੇ, ਜਿਵੇਂ ਖੂਨ। ਉਹਦੇ ਮੈਂ ਕਵਿਤਾ ਜਿਹੜੀ ਆਈ ਵਿਟਨੈਸ ਤੁਹਾਨੂੰ ਪੋਇਮ ਸੁਣਾਉਂਗਾ ਬਾਅਦ ਦੇ ਵਿੱਚ। 1 ਮਿੰਟ। ਜੀ ਜ਼ਰੂਰ, ਜੀ ਜ਼ਰੂਰ।
18 ਸਾਲ ਇਹਨਾਂ ਨੇ ਜੇਲ੍ਹ ਕੱਟੀ ਜੀ, ਮੌਂਟਗੋਮਰੀ ਜੇਲ੍ਹ ਦੇ ਵਿੱਚ। ਤੇ 1933 ਦੇ ਵਿੱਚ ਇਹਨਾਂ ਨੇ ਕੀਰਤੀ ਅਖਬਾਰ ਸ਼ੁਰੂ ਕੀਤਾ। ਓਕੇ। ਤੇ ਫਿਰ ਇਹ ਪੰਜਾਬ ਦੇ ਵਿੱਚ ਪੰਜਾਬ ਕਿਸਾਨ ਸਭਾ ਦੇ ਪਹਿਲੇ ਪ੍ਰਧਾਨ ਬਣੇ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਸਜ਼ਾ ਫੇਰ ਕਰ ਦਿੱਤੀ ਗਈ ਜੀ 1935 ਵਿੱਚ 1 ਸਾਲ ਦੀ ਸਜ਼ਾ। ਤੇ ਇਹ ਫਿਰ ਇੱਕ ਆਲ ਇੰਡੀਆ ਕਿਸਾਨ ਕਾਨਫਰੰਸ ਤੇ ਜਾ ਰਹੇ ਸੀ ਕਲਕੱਤੇ 'ਚ, ਰਾਸਤੇ 'ਚ ਬੱਸ ਦੇ ਐਕਸੀਡੈਂਟ ਵਿੱਚ ਇਹਨਾਂ ਦੀ 1938 8 ਮਈ ਨੂੰ ਮੌਤ ਹੋ ਗਈ। ਇਹ ਆਪਾਂ ਗੱਲ ਕਰ ਰਹੇ ਸੀਗੇ ਸਰਦਾਰ ਜਵਾਲਾ ਸਿੰਘ ਦੀ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਮਤਲਬ ਸਿਰਫ 2 ਸਾਲ ਹੀ ਫਿਰ ਬਾਹਰ ਰਹੇ ਆ ਮੌਂਟਗੋਮਰੀ ਜੇਲ੍ਹ ਤੋਂ ਬਾਅਦ 'ਚ, ਜਦੋਂ ਥੋੜੀ ਦੇਰ ਹੈ ਜੀ। ਦੇਖੋ ਵਿਚਾਰੇ ਨੇ ਸਾਰੀ ਜ਼ਿੰਦਗੀ ਲਗਾਤੀ ਜੀ ਕੌਮ ਦੇ ਲਈ, ਲੋਕਾਂ ਦੇ ਲਈ, ਸਮਾਜ ਦੇ ਭਲੇ ਲਈ, ਹੱਕਾਂ ਦੇ ਲਈ। ਤੇ ਸਾਨੂੰ ਕਿੰਨਾ ਘੱਟ ਪਤਾ ਉਹਨਾਂ ਬਾਰੇ। ਮੈਨੂੰ ਇਹਨਾਂ ਦਾ ਨਾਂ ਇੰਡੀਆ 'ਚ ਮੈਂ ਕਦੇ ਨਹੀਂ ਸੀ ਸੁਣਿਆ ਜਦੋਂ ਸਟੂਡੈਂਟ ਹੁੰਦਾ ਸੀ। ਮੈਂ ਲਾਲਾ ਹਰਦਿਆਲ ਦਾ ਨਾਂ ਸੁਣਦੇ ਸੀ, ਜਾਂ ਆਪਾਂ ਸਰਦਾਰ ਭਗਤ ਸਿੰਘ ਦਾ ਨਾਂ, ਜਾਂ ਉਹਨਾਂ ਦੇ ਸਾਥੀਆਂ ਦਾ, ਜਾਂ ਆਪਣੇ ਇੱਕ ਸੀਗੇ ਕੁਝ ਹੋਰ ਜਿਹੜੇ ਸ਼ਹੀਦਾਂ ਦੇ ਨਾਂ ਸੁਣੀਦੇ ਸੀ। ਹਾਂਜੀ, ਕਿਹੜੇ ਸੀਗੇ? ਚੰਦਰ ਸ਼ੇਖਰ ਆਜ਼ਾਦ, ਉਹਨਾਂ ਦਾ ਨਾਂ ਵੀ ਸੁਣੀਦਾ ਸੀ। ਪਰ ਅਸੀਂ ਜਿਹੜੇ ਸਾਡੇ ਆਪਣੇ ਮਤਲਬ ਪੰਜਾਬ ਦੇ ਜਾਂ ਸਿੱਖਾਂ ਦੇ ਹੀਰੋ ਸੀਗੇ, ਇਹਨਾਂ ਬਾਰੇ ਸਾਨੂੰ ਕਦੇ ਨਾ ਹੀ ਕਿਸੇ ਨੇ ਦੱਸਿਆ ਤੇ ਨਾ ਹੀ ਕੋਈ ਇਹਨਾਂ ਬਾਰੇ ਇਨਫੋਰਮੇਸ਼ਨ ਅਵੇਲੇਬਲ ਸੀਗੀ। ਤੁਹਾਨੂੰ ਇਹ ਵੀ ਕਿਤੇ ਕਿਤੇ ਡਾਕਟਰ ਸਾਹਿਬ ਇਹ ਲੱਗਦਾ ਵੀ ਇਹ ਵੀ ਜਾਣਬੁੱਝ ਕੇ ਹੀ ਇਸ ਤਰੀਕੇ ਦੇ ਨਾਲ ਚੱਲਿਆ ਹੋਊਗਾ? ਇਹਦੀ ਵਜ੍ਹਾ ਇਹ ਹੈ ਜੀ, ਦੇਖੋ ਉਦੋਂ 2 ਮੂਵਮੈਂਟਸ ਚੱਲ ਰਹੀਆਂ। ਦੇਖੋ ਓਬਵੀਅਸਲੀ ਜਿਹੜੀ ਗਦਰ ਪਾਰਟੀ ਸੀ, ਇਹ ਤਾਂ ਇੱਕ ਸੈਕੂਲਰ ਮੂਵਮੈਂਟ ਸੀ, ਸਾਰਿਆਂ ਦੇ ਭਲੇ ਲਈ ਸੀ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਬੰਦੇ ਸੀਗੇ, ਜਾਂ ਤਾਂ ਸਿੱਖ ਸੀ ਜਾਂ ਜ਼ਿਆਦਾ ਆਰੀਆ ਸਮਾਜੀ ਸੋਚ ਵਾਲੇ ਸੀ ਲੋਕ। ਮੈਜੋਰਟੀ 90% 95% ਸਿੱਖ ਸੀ। ਹੁਣ ਇਹ ਡਿਪੈਂਡ ਕਰਦਾ ਵੀ ਜਿਹੜੇ ਪੜ੍ਹੇ ਲਿਖੇ ਲੋਕ ਸੀ, ਜਿਨ੍ਹਾਂ ਦਾ ਬਾਅਦ 'ਚ ਰਾਜ ਭਾਗ ਆਇਆ, ਉਹਨਾਂ ਨੇ ਹਿਸਟਰੀ ਉਹਨਾਂ ਦੀ ਲਿਖਣੀ ਸੀ ਜਿਹੜੀ ਉਹਨਾਂ ਨੂੰ ਸਿਸਟਮ ਨੂੰ ਸੂਟ ਕਰਦੀ ਆ। ਤੇ ਇਹਦੇ ਵਿੱਚ ਆਪਾਂ ਕਿਸੇ ਹੋਰ ਦਾ ਦੋਸ਼ ਨਹੀਂ ਦੇ ਸਕਦੇ, ਸਾਡਾ ਆਪਣਾ ਦੋਸ਼ ਆ, ਅਸੀਂ ਕਿੰਨਾ ਕੁ ਇਸ ਚੀਜ਼ਾਂ ਨੂੰ ਪ੍ਰੀਜ਼ਰਵ ਕਰ ਰਹੇ ਹਾਂ। ਜਾਂ ਮੈਂ ਤਾਂ ਇੰਨਾ ਹੈਰਾਨ ਹਾਂ ਵੀ ਮੈਂ ਬਲਕਿ ਇੱਦਾਂ ਦੀ ਫੈਮਿਲੀ 'ਚ ਆਉਣਾ ਵੀ ਜਿੱਥੇ ਕਾਫੀ ਪੜ੍ਹਨ ਲਿਖਣ ਦਾ ਸ਼ੌਕ ਸੀ, ਵੀ ਮੈਨੂੰ ਇਹਨਾਂ ਦੇ ਨਾਮ ਹੀ ਨਹੀਂ ਸੀ ਪਤਾ ਇੰਡੀਆ 'ਚ ਕੌਣ ਨੇ ਇਹ ਬੰਦੇ। ਸਹੀ ਗੱਲ। ਇੱਥੇ ਆ ਕੇ ਪਤਾ ਲੱਗਿਆ ਅਮਰੀਕਾ 'ਚ ਮੈਨੂੰ। ਹੁਣ ਤੁਸੀਂ ਵਿਸਾਖਾ ਸਿੰਘ ਦੀ ਗੱਲ ਸੁਣ ਲਓ। ਜ਼ਰੂਰ ਜੀ। ਵਿਸਾਖਾ ਸਿੰਘ ਦਾ ਜਿਹੜਾ ਸਟੋਰੀ ਆ, ਇਹਨਾਂ ਦਾ ਜਨਮ, ਇਹਨਾਂ ਦਾ ਨਾਮ ਵਿਸਾਖਾ ਸਿੰਘ ਤਾਂ ਹੈ, ਵਿਸਾਖੀ ਵਾਲੇ ਦਿਨ ਜੰਮੇ ਸੀ। ਅੱਛਾ। ਅਪ੍ਰੈਲ 13 1877 'ਚ ਇਹਨਾਂ ਦਾ ਜਨਮ ਹੋਇਆ, ਤੇ ਇਸ ਕਰਕੇ ਘਰਦਿਆਂ ਨੇ ਨਾਂ ਇਹਨਾਂ ਦਾ ਵਿਸਾਖਾ ਸਿੰਘ ਰੱਖਤਾ ਜੀ। ਤੇ ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਇਹਨਾਂ ਦੇ ਪੜਦਾਦੇ ਜਾਂ ਕਿਸੇ ਇਹਨਾਂ ਦੀ ਫੈਮਿਲੀ ਚੋਂ ਮੋਹਨ ਸਿੰਘ ਐਂਸੈਸਟਰ, ਉਹਨਾਂ ਨੇ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਛਕਿਆ ਸੀ। ਸੋ ਜਿਹੜਾ ਸਿੱਖੀ ਦਾ ਜਾਂ ਇੱਕ ਜਜ਼ਬਾ ਸੀ, ਇੱਕ ਸੱਚ ਬੋਲਣ ਦਾ ਜਾਂ ਇਨਸਾਫ ਦੇ ਲਈ ਲੜਨ ਦਾ, ਇਹ ਇੱਕ ਇਹਨਾਂ ਦੇ ਪਰਿਵਾਰ ਦੇ ਸਮਝ ਲਓ ਵੀ ਇਹਨਾਂ ਨੂੰ ਗੁਰਤੀ 'ਚ ਮਿਲਿਆ ਸੀ। ਬੜਾ ਧਾਰਮਿਕ ਪਰਿਵਾਰ ਸੀਗਾ। ਤੇ ਇਹਨਾਂ ਨੇ 12 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ, ਤੇ ਇਹਨਾਂ ਦਾ ਸ਼ਾਦੀ ਵੀ ਹੋਈ, ਪਰ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ 3-4 ਸਾਲ ਬਾਅਦ। ਤੇ ਉਸ ਤੋਂ ਬਾਅਦ ਇਹ ਜੀ ਆਪਣਾ ਇਹਨਾਂ ਨੇ ਬ੍ਰਿਟਿਸ਼ ਆਰਮੀ ਵੀ ਜੁਆਇਨ ਕੀਤੀ, ਕਿਉਂਕਿ ਪਿੰਡ ਦੇ ਹਾਲਾਤ ਦੱਸਿਆ, ਇਕਨੋਮਿਕ ਹਾਲਾਤ ਪਿੰਡਾਂ ਦੇ ਵਿੱਚ ਬਹੁਤ ਮਾੜੇ ਸੀ। ਮੋਸਟਲੀ ਪਰਿਵਾਰ ਵਾਲਿਆਂ ਨੂੰ ਹੁੰਦਾ ਸੀ ਵੀ ਇੱਕ ਅੱਧੇ ਬੱਚੇ ਨੂੰ ਬਾਹਰ ਕੱਢ ਦਈਏ। ਇੱਕ ਗੱਲ ਮੈਂ ਹੋਰ ਦੱਸਾਂ, ਉਦੋਂ ਨਾ ਪਲੇਗ ਵੀ ਫੈਲਿਆ ਪੰਜਾਬ 'ਚ, ਇੰਡੀਆ ਦੇ ਵਿੱਚ ਸਾਰੇ ਬਹੁਤ ਕਈ ਲੱਖਾਂ ਲੋਕ ਮਰੇ ਪਲੇਗ ਦੇ ਵਿੱਚ ਉਹ ਦਿਨਾਂ। ਸੋ ਇਹ ਵੀ ਪਰਿਵਾਰ ਵਾਲਿਆਂ ਨੂੰ ਹੁੰਦਾ ਸੀ ਵੀ ਚਲੋ ਇੱਕ ਅੱਧਾ ਬੱਚਾ ਬਾਹਰ ਚਲਾ ਜਾਵੇ। ਜੀ ਇਹ ਵੀ ਗਦਰ ਪਾਰਟੀ ਦੀ ਸੈਂਟਰਲ ਕਮੇਟੀ ਦੇ ਮੈਂਬਰ ਰਹੇ ਨੇ, ਤੇ ਇਹ ਮਤਲਬ ਇਹ ਉਹਨਾਂ ਦੇ ਨਾਲ ਹੀ, ਜਵਾਲਾ ਸਿੰਘ ਦੇ ਨਾਲ ਹੀ ਸੀਗੇ। ਤੇ ਜਦੋਂ ਲੇਬਰ ਕਨਸਪੀਰੇਸੀ ਇਹ ਜਦੋਂ ਇੱਥੇ ਗਏ ਨਾ 1914 'ਚ, ਇਹ ਮਦਰਾਸ ਤੋਂ ਫੜੇ ਗਏ ਸੀ। ਸੋ ਇਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ। ਓਕੇ। ਕਾਲੇ ਪਾਣੀ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੇ ਉੱਥੇ ਕੈਦੀਆਂ ਨਾਲ ਬਹੁਤ ਮਾੜਾ ਸਲੂਕ ਹੁੰਦਾ ਸੀ, ਇਹਨਾਂ ਨੇ 1 ਮਹੀਨੇ ਦਾ ਮਰਨ ਵਰਤ ਰੱਖਿਆ। ਅੱਛਾ। ਹਾਂਜੀ, ਉੱਥੇ ਇਹਨਾਂ ਨੂੰ ਬਹੁਤ ਮਤਲਬ ਇਹ ਪਾਠ ਪੂਜਾ ਬਹੁਤ ਕਰਦੇ ਸੀ, ਤੇ ਇਹ ਨਾ ਦਰਵਾਜ਼ੇ ਵੱਲ ਨੂੰ ਪਿੱਠ ਕਰਕੇ ਬਹਿ ਜਾਂਦੇ ਸੀ। ਸੋ ਜਿਹੜੇ ਜੇਲ੍ਹ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਵੀ ਇਹ ਬੰਦਾ ਤਾਂ ਮਸਤ ਰਹਿੰਦਾ ਹੈਗਾ, ਇਹ ਆਪਣੀ ਭਗਤੀ ਕਰਦੇ ਰਹਿੰਦੇ ਸੀ। ਬਹੁਤ ਹੀ ਮਤਲਬ ਇੱਕ ਡਿਵੋਟਡ ਇਨਸਾਨ ਸੀਗੇ। ਤੇ ਫਿਰ ਇਹ ਜਦੋਂ 1920 'ਚ ਨਾ ਇੱਥੇ ਕੋਈ ਇਹਨਾਂ ਨੇ ਐਮਨੈਸਟੀ ਦੇ ਦਿੱਤੀ ਸੀ ਉਦੋਂ ਬੰਦਿਆਂ ਨੂੰ, ਤੇ ਇਹ ਫਿਰ ਪਿੰਡ ਦੇ ਵਿੱਚ ਕਈ ਸਾਲ ਇਹਨਾਂ ਨੂੰ ਡਿਟੇਨ ਕਰਕੇ ਰੱਖਿਆ। ਕਹਿੰਦੇ ਨਾ ਘਰ ਹੋਮ ਪ੍ਰਿਜ਼ਨਮੈਂਟ ਕੀ ਕਹਿੰਦੇ ਹੁੰਦੇ ਜੀ ਉਹਨਾਂ ਨੂੰ, ਡਿਟੇਨ।
ਤੇ ਫਿਰ ਇਹ ਗੁਰੂ ਕਾ ਬਾਗ ਦਾ ਜਿਹੜਾ ਮੋਰਚਾ ਉਹਦੇ 100 ਬੰਦਿਆਂ ਦੇ ਸਮੇਤ ਗਏ ਸੀ ਤੇ ਗੁਰੂ ਕਾ ਬਾਗ ਮੋਰਚੇ 'ਚ ਵੀ ਹਿੱਸਾ ਲਿਆ। ਤੇ ਜਿਹੜਾ ਪੰਜਾ ਸਾਹਿਬ ਦਾ ਗੁਰੂ ਘਰ ਬਣਿਆ ਉਹਦੇ ਜਿਹੜੇ 5 ਪਿਆਰਿਆਂ ਚੋਂ ਇੱਕ ਸੀਗੇ ਇਹ। ਤੇ 1934 ਦੇ ਵਿੱਚ ਇਹ ਅਕਾਲ ਤਖਤ ਦੇ ਜਥੇਦਾਰ ਵੀ ਬਣੇ। ਵਿਸਾਖਾ ਸਿੰਘ। ਹਾਂਜੀ, ਵਿਸਾਖਾ ਸਿੰਘ ਬਣੇ। ਤੇ ਇਹਨਾਂ ਦੀ ਇੱਕ ਲਿਖੀ ਹੋਈ ਛੋਟੀ ਜਿਹੀ ਕਵਿਤਾ ਮੈਂ ਤੁਹਾਨੂੰ ਸੁਣਾਉਣਾ ਹੈ ਜੀ। ਮੈਨੂੰ ਜਿਹੜੀ ਤੁਸੀਂ ਕਹਿ ਰਹੇ ਸੀਗੇ ਵੀ ਚਸ਼ਮਦੀਦ ਗਵਾਹ ਦੇ ਤੌਰ ਦੇ ਉੱਤੇ ਇਹ ਕਵਿਤਾ ਜੀ ਲਿਖੀ ਹੋਈ ਹੈ ਇੰਗਲਿਸ਼ ਦੇ ਵਿੱਚ। ਸੋ ਮੈਂ ਪੜ੍ਹੂੰਗਾ ਪੰਜਾਬੀ 'ਚ, ਮੈਨੂੰ ਮਾਫ ਕਰਿਓ ਜੇ ਕੋਈ ਵਰਡ ਮੇਰੇ ਤੋਂ ਅੱਗੇ ਪਿੱਛੇ ਹੋ ਜੇ। ਇਹ ਨਾ ਜਦੋਂ ਲਾਹੌਰ ਕਨਸਪੀਰੇਸੀ ਟ੍ਰਾਇਲ ਚੱਲ ਰਿਹਾ ਸੀ ਤੇ ਉੱਥੇ ਜਿਹੜੇ ਸੀਗੇ ਆਪਣੇ ਪੁਲਿਸ, ਇਹ ਆਪਸ ਕੋਈ ਗੱਲਬਾਤ ਕਰ ਰਹੇ ਸੀ ਤੇ ਪੁਲਿਸ ਵਾਲਿਆਂ ਨੇ ਨਾ ਇਹਨਾਂ ਨੂੰ ਜਵਾਲਾ ਸਿੰਘ ਨੂੰ ਸਜ਼ਾ ਦਿੱਤੀ ਵੀ ਇਹਨੂੰ ਅਸੀਂ ਲੈਸਨ ਟੀਚ ਕਰਨਾ ਜੇਲ੍ਹ ਦੇ ਵਿੱਚ। ਜੋ ਉੱਥੇ ਤੇ ਸੋਹਣ ਸਿੰਘ ਭਖਣਾ ਵੀ ਸੀਗੇ, ਉਹ ਵੀ ਬੜੇ ਇਸ ਚੀਜ਼ ਤੋਂ, ਉਹਨਾਂ ਨੇ ਅਗਲੇ ਦਿਨ ਬਹੁਤ ਪ੍ਰੋਟੈਸਟ ਕੀਤਾ ਸੀ ਜੋ ਇਹਨਾਂ ਨਾਲ ਹੋਇਆ। ਸੋ ਇਹ ਨਾ ਵਿਸਾਖਾ ਸਿੰਘ ਆਪਣੇ ਦੋਸਤ ਬਾਰੇ ਲਿਖ ਰਹੇ ਨੇ। ਨਾਲ ਟਿਕ ਟਿਕੀ ਬੰਨ ਕੇ ਜਵਾਲਾ ਸਿੰਘ ਨੂੰ ਪਿਆਰੇ ਵੀਰ ਨੂੰ ਬੈਂਤ ਫਿਰ ਲਗਾਉਣ ਲੱਗੇ। ਫਿਰ ਲਿਖਦੇ ਆ, ਮਾਰ ਮਾਰ ਕੇ ਬੋਟੀਆਂ ਕੱਢਤੀਆਂ ਨੇ ਪਿੰਜਾਂ ਵਾਂਗ ਫਿਰ ਮਾਸ ਉਡਾਉਣ ਲੱਗੇ। ਇੰਨਾ ਕੁੱਟਿਆ ਵੀ ਪਿੰਜਿਆ ਜਿਵੇਂ ਰੂਹ ਦੇ ਮੰਗੂ ਉਹਨਾਂ ਦਾ ਮਾਸ ਲਾਤਾ। ਕਹਿੰਦੇ ਉਦੋਂ ਖੂਨ ਦੇ ਵੀਰੋ ਕਢਾਲ ਵਗ ਪਏ। ਕਢਾਲ ਪੰਜਾਬੀ ਦਾ ਪੁਰਾਣਾ ਸ਼ਬਦ ਹੈ ਵੀ ਉਦੋਂ ਮਤਲਬ ਪ੍ਰਫਿਊਜ਼ ਬਲੀਡਿੰਗ ਹੋਣ ਲੱਗ ਗਈ। ਉਦੋਂ ਖੂਨ ਦੇ ਵੀਰੋ ਕਢਾਲ ਵਗ ਪਏ। ਕਾਈ ਵੇਖ ਕੇ ਵੀ ਨੀਰ ਵਹਿਣ ਲੱਗਾ। ਮਤਲਬ ਇਹ ਹਾਲਾਤ ਵੇਖ ਕੇ ਮੇਰੀਆਂ ਅੱਖਾਂ 'ਚ ਹੰਝੂ ਆਉਣ ਲੱਗ ਗਏ। ਫਿਰ ਅੱਗੇ ਲਿਖਦੇ ਆ, ਦਾਸ ਸਿੰਘ ਵਿਸਾਖਾ ਦੀ ਬੇਨਤੀ ਜੀ ਜਵਾਲਾ ਸਿੰਘ ਨਾ ਮੂਲ ਘਬਰਾਉਣ ਲੱਗੇ। ਕਹਿੰਦਾ ਵੀ ਉਹ ਬਿਲਕੁਲ ਵੀ ਨਹੀਂ ਘਬਰਾਇਆ ਵੀ ਉਹਨੂੰ ਇੰਨਾ ਕੁੱਟਿਆ ਇਹਨਾਂ ਨੇ ਬੰਨ ਕੇ ਪਿੱਲਰ ਦੇ ਨਾਲ, ਉਹਦੇ ਮਾਸ ਢੇੜਤਾ ਤੇ ਖੂਨ ਚੱਲ ਪਿਆ। ਤੇ ਪਰ ਜਦੋਂ ਆਹ ਸਲੂਕ ਕੀਤਾ ਨਾ ਤੇ ਫਿਰ ਇਸ ਨੂੰ ਬੜਾ ਸਟਰੋਂਗਲੀ ਸੋਹਣ ਸਿੰਘ ਭਖਣਾ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ। ਆਪਾਂ ਸੋਹਣ ਸਿੰਘ ਭਖਣਾ ਬਾਰੇ ਵੀ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ। ਮੇਰੇ ਖਿਆਲ 'ਚ ਉਹ ਵੀ ਇੱਕ ਇੰਪੋਰਟੈਂਟ ਸ਼ਖਸੀਅਤ ਆ। ਬੇਸ਼ੱਕ ਲੋਕਾਂ ਨੇ ਉਹਨਾਂ ਦਾ ਨਾਂ ਸੁਣਿਆ, ਪਰ ਜੋ ਉਹਨਾਂ ਦੇ ਵਿੱਚ ਇਨਸਾਨੀਅਤ ਦਾ, ਮਨੁੱਖੀ ਅਧਿਕਾਰਾਂ ਦਾ, ਬਰਾਬਰਤਾ ਦਾ, ਜੋ ਉਹਨਾਂ ਨੇ ਲੜਕੀਆਂ ਦੇ ਲਈ ਸਕੂਲ ਖੋਲ੍ਹਿਆ, ਉਹ ਬਹੁਤ ਇੰਪੋਰਟੈਂਟ ਗੱਲਾਂ ਨੇ। ਉਹ ਮੈਨੂੰ ਜਾਣਨ ਦਾ ਮੌਕਾ ਮਿਲਿਆ। ਉਹਨਾਂ ਦੇ ਰਿਸ਼ਤੇਦਾਰ ਜੋ ਕਿ ਉਹਨਾਂ ਨਾਲ ਰਹੇ ਹੋਏ ਨੇ, ਇਹ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਾਂਗੇ। ਜੇ ਤੁਹਾਡੇ ਕੋਲੇ ਟਾਈਮ ਹੈਗਾ ਤਾਂ ਮੈਂ 2 ਹਸਤੀਆਂ ਜਿਹੜੀਆਂ ਕਿ ਆਪਾਂ ਸੱਚ ਇਹ ਗੱਲ ਕਰਨੀ ਭੁੱਲ ਗਏ ਵੀ ਹੋਇਆ ਕੀ ਉਸ ਤੋਂ ਬਾਅਦ ਜਦੋਂ ਉੱਥੇ ਚਲੇ ਗਏ। ਇਹਨਾਂ ਦੀ ਜਿਹੜੀ ਸਟਰਗਲ ਸੀਗੀ, ਜਿਹੜੇ ਇਨਫੋਰਮਰਸ ਨੇ ਬ੍ਰਿਟਿਸ਼ ਨੂੰ ਆਲਰੇਡੀ ਪਤਾ, ਗ੍ਰਿਫਤਾਰ ਕਰਵਾਤੇ, ਸਜ਼ਾਵਾਂ ਗਏ ਜੇਲਾਂ। 42 ਬੰਦਿਆਂ ਨੂੰ ਤਾਂ ਫਾਂਸੀ ਲਾਤੀ ਲਾਹੌਰ ਟ੍ਰਾਇਲ 'ਚ 2 ਕੇਸਾਂ ਦੇ ਵਿੱਚ। ਬਾਕੀ ਇਹਨੂੰ ਕਾਲੇ ਪਾਣੀ ਭੇਜਤਾ, ਕਿਸੇ ਨੂੰ ਡਿਟੇਨ ਕਰ ਲਿਆ, ਕਿਸੇ ਨੂੰ ਡਰਾ ਕੇ ਖਰੀਦ ਵੀ ਲਿਆ, ਕੁਝ ਬੰਦਿਆਂ ਨੂੰ ਉਹਨਾਂ ਨੇ ਆਪਣੇ ਏਜੰਟ ਵੀ ਬਣਾ ਲਿਆ। ਸੋ ਉਹ ਮੂਵਮੈਂਟ ਸੀ ਜਿਹੜੀ, ਉਹ ਬੇਸ਼ੱਕ ਜੋ ਉਹਨਾਂ ਦਾ ਇਮੀਡੀਏਟ ਗੋਲ ਸੀਗਾ ਉਹ ਉਸ ਨੂੰ ਨਹੀਂ ਪ੍ਰਾਪਤ ਕਰ ਸਕੇ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਸੀਗੀ ਵੀ ਫੌਜ ਵਿੱਚ ਬਗਾਵਤ ਹੋਵੇ। ਪਰ ਬਗਾਵਤ ਤਾਂ ਨਹੀਂ ਹੋਈ, ਪਰ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਤੇ ਚੇਤਨਤਾ ਆ ਗਈ। ਤੇ ਬ੍ਰਿਟਿਸ਼ ਸਰਕਾਰ ਸੀ ਜਿਹੜੀ, ਉਹ ਬੜਾ ਇਸ ਚੀਜ਼ ਤੋਂ ਭੈਭੀਤ ਸੀਗੀ ਵੀ ਕਿਤੇ ਫੌਜ ਵਿੱਚ ਬਗਾਵਤ ਨਾ ਹੋ ਜਾਏ, ਕਿਉਂਕਿ ਉਹ ਵਰਲਡ ਵਾਰ 1 ਦੇ ਵਿੱਚ ਬਿਜ਼ੀ ਸੀਗੇ। ਤੇ ਉਹ ਸਾਡੇ ਬੰਦੇ ਨੂੰ ਯੂਜ਼ ਕਰ ਰਹੇ ਸੀ ਦੂਜਿਆਂ ਨਾਲ ਲੜਨ ਲਈ। ਸੋ ਸਾਨੂੰ ਤਾਂ ਦੋਵੇਂ ਪਾਸੇ ਤੋਂ ਸਾਡੇ ਬੰਦੇ ਹੀ ਮਰ ਰਹੇ ਸੀ। ਇੱਥੇ ਵੀ ਕੁੱਟ ਖਾ ਰਹੇ ਸੀ, ਉੱਥੇ ਮਰ ਰਹੇ ਸੀਗੇ। ਹਾਂ, ਤੇ ਫਿਰ ਇਸ ਤੋਂ ਬਾਅਦ ਕੀ ਹੋਇਆ, ਜਦੋਂ ਵਰਲਡ ਵਾਰ 1 ਮੁੱਕ ਗਈ ਨਾ, ਤਾਂ ਇਹ ਗੱਲ ਬੜੀ ਜ਼ਰੂਰੀ ਹੈ। ਮੇਰੇ ਖਿਆਲ ਕਿ ਸ਼ਾਇਦ ਕੁਝ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੋਵੇ, ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ। ਤੇ ਇੱਕ ਨਾ ਡਿਫੈਂਸ ਕਮੇਟੀ ਬਣਾਈ ਬਰਤਾਨੀਆ ਦੀ ਸਰਕਾਰ ਨੇ ਵੀ ਇਹ ਜਿਹੜੇ ਗਦਰਾਂ ਦੇ ਵਿੱਚ ਇੰਨੀ ਬਾਗੀਪਣਾ ਵੀ ਇਹ ਕਿਸੇ ਬਾਹਰ ਨਾ ਫੈਲ ਜੇ, ਦੂਜੇ ਲੋਕਾਂ ਤਾਈਂ ਇਹ ਗੱਲ ਨਾ ਜਾਵੇ। ਤਾਂ ਉਹਨਾਂ ਨੇ ਇੱਕ ਕਮੇਟੀ ਬਣਾਈ। ਉਹ ਕਮੇਟੀ ਨੇ ਰეკਮੈਂਡ ਕੀਤਾ ਰੌਲਟ ਐਕਟ। ਠੀਕ ਹੈ। ਰੌਲਟ ਐਕਟ ਬਣਾਇਆ ਗਿਆ ਵੀ ਤੁਸੀਂ ਕਿਸੇ ਵੀ ਬੰਦੇ ਨੂੰ 2 ਸਾਲ ਲਈ ਜੇਲ੍ਹ ਦੇ ਵਿੱਚ ਬਿਨਾਂ ਕਿਸੇ ਮੁਕੱਦਮਾ ਜਾਂ ਬਿਨਾਂ ਕਿਸੇ ਸੁਣਵਾਈ ਤੋਂ ਰੱਖ ਸਕਦੇ ਹੋ, ਜੋ ਅੱਜ ਕੱਲ੍ਹ NSA ਵਗੈਰਾ ਆ, ਉੱਥੇ ਆਉਂਦੇ ਆ ਜੀ ਆਪਾਂ। ਸੋ ਉਹਨਾਂ ਨੇ ਰੌਲਟ ਐਕਟ ਬਣਾਇਆ
ਤੇ ਉਹ ਰੋਲਟ ਐਕਟ ਦੇ ਖਿਲਾਫ ਜਦੋਂ ਪ੍ਰੋਟੈਸਟ ਹੋਏ, ਸਾਰੇ ਇੰਡੀਆ 'ਚ ਹੋਏ, ਪਰ ਜ਼ਿਆਦਾ ਪ੍ਰੋਟੈਸਟ ਵੱਡੇ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਹੀ ਹੋਏ। ਦਿੱਲੀ ਤੋਂ ਲਾ ਕੇ, ਕਿਉਂਕਿ ਦਿੱਲੀ ਵੀ ਉਦੋਂ ਪੰਜਾਬ 'ਚ ਹੀ ਨਾਲ ਹੀ ਅਟੈਚ ਸੀ। ਆਪਣਾ ਅੰਮ੍ਰਿਤਸਰ 'ਚ ਬਹੁਤ ਸਭ ਤੋਂ ਵੱਡਾ ਪ੍ਰੋਟੈਸਟ ਅੰਮ੍ਰਿਤਸਰ ਤੇ ਲਾਹੌਰ 'ਚ ਹੋਏ ਸੀ। ਤੇ ਅੰਮ੍ਰਿਤਸਰ ਦੇ ਵਿੱਚ ਜਦੋਂ ਆਪਣੇ ਬੰਦੇ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ ਸੀ, ਪੀਸਫੁਲ ਪ੍ਰੋਟੈਸਟ ਸੀ ਉਹਨਾਂ ਦਾ, ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਸੀ। ਵਿਸਾਖੀ ਦਾ ਦਿਨ ਸੀ, ਬਹੁਤ ਲੋਕ ਗੁਰੂ ਘਰ ਵੀ ਆਏ ਤੇ ਉੱਥੇ ਵੀ ਚਲੇ ਗਏ। ਤੇ ਉੱਥੇ ਉਹਨਾਂ ਨੇ ਜਿਹੜੀ ਗੋਲੀ ਚਲਾਈ ਉਹ ਕੋਈ ਅਨਪਲੈਨਡ ਨਹੀਂ ਸੀ, ਉਹ ਬੜੀ ਸੋਚੀ ਸਮਝੀ ਸਾਜ਼ਿਸ਼ ਸੀ ਵੀ ਇਹਨਾਂ ਨੂੰ ਇੱਕ ਲੈਸਨ ਸਿਖਾਉਣਾ, ਕਿਉਂਕਿ ਉਹੀ ਬੰਦਾ ਇੰਚਾਰਜ ਸੀਗਾ ਜਿਹੜਾ ਗਦਰ ਪਾਰਟੀ ਦੀ ਇੰਟੈਲੀਜੈਂਸ ਇਕੱਠੀ ਕਰਦਾ ਸੀ। ਉਹ ਸੀਗਾ ਜੀ ਲੈਫਟੀਨੈਂਟ ਗਵਰਨਰ ਉਡਵਾਇਰ। ਪਹਿਲਾਂ ਹੋਮ ਸੈਕਟਰੀ ਸੀਗਾ ਪੰਜਾਬ ਦਾ, ਤੇ ਬਾਅਦ ਵਿੱਚ ਲੈਫਟੀਨੈਂਟ ਗਵਰਨਰ ਬਣਿਆ। ਸੋ ਉਹ ਇਸ ਚੀਜ਼ ਦਾ, ਇਸ ਮਹਿਕਮੇ ਦਾ ਇੰਚਾਰਜ ਸੀਗਾ ਵੀ ਇਹ ਜਿਹੜੇ ਬਾਗੀਪਣਾ ਇਹਨਾਂ 'ਚ ਖਤਮ ਕਰਨਾ, ਵੀ ਇਹਨਾਂ ਨੂੰ ਲੈਸਨ ਸਿਖਾਉਣਾ। ਸੋ ਜੋ ਜਲਿਆਂਵਾਲੇ ਬਾਗ ਦੇ ਵਿੱਚ ਹੋਇਆ ਉਹ ਸਭ ਨੂੰ ਪਤਾ, ਜੋ ਉਸ ਤੋਂ ਅਗਲੇ ਦਿਨ ਹੋਇਆ ਉਹ ਬਹੁਤ ਲੋਕਾਂ ਨੂੰ ਨਹੀਂ ਪਤਾ। ਅਗਲੇ ਦਿਨ ਕੀ ਹੋਇਆ, ਗੁਜਰਾਂਵਾਲਾ ਇੱਕ ਸ਼ਹਿਰ ਹੈ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਬਿਲੋਂਗ ਕਰਦੇ ਸੀ। ਗੁਜਰਾਂਵਾਲਾ ਸ਼ਹਿਰ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ ਜਲਿਆਂਵਾਲੇ ਬਾਗ ਦੇ ਮੈਸੇਕਰ ਦੇ ਖਿਲਾਫ। ਬਰਤਾਨੀਆ ਦੀ ਸਰਕਾਰ ਨੇ ਆਪਣੀ ਰਾਇਲ ਬ੍ਰਿਟਿਸ਼ 에ਅਰ ਫੋਰਸ ਦੇ ਜਹਾਜ਼ਾਂ ਨੇ ਬੰਬ ਸਿੱਟੇ ਪ੍ਰੋਟੈਸਟਰਸ ਤੇ। ਗੁਜਰਾਂਵਾਲੇ ਦੇ ਵਿੱਚ ਖਾਲਸਾ ਸਕੂਲ ਦੇ ਗਰਾਊਂਡ ਵਿੱਚ ਬੰਬ ਸਿੱਟਿਆ ਗਿਆ, ਇੱਕ ਰੇਲਵੇ ਤੇ। ਹਾਂ, ਉਹਦੇ 9-10 ਬੰਦੇ ਮਰੇ। ਉਹਨਾਂ ਨੇ ਜਿਹੜੇ ਬੰਬ ਸਿੱਟੇ, ਅੱਧੇ ਤਾਂ ਚੱਲੇ ਨਹੀਂ, ਅੱਧੇ ਚੱਲ ਪਏ। ਤੇ ਇੱਕ ਬੰਦਾ ਮਸ਼ੀਨ ਗਨ ਨਾਲ ਜਹਾਜ਼ ਵਿੱਚੋਂ ਗੋਲੀਆਂ ਚਲਾ ਰਿਹਾ ਸੀ। ਕੈਨ ਯੂ ਬਲੀਵ ਇਟ? ਵੀ ਜਲਿਆਂਵਾਲੇ ਬਾਗ ਦਾ ਤਾਂ ਸਭ ਨੂੰ ਪਤਾ, ਪਰ ਆਹ ਇਨਸੀਡੈਂਟ ਦਾ ਕਿਸੇ ਨੂੰ ਨਹੀਂ ਪਤਾ। ਮੈਨੂੰ ਤਾਂ ਅੱਜ ਪਤਾ ਲੱਗ ਗਿਆ। ਉਹਦੇ 'ਚ ਔਰਤ ਤੇ ਬੱਚਾ ਵੀ ਮਾਰਿਆ ਗਿਆ। ਵਾਹ। ਉਹ ਸਾਰੇ ਉਹਦੀ ਜਦੋਂ ਕਮੇਟੀ ਨੇ ਮੀਟਿੰਗ ਕੀਤੀ ਨਾ, ਵੀ ਇਹ ਬ੍ਰਿਟਿਸ਼ ਨੇ ਇਨਵੈਸਟੀਗੇਟ ਕੀਤਾ, ਉਹ ਕਹਿੰਦੇ ਵੈਸੇ ਏਦਾਂ ਕਰਨਾ ਨਹੀਂ ਸੀ ਚਾਹੀਦਾ, ਪਰ ਅਸੀਂ ਠੱਲ ਪਾਤੀ। ਅੱਛਾ, ਵੀ ਇਹ ਜਲਿਆਂਵਾਲੇ ਬਾਗ ਦਾ ਪ੍ਰੋਟੈਸਟ ਹੋਇਆ, ਉੱਤੇ ਬੰਬ ਸਿੱਟੇ, ਤੇ ਬਾਅਦ 'ਚ ਕਹਿੰਦੇ ਵੀ ਅਸੀਂ ਠੱਲ ਪਾਤੀ। ਸੋ ਇਹ ਜਿਹੜਾ ਉਹਨਾਂ ਦੀ ਸੋਚ ਸੀਗੀ, ਤੇ ਸਾਰੀ ਉਹਨਾਂ ਨੂੰ ਤਕਲੀਫ ਜਿਹੜੀ ਉਹਨਾਂ ਨੂੰ ਸੀਗੀ, ਇਹ ਸਾਰੀ ਗਦਰ ਪਾਰਟੀ ਦੀਆਂ ਜਿਹੜੀਆਂ ਐਕਟੀਵਿਟੀਜ਼ ਤੋਂ ਇੰਨਾ ਡਰਦੇ ਸੀ ਉਹ, ਵੀ ਇਹ ਬਗਾਵਤ ਨਾ ਆ ਜਾਏ। ਇਸੇ ਕਰਕੇ ਉਹਨਾਂ ਨੇ ਜਿਹੜੀਆਂ ਨਰਮਪੰਥੀ ਪਾਰਟੀਆਂ ਨੂੰ ਥੋੜਾ ਚੱਕਣਾ ਵੀ ਸ਼ੁਰੂ ਕਰਤਾ, ਕਿਉਂਕਿ ਜਿਹੜੀ ਪਾਪੂਲਰ ਡੋਮੇਨ ਦੇ ਵਿੱਚ ਜਿਹੜੀਆਂ ਨਰਮ ਦਲੀਆਂ ਸੀਗੀਆਂ, ਉਦੋਂ ਜਿਹੜੇ ਕਾਂਗਰਸ ਕੋਈ ਏਡੀ ਸਟਰੋਂਗ ਨਹੀਂ ਸੀ ਉਦੋਂ, ਕਿਉਂਕਿ ਉਹਨਾਂ ਨੂੰ ਗਦਰ ਪਾਰਟੀ ਤੋਂ ਇੰਨਾ ਡਰ ਸੀ। ਇਸ ਕਰਕੇ ਉਹਨਾਂ ਨੇ ਜਿਹੜੇ ਮੋਡਰੇਟ ਗਰੁੱਪ ਸੀਗੇ ਉਹਨਾਂ ਨੂੰ ਥੋੜੀ ਜ਼ਿਆਦਾ ਗਵਰਨਮੈਂਟ ਨੇ ਵੀ ਇੰਪੋਰਟੈਂਸ ਦੇਣੀ ਸ਼ੁਰੂ ਕਰਤੀ। ਸੋ ਇਹ ਜਿਹੜੀ ਹਿਸਟਰੀ ਆ, ਇਹ ਪ੍ਰੋਪਰ ਤਰੀਕੇ ਨਾਲ ਐਨਾਲਾਈਜ਼ ਹੋਣੀ ਚਾਹੀਦੀ ਵੀ ਉਹਦਾ ਇੰਪੈਕਟ ਕੀ ਹੋਇਆ। ਅਮਰੀਕਾ 'ਚ ਇਹ ਹੋਇਆ ਵੀ ਸਾਡੀ ਇੱਥੇ ਹੋਣਾ ਜਾਣਾ ਹੀ ਬੰਦ ਕਰਤਾ, ਏਸ਼ੀਅਨ ਬਾਰਡ ਜ਼ੋਨ ਬਣ ਗਏ ਇਸੇ ਕਰਕੇ, ਪਰ ਉਹਦੇ ਨਾਲ ਲੋਕ ਮੋਟੀਵੇਟ ਵੀ ਹੋਏ, ਆਪਣੇ ਹੱਕਾਂ ਲਈ ਲੜੇ ਵੀ। ਸੋ ਇਹ ਜਿਹੜਾ ਚੈਪਟਰ ਹੈਗਾ, ਇਹ ਮੇਰੇ ਹਿਸਾਬ ਨਾਲ ਇਹਦੇ ਵਿੱਚ ਹੋਰ ਗਹਿਰਾਈ 'ਚ ਜਾਣ ਦੀ, ਰਿਸਰਚ ਕਰਨ ਦੀ ਲੋੜ ਆ। ਬਹੁਤ ਸਾਰੀਆਂ ਚੀਜ਼ਾਂ ਬਿਲਕੁਲ ਡਾਕਟਰ ਸਾਹਿਬ ਇਹਦੇ ਵਿੱਚ ਆ ਵੀ ਜਿਹੜੀਆਂ ਪਤਾ ਕਰਨੀਆਂ ਚਾਹੀਦੀਆਂ, ਪਤਾ ਹੋਣੀਆਂ ਚਾਹੀਦੀਆਂ ਆ। ਬੜਾ ਹੀ ਮਾਣ ਮੱਤਾ ਆਪਣਾ ਇਹ ਇਤਿਹਾਸ ਆ, ਕਿਸ ਤਰੀਕੇ ਦੇ ਨਾਲ ਉੱਥੇ ਪਿੱਛੇ ਇਹ ਜੁੜਿਆ ਪਿਆ ਹੈਗਾ ਆ। ਸੋ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ, ਤੇ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੁਸੀਂ ਇੰਨੀ ਰਿਸਰਚ ਕਰਦੇ ਆ, ਇਹ ਜਾਣਕਾਰੀਆਂ ਪ੍ਰਾਪਤ ਕਰਦੇ, ਇਕੱਠੀਆਂ ਕਰਦੇ, ਤੇ ਫਿਰ ਤੁਸੀਂ ਆ ਕੇ ਪ੍ਰੋਗਰਾਮ ਪੰਜਾਬੀ ਪਾਇਨੀਅਰਸ ਦੇ ਵਿੱਚ ਆਪਣੇ ਨਾਲ ਜਿਹੜੀ ਉਹ ਸਾਂਝ ਤੁਸੀਂ ਪਾਉਂਦੇ ਆ। ਅੱਜ ਦਾ ਸਮਾਂ ਤਾਂ ਡਾਕਟਰ ਸਾਹਿਬ ਸਮਾਪਤ ਹੋ ਗਿਆ ਆ। ਆਪਾਂ ਜਿਹੜੀਆਂ ਤੁਸੀਂ 2 ਪਰਸਨੈਲਿਟੀਜ਼ ਦੀ ਗੱਲ ਕਰ ਰਹੇ ਹੋ, ਆਪਾਂ ਅਗਲੀ ਵਾਰ ਉਹਨਾਂ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਪਰਸਨੈਲਿਟੀਜ਼ ਆ ਜਿਨ੍ਹਾਂ ਦੇ ਬਾਰੇ, ਸ਼ਖਸੀਅਤਾਂ ਆ ਜਿਨ੍ਹਾਂ ਦੇ ਬਾਰੇ ਜਾਣਨਾ, ਜਿਨ੍ਹਾਂ ਦਾ ਇੱਥੇ ਦੇ ਇਤਿਹਾਸ, ਇੱਥੇ ਦੀਆਂ ਸਟਰਗਲਸ ਦੇ ਨਾਲ ਸਿੱਧਾ ਹੀ ਵਾਹ ਵਾਸਤਾ ਆ। ਤੇ ਅੱਜ ਜਿਸ ਤਰੀਕੇ ਦੇ ਨਾਲ ਆਪਾਂ ਆਰਾਮ ਦੇ ਨਾਲ, ਇੱਕ ਹਿਸਾਬ ਦੇ ਨਾਲ ਉਹਨਾਂ ਸਮਿਆਂ ਦੇ ਮੁਕਾਬਲੇ ਰਹਿ ਰਹੇ ਆ, ਵੀ ਉਹਨਾਂ ਦਾ ਕਿੱਡਾ ਵੱਡਾ ਜਿਹੜਾ ਉਹ ਯੋਗਦਾਨ ਸੀਗਾ। ਮੈਂ 1-2 ਗੱਲਾਂ ਦੱਸਣੀਆਂ ਚਾਹੁੰਦਾ ਕਿ ਸਾਡੇ ਕਿੱਥੇ ਭੈਣ ਜੀ ਨੇ ਯੂਬਾ ਸਿਟੀ 'ਚ, ਉਹ ਪੰਡਿਤ ਕਾਂਸੀ ਰਾਮ ਦੇ ਗ੍ਰੇਟ ਗ੍ਰੈਂਡ ਡਾਟਰ ਨੇ। ਉਹ ਆਪਣਾ ਪ੍ਰੋਗਰਾਮ ਸੁਣ ਕੇ ਹੀ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ। ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ। ਤੇ ਪੰਡਿਤ ਕਾਂਸੀ ਰਾਮ ਜੀ ਨੂੰ ਵੀ ਫਾਂਸੀ ਲੱਗੀ ਸੀ, ਉਹ ਖਜ਼ਾਨਚੀ ਸੀਗੇ ਗਦਰ ਪਾਰਟੀ ਦੇ। ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਿਹੜੇ ਸੰਤ ਰਾਮ ਉਦਾਸੀ ਇੱਕ ਬੜੇ ਤਗੜੇ ਪੋਇਟ ਹੋਏ ਨੇ, ਉਹਨਾਂ ਦੀ ਬੇਟੀ ਵੀ ਇੱਥੇ ਮੈਨੂੰ ਇੱਕ ਵਾਰੀ ਮੁਲਾਕਾਤ ਹੋਈ ਸੀਗੀ। ਹਾਂਜੀ, ਬੇਕਰਸਫੀਲਡ। ਜਿਹੜੀ ਆਪਾਂ ਪਰਸਨੈਲਿਟੀਜ਼ ਦੀ ਗੱਲ ਕਰ ਰਹੇ ਹਾਂ, ਮੈਂ ਮਾੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸ ਦਾਂਗੇ। ਆਪਾਂ ਤੁਹਾਡੇ ਨਾਲ 2 ਏਦਾਂ ਦੇ ਬੰਦਿਆਂ ਨੇ ਗੱਲ ਕਰਨੀ ਹੈ ਵੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ, ਜਿਨ੍ਹਾਂ ਦਾ ਨਾਂ ਸਾਇੰਸ ਦੇ ਵਿੱਚ, ਇੱਕ ਮੈਡੀਕਲ ਫੀਲਡ ਤੇ ਇੱਕ ਨੋਨ ਮੈਡੀਕਲ ਫੀਲਡ ਦੇ ਵਿੱਚ
ਡਾਕਟਰ ਹਰਗੋਬਿੰਦ ਖੁਰਾਣਾ ਵੀ ਪੰਜਾਬ ਨਾਲ ਸੰਬੰਧਿਤ ਸੀ, ਰਾਏਪੁਰ ਮੁਲਤਾਨ 'ਚ ਉਹਨਾਂ ਦਾ ਜਨਮ ਹੋਇਆ। ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਜੈਨੇਟਿਕ ਫੀਲਡ ਦੇ ਵਿੱਚ। ਇਹਦੇ ਬਾਰੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ, ਡਾਕਟਰ ਹਰਗੋਬਿੰਦ ਖੁਰਾਣੇ ਬਾਰੇ। ਤੇ ਦੂਸਰੇ ਸੀਗੇ ਡਾਕਟਰ ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੂੰ ਕਿ ਫਾਈਬਰ ਆਪਟਿਕਸ ਦੇ ਪਿਤਾ ਜਾਂ ਫਾਦਰ ਆਫ ਕਿਹਾ ਫਾਈਬਰ ਜਾਂਦਾ। ਆਪਟਿਕਸ। ਉਹ ਜਿਹੜੀ ਫਾਈਬਰ ਆਪਟਿਕਸ ਆ, ਜਿਹੜੀ ਆਪਾਂ ਇੰਟਰਨੈਟ ਤੇ ਗੱਲ ਕਰਦੇ ਆ, ਜਿੰਨੇ ਇੰਸਟਰੂਮੈਂਟਸ ਮੈਡੀਕਲ ਫੀਲਡ 'ਚ ਯੂਜ਼ ਕੀਤੇ ਜਾਂਦੇ ਨੇ, ਐਂਡੋਸਕੋਪੀਜ਼, ਸਾਰੀ ਇਹ ਉਹਨਾਂ ਦੀ ਦੇਣ ਆ। ਸੋ ਆਪਣੇ ਅਮਰੀਕਾ ਦੇ ਵਿੱਚ ਬਹੁਤ ਹੀ ਗਰਵਮਈ ਜਾਂ ਮਾਣ ਵਾਲਾ ਸਾਡੀ ਕਮੇਟੀ ਲਈ ਇਤਿਹਾਸ ਆ। ਤੇ ਸਾਨੂੰ ਤੁਸੀਂ, ਜੇ ਤੁਹਾਡੇ ਕੋਲੇ ਕੋਈ, ਮੈਂ ਸਰੋਤਿਆਂ ਨੂੰ ਇਹ ਵੀ ਕਹਾਂਗਾ ਵੀ ਦੇਖੋ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਉਹ ਕਿਤਾਬਾਂ ਦੇ ਵਿੱਚ ਨਹੀਂ ਹੁੰਦੀਆਂ, ਪਰ ਕਈ ਵਾਰੀ ਪਰਿਵਾਰਾਂ ਨੂੰ ਪਤਾ ਹੁੰਦੀਆਂ, ਏਦਾਂ ਹੀ ਅੱਗੇ ਉਹਨਾਂ ਦੇ ਬੱਚੇ ਜਾਂ ਫੈਮਲੀਜ਼ ਨੂੰ ਪਤਾ ਹੁੰਦੇ ਆ। ਜੇ ਤੁਹਾਡੇ ਕੋਲੇ ਕੋਈ ਏਦਾਂ ਦੀ ਗੱਲਬਾਤ ਹੈ ਵੀ ਤੁਸੀਂ ਚਾਹੁੰਦੇ ਹੋ ਵੀ ਇਹ ਗੱਲਬਾਤ ਸਾਡੀ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ, ਜਾਂ ਕੋਈ ਏਦਾਂ ਦੀ ਹਿਸਟਰੀ ਜਾਂ ਏਦਾਂ ਦੀ ਇਨਫੋਰਮੇਸ਼ਨ ਹੈ, ਤੁਸੀਂ ਉਹਦੇ ਲਈ ਪੰਜਾਬੀ ਰੇਡੀਓ USA ਜਾਂ ਮੇਰੇ ਨਾਲ ਸਿੱਧਾ ਰਾਬਤਾ ਕਰਕੇ ਆਪਾਂ ਗੱਲਬਾਤ ਕਰ ਸਕਦੇ ਹਾਂ। ਤੇ ਮੈਂ ਇੱਕ ਵਾਰੀ ਫੇਰ ਜਿਹੜੀ ਨੌਜਵਾਨ ਪੀੜ੍ਹੀ ਪ੍ਰੋਗਰਾਮ ਸੁਣ ਰਹੀ ਆ, ਉਹਨਾਂ ਨੂੰ ਬੇਨਤੀ ਵੀ ਕਰਦਾ ਤੇ ਚੈਲੰਜ ਵੀ ਕਰਦਾ ਵੀ ਤੁਸੀਂ ਇਹ ਫੀਲਡ ਤੇ ਥੋੜ੍ਹੀ ਗਹਿਰਾਈ ਨਾਲ ਰਿਸਰਚ ਕਰਕੇ ਜਿਹੜੇ ਫੈਕਟਸ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਓ। ਇਤਿਹਾਸ ਰਚਣਾ ਆਪਣੀ ਜਗ੍ਹਾ, ਇਤਿਹਾਸ ਨੂੰ ਸਾਂਭਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ। ਤੇ ਤਾਂ ਹੀ ਸਾਨੂੰ ਸਾਡੀ ਜਿਹੜੀ ਵਰਲਡ ਦੇ ਵਿੱਚ, ਜਾਂ ਕੀ ਕਹਿੰਦੇ ਆ ਵੀ ਦੁਨੀਆ 'ਚ ਤੁਹਾਡੀ ਰਿਸਪੈਕਟ ਤਾਂ ਹੀ ਹੁੰਦੀ ਆ ਜੇ ਲੋਕਾਂ ਨੂੰ ਤੁਹਾਡਾ ਇਤਿਹਾਸ ਸਹੀ ਤਰੀਕੇ ਨਾਲ ਪਤਾ ਹੋਵੇ ਜੀ। ਇਹਨਾਂ ਕਹਿੰਦਾ ਹੋਇਆ ਮੈਂ ਮਾਫੀ ਮੰਗਦਾ, ਕੋਈ ਏਦਾਂ ਦੀ ਗੱਲ ਹੋਵੇ, ਜੇ ਕੋਈ ਤੱਥ ਜਾਂ ਫੈਕਟ ਤੁਸੀਂ ਲੱਗਦਾ ਵੀ ਸਹੀ ਨਹੀਂ ਆ, ਮੈਨੂੰ ਕਰੈਕਟ ਕਰਨ ਦੀ ਲੋੜ ਆ। ਆਈ ਐਮ ਵੈਰੀ ਓਪਨ ਟੂ ਲਰਨ ਐਨੀਥਿੰਗ ਨਿਊ। ਸੋ ਕੋਈ ਵੀ ਨਵੀਂ ਗੱਲ ਤੁਸੀਂ ਜਾਣਦੇ ਹੋ, ਤੁਸੀਂ ਮੇਰੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਤੁਹਾਡਾ ਪ੍ਰੋਗਰਾਮ ਦੇਖਣ ਲਈ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਵੀ ਮੌਕਾ ਦਿੰਦੇ ਨੇ ਮੈਨੂੰ ਤੁਹਾਡੇ ਨਾਲ ਆ ਕੇ ਮੈਂ ਗੱਲਬਾਤ ਕਰ ਸਕਾਂ। ਥੈਂਕ ਯੂ ਵੀਰ ਜੀ। ਥੈਂਕ ਯੂ ਡਾਕਟਰ ਸਾਹਿਬ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।